वाहिगुरू जी का खालसा वाहिगुरू जी की फतेह अस्सलाम वालेकुम आदाब वर्ज मां ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਆ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ का ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 19 सितंबर 2022 5 असू नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰਨਦਾਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲ ਫੈਬਰਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਸਾਡਾ ਵੀਕਐਂਡ ਤਾਂ ਬੜਾ ਬੈਡ ਸੀ ਉਹਦੇ ਬਾਰੇ ਬਾਅਦ ਚ ਗੱਲਬਾਤ ਕਰਦੇ ਹਾਂ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਵੀਰਪ੍ਰੀਤ ਸਿੰਘ ਬੈਨੀਪਾਲ ਜੀ ਆਰ ਵੱਲੋਂ ਸੋ ਇਹਨਾਂ ਨੇ ਵੀਰ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਵਾਰਸ ਪੰਜਾਬ ਦੇ ਜਥੇਬੰਦੀ ਦੇ ਹੱਕ ਵਿੱਚ ਬੇਨਤੀ ਕੀਤੀ ਹੈ ਕਿ ਅੱਜ ਜੋ ਵਰਤਾਰਾ ਵਾਪਰ ਰਿਹਾ ਹੈ ਉਹ ਦੱਸ ਰਿਹਾ ਹੈ ਕਿ ਅਸੀਂ ਆਪਣੀਆਂ ਗਲਤੀਆਂ ਤੋਂ ਕੁਝ ਨਹੀਂ ਸਿੱਖਿਆ ਅਸੀਂ ਉਵੇਂ ਹੀ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਹਾਂ ਅਤੇ ਪੰਥਕ ਹਿੱਤ ਕਿਤੇ ਨਾ ਕਿਤੇ ਇਗਨੋਰ ਹੁੰਦੇ ਨਜ਼ਰ ਆ ਰਹੇ ਨੇ ਸੋ ਇਸ ਵਰਤਾਰੇ ਤੋਂ ਗੁਰੂ ਸਾਹਿਬ ਬਚਾਉਣ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਪ੍ਰੀਤ ਸਿੰਘ ਬੈਨੀਪਾਲ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਰੈਫਰੈਂਡਮ ਦੇ ਹਵਾਲੇ ਨਾਲ ਕਿ 18 ਸਤੰਬਰ ਨੂੰ ਬਰੈਂਪਟਨ ਟੋਰਾਂਟੋ ਵਿੱਚ ਹੋਏ ਖਾਲਿਸਤਾਨ ਰੈਫਰੈਂਡਮ ਨੇ ਭਾਰਤ ਸਰਕਾਰ ਦੀ ਨੀਂਦ ਜਿਹੜੀ ਹੈ ਹਰਾਮ ਕਰ ਦਿੱਤੀ ਹੈ ਖਾਲਿਸਤਾਨ ਸਮਰਥਕਾਂ ਦੀ ਭਾਰੀ ਗਿਣਤੀ ਵਿੱਚ ਰੈਫਰੈਂਡਮ ਵਿੱਚ ਸ਼ਮੂਲੀਅਤ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਕੌਮ ਖਾਲਿਸਤਾਨ ਲਈ ਦ੍ਰਿੜ ਅਤੇ ਵਚਨਬੱਧ ਹੈ ਸੋ ਇਸ ਕਾਮਯਾਬ ਰੈਫਰੈਂਡਮ ਸੰਬੰਧੀ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਪਹਿਲਾਂ ਤੇ ਇੱਕ ਦੂਜੇ ਦਾ ਹਾਲ ਚਾਲ ਪੁੱਛ ਲਈਏ ਕਿੱਦਾਂ ਰਿਹਾ ਸਾਡਾ ਵੀਕਐਂਡ ਕੀ ਹੋਇਆ ਤੁਸੀਂ ਵਿਊਅਰਸ ਨੂੰ ਜ਼ਿਆਦਾ ਸੈਡ ਟੋਨ ਦੇ ਵਿੱਚ ਗੱਲ ਕੀਤੀ ਇਹ ਹਿੱਸਾ ਹੁੰਦਾ ਹੈ ਜਦੋਂ ਹੁਣ ਸਾਵਣ ਭਾਦੋ ਗਿਆ ਅੱਸੂ ਦੀ ਸ਼ੁਰੂਆਤ ਹੈ ਮੌਸਮ ਦੇ ਵਿੱਚ ਤਬਦੀਲੀ ਹੈ ਜਿੱਥੇ ਇੱਕ ਮਿੱਠੀ ਮਿੱਠੀ ਹਵਾ ਰੁਮਕ ਰਹੀ ਹੈ ਉੱਥੇ ਵਿਚਾਰੀਆਂ ਫਲੂ ਦੀਆਂ ਵਾਇਰਸਿਸ ਵੀ ਉਹਨਾਂ ਨੂੰ ਵੀ ਮੌਕਾ ਮਿਲਿਆ ਬਾਹਰ ਆਉਣ ਦਾ ਸੋ ਉਸ ਦਾ ਅਸਰ ਜ਼ਾਹਰ ਹੈ ਕਿ ਸਾਡੀ ਵਰਜੀਨੀਆ ਵਿਜ਼ਿਟ ਵੇਲੇ ਜਿਹੜਾ ਉਹ ਸ਼ੁਰੂ ਹੋਇਆ ਔਰ ਹੌਲੀ ਹੌਲੀ ਉਸ ਨੇ ਲੈ ਕੇ ਆ ਗਏ ਲੇਕਿਨ ਔਰ ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਈਵਨ ਅਸੀਂ ਥਰਸਡੇ ਦੇ ਪ੍ਰੋਗਰਾਮ ਵੀ ਨਹੀਂ ਸੀ ਕਰ ਸਕੇ ਔਰ ਈਵਨ ਮੇਰੇ ਤੇ ਜ਼ਿਆਦਾ ਥੋੜਾ ਅਸਰ ਸੀ ਫਰਾਈਡੇ ਅਸੀਂ ਫਲਾਈ ਕਰਨਾ ਸੀ ਲੇਕਿਨ ਅਮਰਵੀਰ ਸਿੰਘ ਹੀ ਫਲਾਈ ਕੀਤਾ ਕਿਉਂਕਿ ਉਹਨਾਂ ਨੇ ਕਵਰ ਵੀ ਕਰਨਾ ਸੀ ਐਤਵਾਰ ਦਾ ਮੁੱਖ ਪ੍ਰੋਗਰਾਮ ਜਿਹੜਾ ਭੈਣ ਜੀ ਪਾਲਜੀਤ ਕੌਰ ਪੰਜਵੜ ਉਹਨਾਂ ਦੀ ਯਾਦ ਦੇ ਵਿੱਚ ਸ਼ਰਧਾਂਜਲੀ ਸਮਾਰੋਹ ਅਮਰੀਕਾ ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ 'ਚ ਸੀ ਔਰ ਉਹਦੇ 'ਚ ਉਹਨਾਂ ਨੇ ਪਾਰਟਿਸਿਪੇਟ ਵੀ ਕੀਤਾ ਔਰ ਉਹਦੀ ਕਵਰੇਜ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਸੰਗਤ ਨਾਲ ਸਾਂਝੀ ਕਰਾਂਗੇ ਉਹਨਾਂ ਨੇ ਵੀ ਸਾਡੇ ਬਿਹਾਫ ਤੇ ਦੀਵਾਨ ਨੂੰ ਐਡਰੈਸ ਕੀਤਾ ਸੋ ਸਾਡੀ ਗੈਰ ਹਾਜ਼ਰੀ ਦਾ ਮੁੱਖ ਤੌਰ ਦੇ ਉੱਤੇ ਇਹੀ ਕਾਰਨ ਸੀ ਵੀਕਐਂਡ ਦੇ ਵਿੱਚ ਜਿਹੜੀਆਂ ਇੰਪੋਰਟੈਂਟ ਗੱਲਾਂ ਔਰ ਖਾਸ ਤੌਰ ਤੇ ਰੈਫਰੈਂਡਮ ਬਰੈਂਪਟਨ ਟੋਰਾਂਟੋ ਏਰੀਆ 'ਚ ਓਨਟਾਰੀਓ 'ਚ ਜਿਸ ਨੇ ਪੰਜਾਬੀ 'ਚ ਕਹਿਣਾ ਹੋਏ ਤੇ ਧੂੜਾਂ ਪੱਟ ਦਿੱਤੀਆਂ ਉਹਦੀ ਗੱਲ ਕਰਨ ਤੋਂ ਪਹਿਲਾਂ
ਅਸੀਂ ਇਹ ਖਬਰ ਅਫਸੋਸ ਨਾਲ ਸਾਂਝੀ ਕਰ ਰਹੇ ਹਾਂ, ਹਾਲਾਂਕਿ ਵੀਕਐਂਡ ਦੇ ਉੱਤੇ ਸਭ ਨੂੰ ਤੱਕ ਇਹ ਗੱਲ ਪਹੁੰਚ ਵੀ ਗਈ ਕਿ ਸਾਡੇ ਸੀਐਟਲ ਬੇਸਡ ਵੀਰ ਸਤਪਾਲ ਸਿੰਘ ਪੁਰੇਵਾਲ ਜਿਹੜੇ ਹਮੇਸ਼ਾ ਜਿਹੜੇ ਨੇ ਉਹ ਪੰਥਕ ਏਜੰਡੇ ਨੂੰ ਲਾਈਵ ਰੱਖਦੇ ਨੇ, 24 ਆਵਰ ਹੀ ਉਹ ਜਾਗਦੇ ਹੁੰਦੇ ਨੇ ਸੋਸ਼ਲ ਮੀਡੀਆ ਤੇ ਵੀ। ਬਹੁਤ ਵੱਡਾ ਕੰਮ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਪਾਠ ਦੇ ਸੰਬੰਧ ਦੇ ਵਿੱਚ ਯੂਨੀਕੋਡ ਫੌਂਟ ਤਿਆਰ ਕਰਕੇ ਕੀਤਾ। ਉਹਨਾਂ ਦੇ ਲਈ ਇੱਕ ਪਰਿਵਾਰਕ ਔਰ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰਿਆਂ ਦੇ ਲਈ ਇਹ ਝਟਕਾ ਸੀ ਕਿ ਉਹਨਾਂ ਦਾ ਬੇਟਾ, ਛੋਟਾ ਬੇਟਾ ਜਿਨ੍ਹਾਂ ਦਾ ਨਾਮ ਪਰਮਜੀਤ ਸਿੰਘ, ਪਿਆਰ ਨਾਲ ਉਹਨਾਂ ਨੂੰ ਲਾਡੀ ਕਹਿੰਦੇ ਸੀ, ਔਰ ਉਹ IT ਸੈਕਟਰ ਦੇ ਵਿੱਚ ਚੰਗਾ ਜੌਬ ਉਹਨਾਂ ਦਾ ਸ਼ਾਰਲਟ ਜਿਹੜਾ ਨਾਰਥ ਕੈਰੋਲਾਈਨਾ 'ਚ ਸੀ। ਉਹ ਜਦੋਂ ਪ੍ਰੀਵੀਅਸ ਫਰਾਈਡੇ ਨਾਈਟ ਆਪਣੇ ਰਾਤ, ਕਿਉਂਕਿ ਜਿਹੜੇ ਕੁਝ ਜੌਬ ਰਾਤ ਨੂੰ ਜਿਹੜੇ IT ਸੈਕਟਰ ਦੇ ਖਾਸ ਤੌਰ ਤੇ ਡਿਫਰੈਂਟ ਮੁਲਕਾਂ ਦੇ ਵਿੱਚ ਸਰਵਰ ਟਾਈਮ ਜ਼ੋਨ ਨੇ, ਉਹਨਾਂ ਨੂੰ ਉਹ ਮੋਨੀਟਰ ਕਰਦਾ ਸੀ ਐਜ਼ ਏ ਹੈਡ। ਤੇ ਰਾਤ ਆਪਣੇ ਜੌਬ ਤੋਂ ਜਦੋਂ ਵਾਪਸ ਆ ਰਿਹਾ ਸੀ, ਮੋਟਰਸਾਈਕਲ ਦਾ ਸ਼ੌਕੀਨ ਸੀ, ਬਾਈਕ ਦੇ ਉੱਤੇ, ਔਰ ਉਸ ਦੇ ਵਿੱਚ ਜਿਹੜਾ ਉਹ ਇੱਕ ਗੱਡੀ ਜਿਹੜੀ ਉਹਨਾਂ ਨੂੰ ਰੋਂਦੀ ਹੋਈ ਚਲੀ ਗਈ ਔਰ ਉਹਨਾਂ ਦੀ ਮੌਕੇ ਦੇ ਉੱਤੇ ਹੀ ਮੌਤ ਹੋਈ। ਔਰ ਇਹ ਖਬਰ ਸੈਚਰਡੇ ਮਾਰਨਿੰਗ ਜਦੋਂ ਮੈਨੂੰ ਮਿਲੀ, ਬੜੇ ਸਤਪਾਲ ਸਿੰਘ ਪਰਿਵਾਰ ਉਹਨਾਂ ਨੇ ਕਾਲ ਕੀਤਾ, ਇੱਕਦਮ ਉਹਨਾਂ ਨੇ ਖੁਦ ਵੀ ਫਲਾਈ ਕੀਤਾ, ਪਰਿਵਾਰ ਵੀ, ਔਰ ਫਿਰ ਪਿਛਲੇ ਕੱਲ ਕਿਉਂਕਿ ਵਰਜੀਨੀਆ ਤੋਂ ਵੀ 6-7 ਘੰਟੇ ਦੀ ਡਰਾਈਵ ਹੈ, ਸਾਡੇ ਵੀਰ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ ਡਰਾਈਵ ਕਰਕੇ ਪਹੁੰਚੇ। ਪਰ ਉਸ ਤੋਂ ਪਹਿਲਾਂ ਖਾਸ ਤੌਰ ਤੇ ਮੈਂ ਅੱਜ ਹੀ ਇਹ ਸੋਚ ਰਿਹਾ ਸੀ ਕਿ ਟ੍ਰੈਜਡੀਜ਼ 'ਚੋਂ ਵੀ ਸਾਨੂੰ ਆਪਣਾ ਕੁਛ ਨਾ ਕੁਛ ਐਸਾ ਚੰਗਾ ਨਜ਼ਰ ਆਉਂਦਾ ਹੈ ਕਿ ਗੁਰੂ ਨਾਨਕ ਸਾਹਿਬ ਜਿੱਥੇ ਜਿੱਥੇ ਗਏ, ਹਰ ਉਦਾਸੀ ਵੇਲੇ ਪਹਿਲੀ ਉਦਾਸੀ ਤੋਂ ਹੀ ਪਹਿਲੀ ਗੱਲ ਉਹਨਾਂ ਨੇ ਲੋਕਲ ਸੰਗਤ ਨੂੰ ਕਹੀ ਕਿ ਧਰਮਸਾਲ ਬਣਾਓ। ਹੁਣ ਅੱਜ ਅਸੀਂ ਗੁਰਦੁਆਰਾ ਸਾਹਿਬ ਲਫ਼ਜ਼ ਇਸਤੇਮਾਲ ਹੁੰਦਾ ਹੈ, ਔਰ ਵੈਸੇ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ 'ਚ ਵੀ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ, ਧਰਮਸਾਲ ਲਫ਼ਜ਼। ਔਰ ਈਵਨ ਕਾਬੁਲ ਜਾਂ ਖੈਬਰ ਪਖਤੂਨਖਵਾ ਦੇ ਹਵਾਲੇ ਨਾਲ ਇੱਕ ਅਫਗਾਨ ਉੱਥੋਂ ਦੇ ਸਿੱਖ ਵੀਰ ਮੈਨੂੰ ਦੱਸ ਰਹੇ ਸੀ ਕਿ ਇੱਥੇ ਤੁਸੀਂ ਕਿਸੇ ਨੂੰ ਪੁੱਛੋਗੇ ਗੁਰਦੁਆਰੇ ਜਾਣਾ ਹੈ ਤੇ ਉਹਨਾਂ ਨੂੰ ਨਹੀਂ ਪਤਾ ਹੈ ਕੀ ਹੈ, ਕਹੋਗੇ ਵੀ ਸਿੱਖਾਂ ਦੀ ਧਰਮਸਾਲ ਜਾਣਾ ਤੇ ਉਹ ਤੁਹਾਨੂੰ ਲੈ ਆਣਗੇ, ਕਿਉਂਕਿ ਇਹ ਸਾਡਾ ਪੁਰਾਤਨ ਲਫ਼ਜ਼ ਹੈ। ਸੋ ਮੈਂ ਇਹ ਸੋਚ ਰਿਹਾ ਸੀ ਵੀ ਇਹ ਕਿੰਨੀ ਵੱਡੀ ਇੰਸਟੀਟਿਊਸ਼ਨ ਗੁਰੂ ਨੇ ਦਿੱਤੀ, ਕਿਉਂਕਿ ਜਿਉਂ ਹੀ ਇਹ ਖਬਰ ਸਤਪਾਲ ਸਿੰਘ ਪੁਰੇਵਾਲ ਉਹਨਾਂ ਨੂੰ ਸਵੇਰੇ ਪਤਾ ਲੱਗੀ, ਉਹਨਾਂ ਨੇ ਕਿਹਾ ਕਿ ਜੀ ਇਹ ਭਾਣਾ ਵਾਪਰ ਗਿਆ ਤੇ ਮੇਰੀ ਨੂੰਹ ਔਰ ਉਹਨਾਂ ਦਾ ਬੱਚਾ, ਇੱਕ ਬੇਟੀ 10 ਸਾਲ ਦੀ ਹੈ, ਛੋਟਾ ਬੇਟਾ 2 ਸਾਲ ਦਾ ਹੈ, ਵੀ ਉਹ ਇਕੱਲੇ ਨੇ। ਕੋਈ ਦੇਖੋ, ਕੋਈ ਤੁਸੀਂ ਕਿਸੇ ਨੂੰ ਜਾਣਦੇ ਹੋ ਉੱਥੇ ਨਾਰਥ ਕੈਰੋਲਾਈਨਾ ਕਿ ਉਹਨਾਂ ਤੱਕ ਕੋਈ ਪਹੁੰਚ ਕਰੇ। ਮੈਂ ਕਿਹਾ ਜੀ ਮੈਨੂੰ ਕੁਛ ਮਿੰਟ ਦਿਓ, ਕਿਉਂਕਿ ਮੈਨੂੰ ਸੀ ਕਿ ਵੀ ਅਸੀਂ ਤਾਂ ਕੁਛ ਹਫ਼ਤੇ ਪਹਿਲਾਂ ਹੀ ਜਿਹੜਾ ਨਾਰਥ ਕੈਰੋਲਾਈਨਾ 'ਚ ਕੈਂਪ ਸਾਡੇ ਵੀਰ ਕੁਲਦੀਪ ਸਿੰਘ, ਭੈਣ ਜੀ ਅੰਮ੍ਰਿਤ ਕੌਰ ਉਹਨਾਂ ਨੇ ਲਾਇਆ ਸੀ, ਉਸ ਨੂੰ ਅਸੀਂ ਕਵਰ ਵੀ ਕੀਤਾ ਸੀ TV 84 ਤੇ। ਔਰ ਮੈਂ ਕੁਲਦੀਪ ਸਿੰਘ ਹੋਰਾਂ ਨੂੰ ਕਾਲ ਕੀਤਾ, ਉਹਨਾਂ ਨੇ ਫੌਰਨ ਪਵਨਜੀਤ ਸਿੰਘ ਆਪਣੇ ਸਾਥੀਆਂ ਨੂੰ, ਔਰ ਅਗਲੇ 2-3 ਘੰਟੇ ਦੇ ਵਿੱਚ ਜਿਹੜਾ ਹੈ ਉਹ ਉਹਨਾਂ ਦੇ ਘਰ ਪਹੁੰਚ ਗਏ ਸੀ। ਬੀਬੀਆਂ ਵੀ ਉਹਨਾਂ ਦੀਆਂ ਆ ਗਈਆਂ ਸੀ, ਔਰ ਫਿਰ ਪਤਾ ਲੱਗਾ ਕਿ ਉਹਨਾਂ ਦੀ ਪਰਮਜੀਤ ਸਿੰਘ ਲਾਡੀ ਦੀ ਸਿੰਘਣੀ ਮਨਦੀਪ ਕੌਰ, ਉਹ ਲੋਕਲ ਗੁਰਦੁਆਰਾ ਸਾਹਿਬ ਹੈ, 20-25 ਪਰਿਵਾਰ ਨੇ, ਕਿ ਵੀ ਉਹਨਾਂ 'ਚ ਲਗਾਤਾਰਤਾ ਨਾਲ ਹਰ ਐਤਵਾਰ ਕਹਿੰਦੇ ਸਭ ਤੋਂ ਪਹਿਲਾਂ ਸਵੇਰੇ ਚਾਦਰਾਂ ਵਿਛਾਉਣ ਦੀ ਸੇਵਾ ਵੇਲੇ ਆ ਜਾਂਦੇ ਨੇ ਜਦੋਂ। ਸੋ ਮੈਨੂੰ ਇਹ ਮਹਿਸੂਸ ਹੋਇਆ ਕਿ ਵੀ ਅਸੀਂ ਛੋਟੀ ਜਿਹੀ ਕੌਮ ਹੈ, ਪਰ ਇਹ ਬਾਬੇ ਨੇ ਐਸੀ ਰਹਿਮਤ ਕੀਤੀ ਹੋਈ ਹੈ ਕਿ ਦੁਨੀਆ ਦਾ ਕੋਈ ਕੋਨਾ ਐਸਾ ਨਹੀਂ ਜਿੱਥੇ ਸਿੱਖ ਨਾ ਹੋਣ। ਤੇ ਜਾਂਦਿਆਂ ਜਿਹੜਾ ਪਹਿਲਾ ਕੰਮ ਅਸੀਂ ਕਰਦੇ ਹਾਂ, ਗੁਰੂ ਨੇ ਭਾਵੇਂ 36 ਹੋਰ ਕਮਜ਼ੋਰੀਆਂ ਵੀ ਹੋਣ, ਉੱਥੇ ਗੁਰਦੁਆਰਾ ਸਾਹਿਬ ਸਥਾਪਿਤ ਕਰਨਾ। ਔਰ ਕੱਲ ਜਦੋਂ ਪੁਰੇਵਾਲ ਸਾਹਿਬ ਜੀ ਕਹਿਣ ਲੱਗੇ ਵੀ ਮੈਂ ਤਾਂ ਇੰਨਾ ਟੱਚਡ ਹੈ ਕਿ ਵੀ ਇੱਕਦਮ ਇੰਨਾ ਪਰਿਵਾਰ, ਔਰ ਕੱਲ ਜਦੋਂ ਬਾਕੀ ਵੀ ਸਾਡੇ ਭਾਈ ਨਰਿੰਦਰ ਸਿੰਘ, ਭਾਈ ਰੇਸ਼ਮ ਸਿੰਘ, ਜਿਹੜੇ ਬਲਵਿੰਦਰ ਸਿੰਘ ਚੱਠਾ ਵੀ ਪਹੁੰਚੇ, ਔਰ ਸ਼ਾਮ ਨੂੰ ਕਹਿੰਦੇ ਜੀ ਘਰ 40-50 ਪ੍ਰਾਣੀ ਹੋ ਗਏ, ਸੁਖਮਨੀ ਸਾਹਿਬ ਦਾ ਪਾਠ ਕੀਤਾ। ਟ੍ਰੈਜੇਡੀ ਆਪਣੀ ਥਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਨਾ ਹੀ ਕੋਈ ਬੀਬੀ ਮਨਦੀਪ ਕੌਰ ਉਹਨਾਂ ਦਾ ਪਤੀ ਦਾ ਵਿਛੜਨਾ ਉਸ ਘਾਟੇ ਨੂੰ ਪੂਰਾ ਕਰ ਸਕਦਾ ਹੈ, ਨਾ ਹੀ ਬੱਚੇ ਔਰ ਬੱਚੀ ਜਿਹੜੇ ਕਿ ਬਿਨਾਂ ਫਾਦਰ ਤੋਂ ਨੇ ਉਹਨਾਂ ਦਾ। ਔਰ ਪੁਰੇਵਾਲ ਸਾਹਿਬ ਜਦੋਂ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਵੈਰਾਗ ਨਾ ਕਰੋ, ਕਹਿੰਦੇ ਡਾਕਟਰ ਸਾਹਿਬ ਵੱਡੇ ਵੱਡੇ ਸ਼ੌਕ ਝੱਲੇ ਨੇ, ਔਰ
ਇਹ ਦੇਖਿਆ ਨਹੀਂ ਜਾਂਦਾ ਦੇਖਿਆ ਇਹਨਾਂ ਨਹੀਂ, ਦਾ। ਬਿਲਕੁਲ। ਸੋ ਜ਼ਾਹਿਰ ਹੈ, ਔਰ ਮੈਨੂੰ ਇਹ ਖਿਆਲ ਆਇਆ ਕਿ ਭਾਈ ਇਹ ਜਦੋਂ ਇਹ ਕਿਹਾ ਜਾਂਦਾ ਹੈ ਕਿ ਮਾਪਿਓ ਲਈ ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੀ ਔਲਾਦ ਔਖਾ ਦਾ ਦੁੱਖ ਜਿਹੜਾ ਹੈ ਉਹ ਨਾ ਕਾਬਲੇ ਬਰਦਾਸ਼ਤ ਹੈ। ਜੀ ਸੋ ਅਸੀਂ ਕਿਉਂਕਿ ਮੈਂ ਤਾਂ ਬਹੁਤ ਪਹਿਲਾਂ ਪਰਮਜੀਤ ਸਿੰਘ ਲਾਡੀ ਜਦੋਂ ਯੂਨੀਵਰਸਿਟੀ ਸਟੂਡੈਂਟ ਸੀ ਉਸ ਨੂੰ ਬੜਾ ਬ੍ਰਿਲੀਅੰਟ, ਔਰ ਮੈਂ ਹਾਲਾਂ ਉਹਨਾਂ ਦੇ ਵਿਰਾਗ ਦੇ ਵਿੱਚ ਹੀ ਸਨ ਅੱਜ ਵੀ ਸਤਪਾਲ ਸਿੰਘ ਪੁਰੇਵਾਲ, ਔਰ ਅੱਜ ਉਹ ਸਾਰੀ ਫੈਮਿਲੀ, ਕਿਉਂਕਿ ਇਹ ਐਕਸੀਡੈਂਟ ਸੈਚਰਡੇ ਵਾਪਰਿਆ, ਮੰਡੇ ਜਿਹੜੀ ਹੈ ਡੈਡ ਬਾਡੀ ਰਿਲੀਜ਼ ਕੀਤੀ ਔਰ ਉਹਨਾਂ ਨੇ ਫੈਸਲਾ ਹੀ ਕੀਤਾ ਵੀ ਸੀਐਟਲ ਹੀ ਕ੍ਰੀਮੇਟ ਕਰਨਾ। ਸੋ ਕਾਲੀ 'ਚ ਵੀ ਸਨ ਔਰ ਵਿਰਾਗ 'ਚ ਵੀ ਸਨ, ਪਰ ਮੈਂ ਕਿਹਾ ਵੀ ਤੁਸੀਂ ਕੁਛ ਨਾ ਕੁਛ ਆਪਣੇ ਬੇਟੇ ਬਾਰੇ ਜ਼ਰੂਰ ਲਿਖੋ, ਵੀ ਮੈਨੂੰ ਤਾਂ ਪਤਾ ਹੀ ਹੈ ਜਿੰਨਾ ਕਿ। ਔਰ ਉਹੀ ਮੈਨੂੰ ਯਾਦ ਹੈ ਕਿ ਵੀ ਜਦੋਂ ਪਹਿਲੀ ਵਾਰ ਮੈਂ ਇਹਨਾਂ ਦੇ ਘਰ ਗਿਆ, ਯੰਗ ਸੀ ਅਜੇ, ਨਵਾਂ ਯੂਨੀਵਰਸਿਟੀ ਗਿਆ ਸੀ, ਔਰ ਇਹਨੇ ਪੂਰਾ ਖਾਲਿਸਤਾਨ ਦੇ ਉੱਤੇ ਆਰਗੂਮੈਂਟ ਕੀਤਾ, ਪੂਰਾ ਵਿਦ ਫੈਕਟਸ ਜਿਹੜੇ ਉਹਦੇ ਸਵਾਲ ਵੀ ਸੀ। ਤੇ ਮੈਂ ਪੁਰੇਵਾਲ ਸਾਹਿਬ ਨੂੰ ਕਿਹਾ, ਮੈਂ ਕਿਹਾ ਇਹ ਤੁਹਾਡੇ ਵਾਂਗ ਪੂਰਾ ਖੋਜੀ ਔਰ ਪੂਰਾ ਜਿਹੜਾ ਹੈ ਉਹ ਬਿਨਾਂ ਜਦੋਂ ਤੱਕ ਉਹਦੀ ਤਸੱਲੀ ਨਾ ਹੋਏ ਮੰਨਣ ਵਾਲਾ ਨਹੀਂ। ਔਰ ਉਹਨਾਂ ਨੇ ਅੱਜ ਆਪਣੀ ਲਿਖਤ 'ਚ ਵੀ ਕਿਹਾ ਕਿ ਭਾਈ ਉਹਨਾਂ ਨੇ ਬੇਟੇ ਨੇ ਕਿਵੇਂ ਹਾਈ ਸਕੂਲ ਦੇ ਵਿੱਚ ਹੁੰਦਿਆਂ ਹੀ ਕੰਪਿਊਟਰ ਅਸੈਂਬਲ ਕਰਨਾ ਔਰ ਦੂਸਰਾ ਉਹਦੇ ਪਾਰਟਸ ਬਾਏ ਕਰਕੇ ਕਿੰਨਿਆਂ ਨੂੰ ਉਹਨਾਂ ਨੇ ਚੀਪ ਕੰਪਿਊਟਰ ਬਣਾ ਕੇ ਦਿੱਤੇ, ਔਰ ਹੁਣ ਵੀ ਪੂਰਾ ਇਨੋਵੇਟਿਵ। ਔਰ ਆਪਣੀ ਯੂਨੀਵਰਸਿਟੀ ਪੀਰੀਅਡ ਦੇ ਵਿੱਚ, ਕਿਉਂਕਿ ਉਹਦੀ ਜਿਹੜੀ ਐਜੂਕੇਸ਼ਨ ਹੈ ਉਹ ਪੁਲਮੈਨ ਯੂਨੀਵਰਸਿਟੀ ਦੇ ਵਿੱਚ ਹੋਈ, ਔਰ ਉੱਥੇ ਕਿਸੇ ਪ੍ਰੋਫੈਸਰ ਨੇ ਕੋਈ ਵੀ ਐਸੀ ਡਿਸਕਸ਼ਨ ਸੰਤ ਪਿੰਡਾਂ ਵਾਲਿਆਂ ਬਾਰੇ ਆਪ ਲਫ਼ਜ਼ ਕਹੇ ਜੋ ਕਿ ਇੱਥੋਂ ਦੇ ਜੋ ਇੰਡੀਅਨ ਮੀਡੀਆ ਦਾ ਹੈ, ਔਰ ਉਹਨੇ ਉਹਦੇ ਨਾਲ ਆਰਗੂ ਕੀਤਾ, ਪ੍ਰੋਪਰ ਇੱਕ ਰਿਸਰਚ ਪੇਪਰ ਲਿਖਿਆ ਔਰ ਉਹਨੂੰ ਆਪਣੀ ਗੱਲ ਵਾਪਸ ਲੈਣ ਤੇ ਮਜਬੂਰ ਕੀਤਾ। ਸੋ ਇਸ ਲੈਵਲ ਦਾ ਨੌਜਵਾਨ, ਔਰ ਆਪਣੇ ਫੀਲਡ 'ਚ ਹੁਣ ਉਹ ਵੈਲਜ਼ ਫਾਰਗੋ ਬੈਂਕ ਦੇ ਵਿੱਚ 6 ਸਾਲਾਂ ਤੋਂ ਆਈਟੀ ਡਿਪਾਰਟਮੈਂਟ ਦੇ ਵਿੱਚ ਇੱਕ ਚੰਗੇ ਜੌਬ ਤੇ ਸੀ। ਸੋ ਇਹ ਇੱਕ ਬਹੁਤ ਵੱਡਾ ਲਾਸ ਹੈ, ਬਿਲਕੁਲ ਨਾ ਪੂਰਾ ਹੋਣ ਵਾਲਾ। ਸਾਡੇ ਕੋਲ ਹਮਦਰਦੀ ਦੇ 4 ਅਲਫਾਜ਼ ਤੋਂ ਬਿਨਾ ਹੋਰ ਕੀ ਹੈ, ਜਾਂ ਗੁਰੂ ਚਰਨਾਂ 'ਚ ਅਰਦਾਸ ਹੀ ਹੈ ਕਿ ਸਤਿਗੁਰੂ ਰਹਿਮਤ ਕਰਨ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਨ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਮਹਾਰਾਜ ਬੇਟਾ ਪਰਮਜੀਤ ਸਿੰਘ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ, ਪਰਿਵਾਰ ਨੂੰ ਔਰ ਖਾਸ ਤੌਰ ਤੇ ਬੱਚਿਆਂ ਨੂੰ, ਸਿੰਘਣੀ ਨੂੰ ਭਾਣਾ ਮੰਨਣ ਦਾ ਵੀ ਔਰ ਹਿੰਮਤ ਦੇ ਨਾਲ ਜ਼ਿੰਦਗੀ ਜੀਣ ਦਾ ਬਲ ਵੀ ਬਖਸ਼ਣ। ਅੱਜ ਜਦੋਂ ਸਵੇਰੇ ਸੋਸ਼ਲ ਮੀਡੀਆ ਖੋਲ੍ਹਿਆ ਔਰ ਇੱਕ ਖਬਰ ਜਿਹੜੀ ਬੜੀ ਤੇਜ਼ੀ ਨਾਲ ਗਰਦਿਸ਼ ਕਰ ਰਹੀ ਸੀ, ਹਾਲਾਂਕਿ ਬਾਅਦ ਦੇ ਵਿੱਚ ਜਦੋਂ ਅਸੀਂ ਆਪਣੇ ਲੈਵਲ ਤੇ ਕਨਫਰਮ ਕੀਤਾ ਉਹ ਝੂਠੀ ਖਬਰ ਸੀ, ਪਰ ਬਹੁਤ ਪਾਸਿਓਂ ਸ਼ਰਧਾਂਜਲੀਆਂ ਵੀ ਆ ਗਈਆਂ ਸੀ ਕਿ ਨਾਨਕਸ਼ਾਹੀ ਕੈਲੰਡਰ ਦੇ ਫਾਦਰ ਸਰਪਾਲ ਸਿੰਘ ਪੁਰੇਵਾਲ ਚੜ੍ਹਾਈ ਕਰ ਗਏ ਨੇ। ਹਾਲਾਂਕਿ ਮੈਨੂੰ ਪਤਾ ਹੈ ਪਿਛਲੇ ਕੁਝ ਹਫ਼ਤਿਆਂ ਤੋਂ ਉਹ ਕ੍ਰਿਟੀਕਲ ਕੰਡੀਸ਼ਨ 'ਚ ਨੇ, ਹਸਪੀਟਲਾਈਜ਼ਡ ਨੇ। ਉਹਨਾਂ ਦੇ ਨਾਲ ਮਹੀਨਾ ਕੁ ਪਹਿਲਾਂ ਹੀ ਮੇਰੀ ਗੱਲਬਾਤ ਵੀ ਹੋਈ, ਔਰ ਇਸ ਖਬਰ ਤੋਂ ਬਾਅਦ ਇੱਕਦਮ ਚਾਰ ਚੁਫੇਰੇ ਸ਼ਰਧਾਂਜਲੀਆਂ। ਔਰ ਉਹਦੇ ਤੋਂ ਇੱਕ ਗੱਲ ਦੀ ਤਸੱਲੀ ਤਾਂ ਹੋਈ ਕਿ ਜਿਹੜੇ ਲੋਕ ਜਿਉਂਦੇ ਜੀ ਜ਼ੁਬਾਨ ਨਹੀਂ ਖੋਲ੍ਹਦੇ ਜਦੋਂ ਕਿ ਨੈਗੇਟਿਵ ਫੋਰਸਿਸ ਅਟੈਕ ਕਰ ਰਹੀਆਂ ਹੁੰਦੀਆਂ, ਬਹੁਤ ਵੱਡੇ ਹਿੱਸੇ ਨੂੰ ਇਹ ਰਿਅਲਾਈਜੇਸ਼ਨ ਤਾਂ ਹੈ ਕਿ ਭਾਈ ਉਹਨਾਂ ਨੇ ਕਿੰਨਾ ਵੱਡਾ ਕੰਮ ਕੀਤਾ। ਸਿੱਖ ਕੌਮ ਦੀ ਆਪਣੀ ਅਡਰੀ ਹਸਤੀ ਦੀ ਸਟਰਗਲ ਦੇ ਵਿੱਚ ਇੱਕ ਯੂਨੀਕ ਕੈਲੰਡਰ ਜਿਹੜਾ 2003 ਦੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ ਇੰਪਲੀਮੈਂਟ ਹੋਇਆ, ਭਾਵੇਂ ਉਹਨੂੰ ਕਿਵੇਂ 6-7 ਸਾਲ ਬਾਅਦ ਸੋਧਾਂ ਦੇ ਨਾਂ ਥੱਲੇ ਉਹਦਾ ਫੇਰ ਹਿੰਦੂਕਰਨ ਕਰ ਦਿੱਤਾ ਗਿਆ, ਪਰ ਇਹ ਰੱਬ ਦੀ ਜਿਹੜੀ ਹੈ ਰਹਿਮਤ ਹੈ ਕਿ ਇਸ ਸਭ ਦੇ ਬਾਵਜੂਦ ਪਾਲ ਸਿੰਘ ਪੁਰੇਵਾਲ ਨਾ ਉਹਨਾਂ ਨੇ ਕਦੇ ਦਲੀਲ ਦਾ ਪੱਲਾ ਛੱਡਿਆ, ਨਾ ਕਿਸੇ ਪ੍ਰਤੀ ਕੁੜਿੱਤਣ ਰੱਖੀ। ਹਾਲਾਂ ਲਾਸਟ ਕਨਵਰਸੇਸ਼ਨ ਜਿਹੜੀ ਉਹਨਾਂ ਦੇ ਨਾਲ ਹੋਈ ਉਹਦੇ 'ਚ ਉਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਅਰਦਾਸ ਕਰੋ ਕਿ ਗੁਰੂ ਹੁਣ ਜੀਵਨ ਸਫਰ, ਮੈਂ ਇੰਨੀ ਉਮਰ ਦਾ ਹੋ ਗਿਆ ਤੇ ਹੁਣ ਕੋਈ ਕੰਮਕਾਰ ਕਰਨ ਵਾਲਾ ਤਾਂ ਹੈ ਨਹੀਂ। ਤੇ ਮੈਂ ਕਿਹਾ ਨਹੀਂ ਪੁਰੇਵਾਲ ਸਾਹਿਬ ਇਵੇਂ ਨਹੀਂ ਹੈ, ਗੁਰੂ ਤੁਹਾਨੂੰ ਤੰਦਰੁਸਤੀ ਦੇਣ। ਔਰ ਜਿਉਂ ਹੀ ਇਹ ਖਬਰ ਘੁੰਮੀ, ਮੈਂ ਉਹਨਾਂ ਦਾ ਬੇਟਾ ਵੱਡਾ ਜਿਹੜਾ UK ਬੇਸਡ ਹੈ, ਉਹ ਕੰਪਿਊਟਰ ਦੀ ਦੁਨੀਆ ਦਾ ਆਪਣੇ ਲੈਵਲ ਦੇ ਉੱਤੇ ਇੱਕ ਐਕਸਪਰਟ ਹੈ ਇੰਟਰਨੈਸ਼ਨਲ, ਉਹਨਾਂ ਦੇ ਨਾਲ ਗੱਲਬਾਤ ਹੋਈ। ਉਹਨਾਂ ਨੇ ਕਿਹਾ ਜੀ ਇਹ ਖਬਰ ਠੀਕ ਨਹੀਂ ਹੈ, ਉਹ ਕ੍ਰਿਟੀਕਲ ਚੱਲ ਰਹੇ ਨੇ। ਉਹਨਾਂ ਨੇ ਕਿਹਾ ਮੈਂ ਹੁਣੇ ਹੀ ਹਸਪੀਟਲ ਤੋਂ ਆਇਆ ਪਰ ਉਹ ਠੀਕ ਠਾਕ ਨੇ। ਬਾਅਦ ਦੇ ਵਿੱਚ ਇਸ ਖਬਰ ਦੀ ਸੁਧਾਈ ਹੋਈ ਔਰ ਸਾਰਿਆਂ ਨੇ ਮਾਫੀ ਵੀ ਮੰਗੀ, ਪਰ ਇਹ ਵੀ ਇੱਕ ਸੋਸ਼ਲ ਮੀਡੀਆ ਤੇ ਵੀ ਔਰ ਅਦਰਵਾਈਜ਼ ਅੱਜ ਕੱਲ੍ਹ ਜਿਹੜੀ ਇੱਕ ਦੂਜੇ ਤੋਂ ਅੱਗੇ ਜਾ ਕੇ ਵੱਧ ਲਾਈਕਸ ਲੈਣ ਜਾਂ YouTube ਤੇ ਪੈਸੇ ਬਣਾਉਣ ਦਾ ਜਿਹੜੀ ਲਾਲਚ ਨੇ, ਫੇਕ ਖਬਰਾਂ ਜਿਹੜੀਆਂ ਨੇ ਉਹਨਾਂ ਨੂੰ
बिना कन्फर्म किए। और ये कला एक नहीं, बहुत सारे सोर्सेज तो ये खबर सामने आई, लेकिन मैनू हमेशा ये होंदा कि बई मैं क्या नहीं, इनू पहला कन्फर्म किया जाए और इन द मीन टाइम उन्हां वल्लों भी बाकियां वल्लों भी क्लैरिफिकेशन आई। हालांकि किसी उस सियाणे बंदे नाल जुड़ी गल बारे कहा जाता है कि उसते जदों मौत की खबर दी गई तो उसने कहा कि भी द न्यूज़ ऑफ माई डेथ इज़ लिटल बिट एग्जैजरेटेड, कि जरा वधा के दसी गई है। तो वैसे असी आम च कहते हैं भी जिदे बारे कहा जाए कि भाई कि ये हो गया तो उहदी उम्र वध जाती है। सो असी वो ठीक है कि इस वेले उन्हां दी क्रिटिकल हालत है, जिवें सतगुरु का भाणा हुंदा है, पर ये भी असी दसते ही है कि जिन्हां तक ये खबर पहला पहुंची है ये खबर दुरुस्त नहीं है। हुण असी जिहड़ा गल उस फखर की करिए जिसनूं तुसीं कहा कि भाई भारत सरकार की नींद हराम कर दी है। वैसे हराम भी है और नींद उड़ भी गई है, लेकिन मैं ये देखदा है कि भी असी 21वीं सदी च हैं, जिस किन्ना जदों न्यूज़ की गल हुंदी है 800 चैनल भारत दे ने जिहड़ा दिन रात झूठ चरण करते हैं। कैनेडियन मेन स्ट्रीम मीडिया दे विच भी जे देखिए टोरंटो स्टार, ग्लोब एंड मेल और किन्ने टीवी चैनल, प्रिंट मीडिया दूजा तीजा किवें खबरां गायब कीतियां। और ब्राह्मणवादियों का जे तुसी एक वैपन देखो जिहड़ा चाणक्य तो ही निकलदा है कि झूठ नूं इन्ना वड्डा बोलो, इन्ना वड्डा बना के पेश करो और बार बार बोलो कि भी लोगों को लगन लग जाए भी ये झूठ नहीं हो सकता। तो दूसरे पासे उहदा उही है कि बई जदों तुसीं कुछ ऐसा सच सामने है, कुछ वापर रहा, उन्होंने गोल कर दो कि बई तुसीं ना तुसीं देखिया, नीदर यू हैव सीन इट नॉर यू हैव हर्ड इट, उन्होंने गायब कर दो, मिट्टी पाओ कर दो, उन्होंने कवर अप कर दो, उस सच नूं दबा दो बिल्कुल ही। और मैं समझदा भी उन्हां दा विद इन इंडिया समझ आ सकता है, उन्हां दा कंट्रोल है, जिन्हों मर्जी साध बना देण, जिन्हों मर्जी चोर बना देण, एजेंसियां उन्हां दे कोल ने। पर कैनेडियन मेन स्ट्रीम मीडिया ते जदों असीं ये सारे पीरीयड च पिछले लगभग 38 सालों तो मीडिया का रोल कैनेडा च देखते हैं, खास तौर पर एयर इंडिया के हवाले नाल, फिर ये गल समझ लैनी चाहिए है कि किवें असीं वाशिंगटन पोस्ट की गल कीती सी कि किवें एक हिंदू तवी जिहड़ी है जर्नलिस्ट की स्टोरी प्लांट हुंदी है, हिंदू फोबिया और वो खालिस्तानियों के खाते च पाने की गल हुंदी है कि जी फलां यूनियन सिटी दे मैकडोनल के पता नहीं टाको बैल ते फलाने जो ने हिंदू नूं ये कहा तो फलाना कहा तो टिमका कहा। उदों मैनू लग्या भी इस लैवल तक पहुँच गए ने। तो समझ आ सकती है कई बार पेड कॉलमनिस्ट जिहड़े ने, और इस वेले क्योंकि प्रिंट मीडिया का थल्ला लगा है फाइनैशियली, सोशल मीडिया ने बहुत सारा जिहड़ा है वो इन्हां दी बिजनेस खो लई है। अमरीका च बारिंग वॉल स्ट्रीट जर्नल कोई पैसे नहीं बना रहे, इंक्लूडिंग न्यूयॉर्क टाइम्स, सब घाटे च ने, इन्हां कोल एंडोमेंट्स ने जिहदे थल्ले सर्वाइव कर रहे हैं। लेकिन कोई इन्नी वड्डी हैपनिंग हुंदी है, 1.5 लाख बंदा सड़कों के उत्ते उतरिया होया है, एक एडा वड्डा इशू जिसनूं इंडियन गवर्नमेंट ने किस लैवल तक लिजा के सारे पीरीयड दे विच दहशतगर्दी नाल जोड़न की कोशिश की, सिक्स फॉर जस्टिस नूं, उन्हां दे एक्टिविस्ट नूं, उन्हां दे अगेंस्ट झूठे केस, फिर इंडियन गवर्नमेंट का ऑफिशियल प्रोटेस्ट कि जी इनू रोको इस रेफरेंडम 2020 नूं और इस सारे नूं। हुण इस सब दे चलदे और बहुत बार हालांकि कहा जाता है कि भी ये पिक्चर सेज 1000 वर्ड्स, और दर्शक जदों असी गलबात कर रहे हैं क्योंकि बहुतियां ने तो कल लाइव ही देखा है, फिर भी जिन्हां तक साडी आवाज़ पहुँचती है और क्योंकि साडी जिहड़ी व्यूअरशिप है ग्लोबल है, उन्हां थावां तक भी जिथे अदरवाइज शायद लाइव वालियां दी पहले लैवल ते पहुँच नहीं हुंदी, सो उन्हां पिक्चर्स नूं देख सकते हैं क्योंकि अजकल ड्रोन टैक्नोलॉजी और ये सारे दे नाल तुसीं तां एक व्यू तो अंदाज़ा ला लैंदे हो भी की हैगा, एक झलक तो अंदाज़ा हो जाता है। हुण इन्नी वड्डी खबर नूं किवें सुप्रैस किया गया कि इस नूं तुसीं अदर दैन सोशल मीडिया जां कुछ पाकिस्तानी मीडिया जिन्हां दे विच एक्सप्रैस न्यूज़ दा एक्सप्रैस ट्रिब्यून, इन्हां तो इलावा तुहानूं किते भी किथे इन्हां दीयां PTI, UNI, एसोसिएटेड प्रैस, रॉयटर
यानी किस चलाकी दे नाल इस खबर नूं दबाया गया। हुण हकीकत ये है कि भी जिवें ये चल ही रहा सी पूरा कैंपेन, और मैं जदों ईवन ये गल लगातारता दे नाल सिक्स फॉर जस्टिस दी यूथफुल टीम फुल ऑफ एनर्जी, और जिवें उन्होंने इस कैंपेन नूं रन किया, और ये कोई शक नहीं है कि शुरुआत लंडन तो हुई, यूके तो, उदों भी भारतीय हालांकि किसान मूवमेंट उत्थे चल रही सी, और एजेंसियां दी नींद हराम करने वाली गल सी कि जिन्नी वड्डी गिणती लंडन दे विच सिख वोट दे लई निकले। फिर असी देखते हैं कि पैरिस दे विच, इटली दे विच थां थां ते होया। हुण नॉर्थ अमेरिका जिहड़ा है, और उहदे च क्योंकि उसका पहला पड़ाव टोरंटो तो ही होया, ब्रैम्पटन दे विच इस नूं उन्हां ने प्रॉपर जिहड़ा एक थां नियत कीती हुई सी, और उस दे उत्ते बड़ी मेहनत दे नाल टीम सारी काम कर रही सी लगातारता दे नाल। और इस तक जे असी एक पासे जिथे सिक्स फॉर जस्टिस की टीम बड़े सिस्टमैटिक तरीके दे नाल उन्होंने जिहड़ा सारे गुरुद्वारा साहबान आले दुआले दे भी कवर किते, झंडियां दा एक सिरे तो दूसरे सिरे तक मैं टोरंटो अपनी विजिट वेले देखिया, ईवन आबादियां च घरां दे बाहर भी जिवें चार चफेरा खालिस्तान दे झंडे जिहड़े ने सी वेरी प्रोफैशनली, और एक सौखा नहीं हुंदा, और वड्डे एक बजट का काम है। फिर उन्होंने एक जिवें तुसी एक्सलरेशन डिवेलप करदे हो, जिवें तुसी ईवन गड्डी चलाण लगे पहला दूजा तीजा रेस दिंदे हो, एक हर चीज़ का जदों तुसी एक केस प्रिपेयर करते हो, ईवन तुसी अदालतां दे विच भी देखो कि भी जदों वकील शुरू करता है वो अपना सधारण तो फिर वो हौली हौली जिहड़ा उन्हें आर्गूमेंट लिया हुंदा उन्होंने बिल्ट करता है, और उनका टॉप गेयर दे उत्ते आके उनका टॉप जिहड़ा उहदा आर्गूमेंट हुंदा है उन्होंने पता हुंदा है कि फाइनली जज दे माइंड च बाकी सारी डिबेट तो बाद जिहड़े उन्हें एंड दे विच चीदा चीदा नुकते देने ने उन्हां दे उत्ते गल आके मुकनी है। सो लास्ट जदों उन्होंने कार रैली पिछले दिनों दे विच कीती, उस तो पहला गुरुद्वारियां च लगातार वॉलंटियर जाते रहे, और हर थां ते मौजूदगी झंडियां दे नाल, और सोशल मीडिया हालां बहुत सारे पेजिज उन्होंने भी बैन कर दिते जाते हैं, जिवें दा वो सारा एटीट्यूड है। इहदे बावजूद देखो तुसी अपने वालों मेहनत करते हो, आस भी हुंदी है, तुसी टैंपरेचर भी महसूस करते हो, पर स्टिल जदों तक कोई हकीकत सामने नहीं आती, ईवन असी घरां च भी देखते हैं जदों तुसी विआह शादी रखते हो, भावें इत्थे इन्ने रिसोर्स दूजे हुंदे ने, पर जदों तक फाइनल डे नहीं आता तुसी यू कीप द फिंगर्स क्रॉस्ड कि सब कुछ ठीक ठाक वापर जाए। और मैं ये देख रहा भी एक पासे इधरों जदों कि एक क्लाइमैक्स बिल्ट हो रहा सी, कॉल सी सिख संगतां दे लई कि भाई आओ, इंटरनेशनल स्टूडेंट्स भी उहदी जिहड़ा है उन्हां नूं भन्नण दे लई जिवें उन्होंने आ जोगिंदर बासी वर्गे जड़े टुचे जड़े ने दुमछले वो खड़े करके अपना उन्होंने मीडिया कैंपेन काउंटर शुरू किया होया सी जी नहीं इत्थे तो कोई चाहता नहीं और इहदा तो कोई फायदा नहीं तो कोई दूसरा नहीं। लेकिन जिहड़ी गल असी पिछले हफ्ते के प्रोग्राम च भी कही सी कि भी एक पार्ट सानू फीयर सी कि ये कोई ना कोई वायलेंस क्रिएट एक और डिप्लोमैटिकली इंडियन गवर्नमेंट का प्रैशर जिहड़ा कैनेडियन गवर्नमेंट ते पूरा उन्होंने बिल्ड किया होया सी कि भी रेफरेंडम के उत्ते पाबंदी लाओ। हुण इस सारे दे नाल वायलेंस दीयां घटनावां जिहड़ियां असीं देखियां जिहड़ियां कि मीडिया च ऐन जदों कि डेट 18 तरीक बीते कल दी सामने आ रही सी कि उन्होंने जिहड़ियां दो तीन खबरां उस हवाले दे नाल लगियां उहदे च एक तां सी कि उन्होंने किवें उन्होंने कहा जी एंटाई इंडिया ग्रैफिटी बाई कैनेडियन खालिस्तानी एक्सट्रीमिस्ट ऑन स्वामी नारायण टैंपल इन टोरंटो 15 सितंबर की खबर कि जी वो स्वामी नारायण टैंपल ते खालिस्तान की ग्रैफिटी लिखती खालिस्तान जिंदाबाद लिखता है बड़ा प्रोटेस्ट ये वो उन्होंने एम्बैसियां कौंसलेटां ने। फिर असी ईवन हालां जदों असी डायस्पोरा सिखां की गल करते हैं इस गल का ध्यान रहे कि इन्हां दा सारे डायस्पोरा सैल एक्टिव ने। हुण टैंपल अटैक्ड इन यूके इज लाइसेस्टर आफ्टर इंडिया पाकिस्तान एशिया कप मैच। हुण इंडिया पाकिस्तान होए मुल्कां दे होण टकराअ हुंदे ने लेकिन उन्होंने भी इन्हां ने इस किस्म का बनाने की कोशिश की कि जी जिवें इंडियन जिहड़े ने वो एट द रिसीविंग एंड ने बाहर और उहदे च दूजी इंडियन मिशन कंडेम्स वायलेंस टैंपल अटैक इन यूके। हालांकि उहदे एक डिफरेंट वो सारे दा है
ਲੇਕਿਨ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਐਜ਼ ਇਫ ਜਿਹੜਾ ਇੰਡੀਅਨਸ ਨੇ ਜਾਂ ਇੰਡੀਆ ਹੈ ਉਹ ਐਜ਼ ਏ ਵਿਕਟਮ ਹੈ। ਔਰ ਇਸ ਸਾਰੇ ਦੇ ਨਾਲ ਚੱਲਦੇ ਆ ਫਿਰ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਮੌਕੇ ਦੇ ਉੱਤੇ ਆ ਕੇ ਖਾਲਿਸਤਾਨ ਦੇ ਈਵਨ ਜਿਹੜੇ ਉਹਨੂੰ ਫਾੜਿਆ, ਉਸ ਜਿਹੜੇ ਪਲੈਕੇਟ ਲੱਗੇ ਹੋਏ ਸੀਗੇ ਰੈਫਰੈਂਡਮ ਦੇ, ਔਰ ਇਸ ਕਿਸਮ ਦੀ ਖਬਰ ਵੀ ਸਾਹਮਣੇ ਆਈ ਔਰ ਬਾਅਦ 'ਚ ਆਇਆ। ਔਰ ਇਹ ਈਵਨ ਡਾਕਟਰ ਬਖਸ਼ੀਸ਼ ਸਿੰਘ ਹੋਰਾਂ ਦੀ ਪ੍ਰੈਸ ਸਟੇਟਮੈਂਟ ਇੱਕ ਦਿਨ ਪਹਿਲਾਂ ਵੀ ਸੀ ਕਿ ਵੀ ਕੈਨੇਡੀਅਨ ਪੁਲਿਸ ਹੈਡ ਅਰੈਸਟਡ ਐਨ ਇੰਡੀਅਨ ਸਿਟੀਜ਼ਨ ਹੂ ਟੋਰ ਅਪ ਏ ਪੋਸਟਰ ਅਬਾਊਟ ਖਾਲਿਸਤਾਨ ਰੈਫਰੈਂਡਮ। ਉਸ ਤੋਂ ਪਹਿਲਾਂ ਪੀਲ ਪੁਲਿਸ ਨੇ ਕਿਹਾ ਸੀ ਜੀ ਕਿ ਸਾਨੂੰ ਦੱਸਿਆ ਜਾਏ ਕਿ ਕੋਈ ਇਸ ਸਾਰੇ ਦੇ ਵਿੱਚ ਕੌਣ ਇਨਵੋਲਵ ਹੈ ਜਾਂ ਕੀ ਹੈ ਇਹ ਸਾਰੇ ਦਾ। ਸੋ ਇਹ ਉਹਨਾਂ ਵੱਲੋਂ ਪ੍ਰੋਪਰਲੀ ਜਿਹੜਾ ਇਸ ਕਿਸਮ ਦਾ ਮਾਹੌਲ ਤਿਆਰ ਕੀਤਾ ਗਿਆ ਸੀ। ਲੇਕਿਨ ਮੈਂ ਸਮਝਦਾ ਵੀ ਅਗੇਨ ਮੇਰਾ ਤਾਂ ਹਮੇਸ਼ਾ ਹੀ ਆਪਣੀ ਕੌਮ ਦੇ ਉੱਤੇ ਫੇਥ ਹੈ। ਗੁਰੂ ਦੀ ਕਲਾ ਪੰਥ ਦੇ ਵਿੱਚ ਵਾਪਰਦੀ ਹੈ। ਪੰਥ ਹਮੇਸ਼ਾ ਜਿਹਨੇ ਵੀ ਹਮੇਸ਼ਾ ਮੇਰਾ ਇਹ ਮੈਂ ਅਕਸਰ ਹੈ ਤਾਂ ਸਰ ਕਪੂਰ ਸਿੰਘ ਹੋਰਾਂ ਦੀ ਇਹ ਕਹੀ ਹੋਈ ਗੱਲ, ਪਰ ਮੈਨੂੰ ਇਹ ਬਹੁਤ ਚੰਗੀ ਲੱਗਦੀ ਔਰ ਮੈਂ ਰਿਪੀਟ ਵੀ ਕਰਦਾ ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ, ਟਿਊਨਿੰਗ ਕੀਤੀ ਜਾਂਦੀ ਹੈ। ਖਾਲਸਾ ਇੱਕ ਐਸਾ ਸਾਜ਼ ਹੈ ਜਿਸ ਦੀ ਟਿਊਨਿੰਗ 10ਵੇਂ ਪਾਤਸ਼ਾਹ ਨੇ ਕੀਤੀ ਹੋਈ ਹੈ। ਸਿਰਫ ਠੀਕ ਸੁਰ ਤੇ ਉਂਗਲ ਰੱਖਣ ਦੀ ਲੋੜ ਹੈ, ਇਸ ਸਾਜ਼ ਨੇ ਗੁੰਜਾਰਾਂ ਪਾ ਦੇਣੀਆਂ ਨੇ। ਸੋ ਉਹ ਅਸੀਂ ਜੇ ਗੁਰੂ ਸਾਹਿਬ ਤੋਂ ਇੱਕਦਮ ਬਾਅਦ ਬਾਬਾ ਬੰਦਾ ਸਿੰਘ ਬਹਾਦਰ, ਫਿਰ ਮਿਸਲਾਂ ਦਾ ਪੀਰੀਅਡ, ਜਾਂ 1980 ਤੱਕ ਪਹੁੰਚਦੇ ਹਾਂ ਸਾਂ ਜਰਨੈਲ ਸਿੰਘ ਭਿੰਡਰਾਂਵਾਲੇ, ਜਾਂ ਹੁਣ ਜਦੋਂ ਅਸੀਂ ਕੌਮੀ ਆਜ਼ਾਦੀ ਦੇ ਸੰਘਰਸ਼ ਦੀ ਗੱਲ ਕਰ ਰਹੇ ਹਾਂ, ਖਾਲਿਸਤਾਨ ਦੇ ਅਸੀਂ ਹਵਾਲੇ ਨਾਲ ਗੱਲ ਕਰ ਰਹੇ ਹਾਂ, 38 ਸਾਲਾਂ ਦੀ ਇਸ ਦੇ ਪਿੱਛੇ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਪੁੱਤਰ ਸਪੁੱਤਰੀਆਂ ਦੀਆਂ ਸ਼ਹਾਦਤਾਂ ਨੇ। ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਨੌਜਵਾਨ ਜਿਹੜੇ ਜੋਧਪੁਰ ਤੋਂ ਜੇ 84 ਤੋਂ ਸ਼ੁਰੂ ਕਰੀਏ ਤੇ ਅੱਜ ਵੀ ਤਿਹਾੜ ਜੇਲ੍ਹ 'ਚ ਜਥੇਦਾਰ ਜਗਤਾਰ ਸਿੰਘ ਹਵਾਰਾ, ਪੰਜਾਬ ਦੀਆਂ ਜੇਲ੍ਹਾਂ, ਔਰ ਕਿੰਨਿਆਂ ਨੇ ਸਫ਼ਰ ਕੀਤਾ। ਬਿਲਕੁਲ ਕਿੰਨੇ ਉਹ ਜਿਨ੍ਹਾਂ ਨੇ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ, ਔਰ ਪਰਿਵਾਰਾਂ ਕਿੰਨਿਆਂ ਨੇ ਸਫ਼ਰ ਕੀਤਾ। ਔਰ ਕਿੰਨੇ ਉਹ ਨੇ ਜਿਨ੍ਹਾਂ ਨੇ ਐਗਜ਼ਾਈਲ ਦੀ ਜ਼ਿੰਦਗੀ ਕਬੂਲੀ ਪਾਈ, ਗਜਿੰਦਰ ਸਿੰਘ ਦਲ ਖਾਲਸਾ ਵਰਗੇ, ਜਾਂ ਉਹ ਜਿਨ੍ਹਾਂ ਨੇ ਦੁਸ਼ਟਾਂ ਨੂੰ ਸਜ਼ਾ ਦੇਣ ਦੇ ਲਈ ਔਰ ਬੈਰੋ ਕੇਸ ਹੋਏ, ਬਾਹਰਲੇ ਹੋਣ, ਦਰਸ਼ਨ ਦਾਸੀਆਂ ਨੂੰ ਸਜ਼ਾ ਦੇਣ ਦੀ ਲਾਈਨ ਯੂਕੇ ਦੇ ਵਿੱਚ, ਔਰ ਕਿੰਨਾ ਵੱਡਾ ਦਾਇਰਾਕਾਰ ਹੈ। ਔਰ ਉਹ ਸਾਰੇ ਇਸ ਰਸਤੇ ਤੇ ਹੀ ਮਜ਼ਬੂਤੀ ਦੇ ਨਾਲ ਖੜੇ ਸੀ, ਤੁਰੇ ਸੀ ਕਿ ਅਸੀਂ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਉਣਾ। ਔਰ ਹਕੂਮਤਾਂ ਦਾ ਜ਼ਬਰ ਵੀ, ਝੂਠੇ ਪੁਲਿਸ ਮੁਕਾਬਲਿਆਂ ਦੀ ਦਾਸਤਾਨ, ਔਰ ਇਹ ਪ੍ਰੋਪੇਗੈਂਡਾ ਇੱਕ ਪੂਰੇ ਦਾ ਪੂਰਾ ਦਹਿਸ਼ਤਗਰਦ ਮੂਵਮੈਂਟ ਨੂੰ ਦੱਸਣ ਦੀ ਲਾਈਨ, ਡਾਇਸਪੋਰਾ ਸਿੱਖਾਂ ਨੂੰ ਦਹਿਸ਼ਤਗਰਦੀ ਨਾਲ ਜੋੜਨ ਦੀ ਲਾਈਨ, ਔਰ ਇਹ ਸਾਰਾ ਆਰਗੂਮੈਂਟ ਕਿ ਬਾਹਰ ਐਵੇਂ ਮੁੱਠੀ ਭਰ ਨੇ ਇਹਨਾਂ ਨੇ ਆਪਣੀਆਂ ਦੁਕਾਨਦਾਰੀਆਂ ਚਲਾਈਆਂ ਹੋਈਆਂ, ਇਹਨਾਂ ਦਾ ਦਾਲ ਫੁਲਕਾ ਜਿਹੜਾ ਉਹ ਇਹਦੇ ਚੋਂ ਨਿਕਲਦਾ ਹੈ ਔਰ ਇੱਥੋਂ। ਲੇਕਿਨ ਮੈਂ ਸਮਝਦਾ ਹਾਂ ਵੀ ਇਹ ਪਹਿਲੀ ਵਾਰ ਇੱਕ ਬੜੇ ਸਿਸਟੇਮੈਟਿਕ ਪਲੈਨਡ ਵਿਦਨ UN ਚਾਰਟਰ ਐਜ਼ ਪਰ ਇੰਟਰਨੈਸ਼ਨਲ ਲਾਅ ਰੈਫਰੈਂਡਮ 2020 ਕੈਂਪੇਨ ਹੈ, ਜਿਸ ਨੇ ਸਾਬਤ ਕਰ ਦਿੱਤਾ ਹੈ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਸਿੱਖ ਵਸਦਾ ਹੈ ਉਹ ਆਪਣੇ ਕੌਮੀ ਘਰ ਖਾਲਿਸਤਾਨ ਦੇ ਲਈ ਵਚਨਬੱਧ ਹੈ। ਬਹੁਤ ਸਾਰੇ ਜਾ ਕੇ ਉਹਨਾਂ ਵੀਡੀਓਜ਼ ਨੂੰ ਲਾਈਵ ਦੇਖ ਸਕਦੇ ਨੇ ਕਿ ਕਿੰਨੀ ਵੱਡੀ ਗਿਣਤੀ ਦੇ ਵਿੱਚ ਪਾਰਟਿਸਿਪੇਸ਼ਨ ਹੋਈ। ਜਿਹੜੀ ਫਿਗਰ ਹੈ ਉਹ 1,10,000 ਤੋਂ 1,20,000 ਤੱਕ ਹੈ। ਇਹ ਵੀ ਫਿਗਰ ਹੈ ਔਰ ਇਹਦੇ 'ਚ ਕੁਛ ਨੇ ਤਾਂ ਖੁਦ ਕਿਹਾ ਕਿ ਜੀ ਅਸੀਂ ਲਾਈਨ 'ਚ ਲੱਗੇ ਰਹੇ, ਸਾਡੀ ਵਾਰੀ 15 ਤੋਂ 20,000 ਐਸੇ ਨੇ ਜਿਹੜੇ ਲਾਈਨਾਂ ਦੇ ਵਿੱਚ ਲੱਗੇ ਰਹੇ, ਪਰ ਕਿਉਂਕਿ ਟਾਈਮਿੰਗ ਤਾਂ 19 ਕੀ ਸੀ ਜਿੰਨੇ ਵਜੇ ਸ਼ੁਰੂ ਹੋਈ, ਔਰ 3-3 ਮੀਲ ਲੰਬੀ ਲਾਈਨ ਜਿਹੜੀ ਬਿਲਕੁਲ ਉਹ ਜਿਵੇਂ ਹੁੰਦਾ ਹੈ ਕਿ ਵੀ ਘੁੰਮ ਕੇ ਇਹਦੇ ਬਾਵਜੂਦ ਜਿਹੜਾ ਇੰਨਾ ਉਤਸ਼ਾਹ, ਚਾਰ ਚਫੇਰੇ ਫਿਜ਼ਾ ਦੇ ਵਿੱਚ ਖਾਲਿਸਤਾਨ ਦੇ ਝੰਡੇ ਵੀ, ਖਾਲਿਸਤਾਨ ਜ਼ਿੰਦਾਬਾਦ ਵੀ, ਔਰ ਇਹ ਉਹੀ ਇੰਪੈਕਟ ਸੀ। ਅਸੀਂ ਇਹ ਸਮਝਦੇ ਹਾਂ ਵੀ ਕਿਉਂਕਿ ਕੈਨੇਡੀਅਨ ਚਾਰਟਰ ਆਫ ਰਾਈਟਸ ਤੁਹਾਨੂੰ ਹੱਕ ਦਿੰਦਾ ਹੈ ਰੈਫਰੈਂਡਮ ਦਾ। ਕੈਨੇਡਾ ਨੇ ਤਾਂ ਖੁਦ ਕਰਵਾਇਆ ਹੋਏ ਨੇ ਆਫੀਸ਼ੀਅਲੀ 1980 'ਚ ਵੀ, 1995 'ਚ ਵੀ ਕਿਊਬੈਕ ਦੇ ਵਿੱਚ। ਪਰ ਜਿੰਨਾ ਪ੍ਰੈਸ਼ਰ ਇੰਡੀਅਨ ਗਵਰਨਮੈਂਟ ਦਾ ਸੀ, ਇਸ ਤੋਂ ਪਹਿਲਾਂ ਕੈਨੇਡੀਅਨ ਗਵਰਨਮੈਂਟ ਨੇ ਓਪਨਲੀ 2 ਹਫ਼ਤੇ ਪਹਿਲਾਂ ਵੀ ਕਹਿ ਸਕਦੇ ਸੀ ਕਿ ਜੀ ਨਹੀਂ, ਇਹ ਜਿਹੜਾ ਐਜ਼ ਪਰ ਜੋ ਕਰ ਰਹੇ ਨੇ ਐਜ਼ ਪਰ ਲਾਅ ਹੈ,
ਪਰ ਮੈਂ ਸਮਝਦਾ ਵੀ ਇਹ ਖਬਰ ਵੀ ਅਸੀਂ ਕੱਲ ਦੇ ਹਵਾਲੇ ਨਾਲ ਹੀ ਦੇਖਦੇ ਹਾਂ। ਕੈਨੇਡਾ ਸੇਜ਼ ਪ੍ਰੋ ਖਾਲਿਸਤਾਨ ਸਿੱਖਸ ਹੈਵ ਰਾਈਟ ਟੂ ਫਰੀडम ਆਫ ਐਕਸਪ੍ਰੈਸ਼ਨ, ਕਿਉਂਕਿ ਉਹਨਾਂ ਨੇ ਦੇਖ ਲਿਆ ਵੀ 1.5 ਲੱਖ ਬੰਦਾ ਸੜਕਾਂ ਤੇ ਉਤਰਿਆ ਹੋਇਆ ਕੈਨੇਡੀਅਨ ਸਿਟੀਜ਼ਨ ਨੇ ਮੋਸਟਲੀ ਉਹਨਾਂ ਚੋਂ। ਔਰ ਇਹ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋਜ਼ ਗਵਰਨਮੈਂਟ ਹੈਜ਼ ਸੈਡ ਇਟ ਕੈਨ ਨਾਟ ਸਟਾਪ ਦਾ ਕੈਨੇਡੀਅਨ ਸਿੱਖਸ from expressing their views through the Khalistan referendum voting as long as the process is peaceful, democratic and within the legal parameters of Canadian laws। ਹੁਣ ਇਹ ਵੀ ਸਟੇਟਮੈਂਟ ਕੱਲ ਦੇ ਹਵਾਲੇ ਨਾਲ ਆਂਦੀ ਹੈ ਕਿ ਜੀ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਹੁਣ ਕਿਉਂਕਿ ਇੰਡੀਅਨ ਪ੍ਰੈਸ਼ਰ ਇਹਨਾਂ ਸੀ ਵੀ ਸਟਾਪ ਕਰੋ, ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਦੋਂ ਤੱਕ ਉਹ ਪੀਸਫੁਲ ਔਰ ਜਮਹੂਰੀ ਤਰੀਕੇ ਦੇ ਨਾਲ ਜਿਹੜਾ ਉਹ ਰੈਫਰੈਂਡਮ ਖਾਲਿਸਤਾਨ ਦੀ ਵੋਟਿੰਗ ਕਰਦੇ ਨੇ ਅਸੀਂ ਉਹਨਾਂ ਨੂੰ ਰੋਕ ਨਹੀਂ ਸਕਦੇ, ਕਿਉਂਕਿ ਇਹ ਸਾਡੇ ਕੈਨੇਡੀਅਨ ਕਾਨੂੰਨ ਦੇ ਦਾਇਰਾ ਕਾਰ ਦੇ ਵਿੱਚ ਆਉਂਦਾ ਹੈ। ਇਹ ਇੰਟਰਨੈਸ਼ਨਲ ਲਾਅ ਦੇ ਵੀ ਦਾਇਰਾ ਕਾਰ 'ਚ ਹੈ, ਇਹ UN ਚਾਰਟਰ ਦੇ ਵੀ ਦਾਇਰਾ ਕਾਰ 'ਚ ਹੈ, ਕੈਨੇਡੀਅਨ ਲਾਅ ਦੇ ਵੀ ਹੈ। ਤੇ ਜਦੋਂ ਅਮਰੀਕਾ ਦੇ ਵਿੱਚ ਹੋਏਗਾ ਇਹ ਵੈਲ ਵਿਦਨ ਦਾ ਐਂਬਿਟ ਆਫ ਅਮਰੀਕਨ ਜਿਹੜਾ ਉਹ ਲਾਅ ਵੀ ਹੈ, ਉਹ ਕਿਸੇ ਦੀ ਵਾਇਓਲੇਸ਼ਨ ਨਹੀਂ ਹੈ। ਔਰ ਇਹ ਖਬਰ ਸਾਰੇ ਪਾਸੇ ਫਿਰ ਬਣੀ ਕੈਨੇਡੀਅਨ ਗਵਰਨਮੈਂਟ ਰਿਫਿਊਜ਼ਸ ਟੂ ਐਕਟ ਅਗੇਂਸਟ ਖਾਲਿਸਤਾਨ ਰੈਫਰੈਂਡਮ। ਔਰ ਇਸ ਸਾਰੇ ਦੇ ਚੱਲਦਿਆਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ, ਆਮ ਤਾਂ ਵਧਾਈਆਂ ਹੁੰਦਾ ਹੈ, ਮਾਝੇ ਦੇ ਵਿੱਚ ਵਧਾਇਓ ਵੀ ਹੁੰਦਾ ਹੈ। ਇਨਫੈਕਟ ਵਧਣ ਤੋਂ ਲੈ ਕੇ ਜਦੋਂ ਅਸੀਂ ਕਿਸੇ ਨੂੰ ਅਸੀਸ ਵੀ ਦਿੰਦੇ ਹਾਂ ਵਧੋ ਫੁੱਲੋ, ਇਹਦਾ ਮਤਲਬ ਇਹ ਹੀ ਹੁੰਦਾ ਹੈ ਕਿ ਭਾਈ ਜਿਹੜਾ ਇਹ ਗੱਲ ਅੱਗੇ ਜਾਏ। ਸੋ ਅਸੀਂ ਸਮਝਦੇ ਹਾਂ ਕਿ ਵੀ ਓਨਟਾਰੀਓ ਦੀਆਂ ਸਿੱਖ ਸੰਗਤਾਂ ਨੇ ਔਰ ਕੱਲਾ ਨਹੀਂ ਜੀ ਵੀਰ ਮਨਵੀਰ ਸਿੰਘ ਹੋਰਾਂ ਨਾਲ ਗੱਲ ਹੋ ਰਹੀ ਸੀ, ਉਹਨਾਂ ਨੇ ਵੀਡੀਓ ਵੀ ਫੁਟੇਜ ਭੇਜੀ ਹੈ ਔਰ ਪਿਕਚਰਸ ਵੀ ਭੇਜੀਆਂ ਨੇ। ਜਿਹੜਾ ਕੁਬੈਕ ਸੂਬੇ ਤੋਂ ਵੀ ਸਾਰਾ ਆਲਮੋਸਟ ਈਸਟ ਕੋਸਟ, ਹਾਲਾਂ ਉਹਨਾਂ ਨੇ ਆਪਣੀ ਪਲਾਨ 6 ਫॉर ਜਸਟਿਸ ਤੇ ਅੱਗੋਂ ਦੱਸਣੀ ਹੈ ਕਿ ਕਿੱਥੇ ਕਿੱਥੇ ਹੋਣਾ। ਪਰ ਇਹ ਇੰਨਾ ਰਿਮਾਰਕੇਬਲ ਸੀ ਕਿ ਈਵਨ ਨਿਆਗਰਾ ਫਾਲ ਜਿਹੜਾ ਕੈਨੇਡੀਅਨ ਸਾਈਡ ਦਾ ਉਦੋਂ ਇੱਕ ਹਲਕਾ ਉਹਨਾਂ ਦੇ MP ਨੇ ਜਿਹੜਾ ਕਿ ਗੋਰਾਜ਼ਾਰ ਹੈ, ਉਹਨੇ ਇਹ ਕਿਹਾ ਸੀ ਸ਼ਾਇਦ ਉਦੋਂ ਅਜੇ ਦੁਪਹਿਰ ਦੇ 2 ਜਾਂ 2:30 ਵਜੇ ਸੀ ਕਿ 50,000 ਤੋਂ ਜ਼ਿਆਦਾ ਜਿਹੜੇ ਲੋਕ ਨੇ ਉਹ ਵੋਟ ਪਾ ਚੁੱਕੇ ਨੇ। ਸੋ ਇਹ ਜਿਹੜੀ ਫਿਗਰ ਹੈ ਔਰ ਈਵਨ ਲੋਕਲ ਉਹਨਾਂ ਦੇ ਪੁਲਿਸ ਆਫੀਸ਼ੀਅਲਸ ਵੀ ਹੁਣ ਤਾਂ ਉਹਨਾਂ ਨੇ ਕੈਲਕੂਲੇਟ ਕੀਤਾ ਹੁੰਦਾ, ਉਹ ਜਾ ਕੇ ਥਰੂ ਸਕਾਈ ਦੇਖਦੇ ਨੇ ਕਿ ਕਿੰਨੇ ਸਪੇਸ 'ਚ ਇੱਕ ਬੰਦਾ ਖਲੋ ਸਕਦਾ ਹੈ ਤੇ ਕਿੰਨਾ ਸਪੇਸ ਹੈ ਉਹਦੇ 'ਚ ਕਿੰਨੇ ਲੋਕ ਨੇ। ਔਰ ਉੱਥੇ ਈਵਨ ਹਾਲਾਂ ਪਾਰਕਿੰਗ ਲਈ ਜਾਂ ਦੂਜੇ ਲਈ ਬਹੁਤ ਸਾਰੇ ਪ੍ਰਬੰਧ ਕੀਤੇ ਹੋਏ ਸੀ। ਪਰ ਇਹ ਜਿਹੜਾ ਹੈ ਉਹਨਾਂ ਦੀ ਪੁਲਿਸ ਆਫੀਸ਼ੀਅਲ ਵੀ ਕਹਿਣ ਲੱਗ ਗਏ ਕਿ ਜੀ ਤੁਸੀਂ ਤਾਂ ਕਿਹਾ ਸੀ 30-35 ਹਜ਼ਾਰ ਹੋਏਗਾ, ਹੁਣ ਤਾਂ ਇੰਨੇ ਗੁਣਾ ਹੋ ਗਿਆ ਵੀ ਟ੍ਰੈਫਿਕ ਕੰਟਰੋਲ ਕਹਿੰਦਾ ਜੇ ਹੁਣ 2-3 ਘੰਟੇ ਰਹਿ ਗਏ ਨੇ, ਹੁਣ ਇਹਦੇ ਨਾਲ ਹੀ ਬੇਅਰ ਕਰੋ। ਉਹਨਾਂ ਨੂੰ ਫਿਰ ਐਡੀਸ਼ਨਲ ਫੋਰਸ ਸੱਦ ਕੇ ਉਹ ਸਾਰਾ ਪ੍ਰਬੰਧ ਕਰਨਾ ਪਿਆ। ਸੋ ਮੈਂ ਸਮਝਦਾ ਵੀ ਇਸ ਸਾਰੇ ਦੇ ਲਈ ਜਿੱਥੇ ਸਮੁੱਚੀ ਸਿੱਖ ਕੌਮ ਮੁਬਾਰਕ ਦੀ ਹੱਕਦਾਰ ਹੈ, 6 ਫॉर ਜਸਟਿਸ, ਉਹਨਾਂ ਦੀ ਡੈਡੀਕੇਟਿਡ ਟੀਮ, ਉਹਨਾਂ ਦੇ ਉਤਸ਼ਾਹੀ ਨੌਜਵਾਨ ਜਿਨ੍ਹਾਂ ਨੇ ਦਿਨ ਰਾਤ ਔਰ ਜਿਵੇਂ ਮੈਂ ਕਿਹਾ ਸੀ ਕਿੰਨੇ ਨੇ ਉਹਨਾਂ 'ਚੋਂ ਜਿਨ੍ਹਾਂ ਨੇ ਟਰੱਕ ਪਾਸੇ ਖੜਾ ਕੀਤਾ ਹੈ, ਜਿਨ੍ਹਾਂ ਨੇ ਜੌਬਾਂ ਤੋਂ ਛੁੱਟੀਆਂ ਲਈਆਂ, ਕਿੰਨੇ ਹਫ਼ਤੇ ਤੋਂ ਉੱਥੇ ਬੈਠ ਕੇ ਜਿਹੜਾ ਉਹ ਲਗਾਤਾਰਤਾ ਦੇ ਨਾਲ ਉਹਨਾਂ ਨੇ ਮਿਹਨਤ ਕੀਤੀ ਹੈ। ਉਹਨਾਂ ਦੀ ਸਾਰੀ ਟੀਮ ਨੂੰ ਬਹੁਤ ਮੁਬਾਰਕਬਾਦ। ਔਰ ਮੈਂ ਸਪਾਂਸਰਸ਼ਿਪ ਦੇ ਹਵਾਲੇ ਨਾਲ ਪ੍ਰੀਤ ਸਿੰਘ ਬੈਨੀਪਾਲ ਨੌਜਵਾਨ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ ਔਰ ਉਹਨਾਂ ਨੇ ਅੰਮ੍ਰਿਤਪਾਲ ਸਿੰਘ ਜਿਹੜੇ ਇਸ ਵੇਲੇ ਇੱਕ ਆਈਕੋਨਿਕ ਫਿਗਰ ਦੇ ਤੌਰ ਤੇ ਪੰਜਾਬ ਦੇ ਨੌਜਵਾਨਾਂ ਨੂੰ ਅੰਮ੍ਰਿਤ ਛਕਣ ਲਈ ਵੀ ਉਤਸ਼ਾਹਿਤ ਕਰ ਰਹੇ ਨੇ, ਕੌਮੀ ਹੱਕਾਂ ਲਈ ਵੀ ਕਰ ਰਹੇ ਨੇ, ਉਹਨਾਂ ਦੀ ਸੋਚ ਨੂੰ ਸਮਰਪਿਤ। ਹਾਲਾਂਕਿ ਅਸੀਂ ਸਮਝਦੇ ਹਾਂ ਕਿ ਭਾਈ ਕਾਫੀ ਇਸ ਵੇਲੇ ਪੰਜਾਬ ਦੀ ਨੌਜਵਾਨੀ ਇਸ ਤਲਾਸ਼ 'ਚ ਹੈ ਕਿ ਉਹਨਾਂ ਨੂੰ ਜਿਹੜਾ ਉਹ ਅਗਵਾਈ ਮਿਲੇ, ਲੇਕਿਨ ਬਹੁਤ ਸਾਰੀਆਂ ਚੀਜ਼ਾਂ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਉਂ-ਜਿਉਂ ਮੂਵਮੈਂਟ ਡਾਇਸਪੋਰਾ ਦੇ ਵਿੱਚ ਖਾਲਿਸਤਾਨ ਦੀ ਸਟਰੋਂਗ ਹੋ ਰਹੀ ਹੈ, ਪੰਜਾਬ 'ਚ ਵੀ ਅਲਟੀਮੇਟਲੀ ਹਾਲਾਂ ਜਿਹੜੇ ਵਿਦਨ ਸਿਸਟਮ ਕੰਮ ਕਰਦੇ ਨੇ, ਅਸੀਂ ਜਿਹੜਾ ਪੰਥਕ ਆ ਉਹਨੂੰ ਸਪੋਰਟ ਕਰਦੇ ਹਾਂ। ਪਰ ਅਸੀਂ ਸਮਝਦੇ ਹਾਂ ਕਿ ਇਹ ਜਿਹੜੀ ਮੋਮੈਂਟਮ ਬਾਹਰ ਇੱਕ ਇਸ ਵੇਲੇ ਬਿਲਟ ਹੋ ਰਹੀ ਹੈ, ਇਹ ਮੈਸੇਜ ਵੀ ਹੈ ਔਰ ਇਸ ਨੇ ਇੱਕ ਡਰ ਵੀ ਚੱਕ ਦਿੱਤਾ ਹੈ। ਬਹੁਤ ਸਾਰਿਆਂ ਨੂੰ ਲੱਗਦਾ ਸੀ ਵੀ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੈ, ਔਰ ਅਲਟੀਮੇਟਲੀ ਫਾਈਨਲ ਉਸ ਦਾ ਸਟੈਪ ਤਾਂ ਪੰਜਾਬ 'ਚ ਹੀ ਹੋਣਾ। ਸੋ ਅਸੀਂ ਜਿਹੜਾ ਸਮੁੱਚੀ ਸਿੱਖ ਕੌਮ ਨੂੰ
ਮੁਬਾਰਕਬਾਦ ਦਿੰਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਇਸ ਵੇਲੇ ਨੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਵਿੱਚ ਗੱਲਬਾਤ ਕਰਨ ਹੋਣ ਜਾ ਰਹੀ ਹੈ ਕਿ ਨਿਊਯਰਸੀ ਸਟੇਟ ਦੇ ਇੱਕ ਕਸਬੇ ਟੀਨੈਕ ਦੀ ਡੈਮੋਕ੍ਰੈਟਿਕ ਪਾਰਟੀ ਦੀ ਯੂਨਿਟ ਨੇ ਮੰਗ ਕੀਤੀ ਹੈ ਕਿ ਅਮਰੀਕਾ ਵਿਚਲੀਆਂ ਹਿੰਦੂ ਤਵੀ ਨਸਲ ਜਿਹੜੇ ਵਾਦੀ ਜਮਾਤਾਂ ਦੀ FBI ਅਤੇ CIA ਤੋਂ ਪੜਤਾਲ ਕਰਵਾਈ ਜਾਏ। ਇਸ ਵਿੱਚ ਉਹਨਾਂ ਨੇ ਵਿਸ਼ਵ ਹਿੰਦੂ ਪ੍ਰੀਸ਼ਦ, ਹਿੰਦੂ ਅਮਰੀਕਨ ਫਾਊਂਡੇਸ਼ਨ ਅਤੇ ਸੇਵਾ ਇੰਟਰਨੈਸ਼ਨਲ ਦੇ ਨਾਂ ਜਿਹੜੇ ਨੇ ਉਹ ਮੈਂਸ਼ਨ ਕੀਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਹਿੰਦੂ
ਸੁਪਰਾਮੈਸਿਸਟ ਜਿਹੜੇ ਆਪਣੇ ਆਪ ਨੂੰ ਹਿੰਦੂਤਵੀ ਕਹਿਣ 'ਚ ਫਖਰ ਮਹਿਸੂਸ ਕਰਦੇ ਨੇ, ਔਰ ਉਹਨਾਂ ਨੇ ਤਾਂ ਹੁਣ ਓਪਨਲੀ ਹਿੰਦੂ ਫਾਊਂਡੇਸ਼ਨ ਔਰ ਇਸ ਕਿਸਮ ਦੇ ਨਾਂ ਦੁਨੀਆ ਭਰ 'ਚ ਰਜਿਸਟਰ ਵੀ ਕਰਵਾਏ ਨੇ। ਜੀ ਪੋਲੀਟੀਕਲੀ ਲੌਬੀ ਵੀ ਖੁੱਲ੍ਹ ਕੇ ਕਰਦੇ ਨੇ। ਹਿੰਦੂ ਫਾਊਂਡੇਸ਼ਨ ਨੇ ਪ੍ਰੈਜ਼ੀਡੈਂਟ ਟਰੰਪ ਦਾ ਫੰਡ ਰੇਜ਼ਰ ਕੀਤਾ ਸੀ, $2 ਮਿਲੀਅਨ ਤੋਂ ਜ਼ਿਆਦਾ ਡਾਲਰ ਇਕੱਠੇ ਕਰਕੇ ਦਿੱਤੇ ਸੀ, ਔਰ ਇਹ ਆਲਮੋਸਟ ਹਰ ਪਾਸੇ ਵਿੱਚ ਵੜ ਗਏ ਹੋਏ ਨੇ ਸਿਸਟਮ ਦੇ। ਈਵਨ ਅਸੀਂ ਦੇਖਦੇ ਹਾਂ ਕਿ ਭਾਈ ਉਹਨਾਂ ਨੇ ਇਹ ਡਿਊਪ ਕਰਨ, ਹੁਣ ਸੇਵਾ ਲਫ਼ਜ਼ ਜਿਹੜਾ ਹੈ ਇਹ ਸਿੱਖ ਸਾਡੇ ਧਾਰਮਿਕ ਲਿਟਰੇਚਰ ਦਾ ਹੀ ਨਹੀਂ, ਜੇ ਸੇਵਾ ਔਰ ਸਿੱਖੀ ਇਹ ਟੁਗੈਦਰ ਨੇ, ਆਲਮੋਸਟ ਸਿਨੋਨੀਮਸ ਹੈ। ਜਿੱਥੇ ਤੁਸੀਂ ਸੇਵਾ ਲਫ਼ਜ਼ ਸੁਣੋਗੇ ਇੱਕਦਮ ਆਏਗਾ ਕਿ ਸਿੱਖ। ਹੁਣ ਇਹਨਾਂ ਨੇ ਇੱਕ ਸੇਵਾ ਇੰਟਰਨੈਸ਼ਨਲ ਨਾਂ ਦੀ RSS ਨੇ ਆਪਣੀ ਜਥੇਬੰਦੀ ਬਣਾਈ ਹੈ ਕਿ ਜੀ ਡਿਜ਼ਾਸਟਰ ਹਿਊਮੈਨੀਟੇਰੀਅਨ ਦੂਜੇ ਤੀਜੇ, ਔਰ ਕਈ ਸਿੱਖ ਵੀ ਉਹਨੂੰ ਡੋਨੇਟ ਕਰਦੇ। ਉਹਨਾਂ ਨੂੰ ਲੱਗਿਆ ਕਿ ਵੀ ਇਹ ਸਿੱਖ ਜਮਾਤ ਹੈ। ਔਰ ਇਵੇਂ ਹੀ ਇਹਨਾਂ ਨੇ ਹੋਰ, ਅਸੀਂ ਜਿਵੇਂ 72 ਤੋਂ ਜ਼ਿਆਦਾ ਸੰਘ ਪਰਿਵਾਰ ਨਾਲ ਰਿਲੇਟਡ ਜਥੇਬੰਦੀਆਂ ਦੀ ਗੱਲ ਕਰਦੇ, ਅੱਗੇ ਤਾਂ ਇਹ ਗੰਦ ਜਿਹੜਾ ਨਫ਼ਰਤ ਦਾ, ਹਿੰਦੂਤਵਾ ਦਾ ਵਿਦਿਨ ਇੰਡੀਆ ਹੀ ਸੀ, ਲੇਕਿਨ ਪਿਛਲੇ ਕਈ ਦਹਾਕਿਆਂ ਤੋਂ ਬੜੀ ਸਿਸਟਮੈਟਿਕਲੀ ਇਹ ਬਾਹਰਲੇ ਸਿਸਟਮ ਦੇ ਵਿੱਚ ਵੜੇ, ਪੋਲੀਟੀਕਲ ਸਿਸਟਮ ਦੇ ਵਿੱਚ ਵੜੇ। ਹਿੰਦੂ ਤਵੀ ਪੋਲੀਟੀਕਲ ਐਕਸ਼ਨ ਕਮੇਟੀਜ਼ ਇਹਨਾਂ ਨੇ ਬਣਾਈਆਂ, ਆਪਣੇ ਰਾਓ ਖੰਨਾ ਹੋਏ ਜਾਂ ਦੂਜੇ ਤੀਜੇ ਆਪਣੇ ਇਸ ਕਿਸਮ ਦੇ ਬੰਦੇ ਬਿਲਟ ਕਰਕੇ ਵਿਦਨ ਜੋ ਕ੍ਰਿਸ਼ਨਾ ਮੂਰਤੀ ਕੇ ਕੌਣ ਹੈ ਉੱਥੋਂ ਸ਼ਿਕਾਗੋ ਤੋਂ ਕਾਂਗਰਸਮੈਨ ਉਹ ਵਿੱਚ ਵਾੜੇ। ਫਿਰ ਸ਼ਿਕਾਗੋ 'ਚ ਕਿੰਨੇ ਵੱਡੇ ਲੈਵਲ ਦਾ ਜਿਹੜਾ ਉਹਨਾਂ ਨੇ RSS ਦਾ ਫੰਕਸ਼ਨ, ਜਿਹਦੇ 'ਚ ਮੋਹਨ ਭਾਗਵਤ ਔਰ ਦੂਜੇ ਤੀਜੇ ਲੋਕ ਇਹ ਸਾਰੇ ਲਿਆਂਦੇ। ਫਿਰ ਪੋਲੀਟੀਕਲੀ ਕਿਵੇਂ ਰੌਡੀ ਮੌਡੀ ਹਿਊਸਟਨ ਦੇ ਵਿੱਚ ਲੱਖਾਂ ਜਿਹੜੇ ਲੋਕ ਇਧਰੋਂ ਉਧਰੋਂ ਇਕੱਠੇ ਕਰਕੇ, ਗੁਜਰਾਤੀ ਔਰ ਦੂਜੇ ਤੀਜੇ। ਸੋ ਇਹਨਾਂ ਦਾ ਨੈਟਵਰਕ ਇਸ ਤੇਜ਼ੀ ਦੇ ਨਾਲ ਹਿੰਦੂਤਵੀ ਨਫ਼ਰਤ ਦਾ ਜਿਹੜਾ ਹੈ, ਔਰ ਅੰਦਰੂਨੀ ਹਲਕਿਆਂ ਦੇ ਵਿੱਚ ਈਵਨ ਇਹ ਜਿਹੜੇ ਗੋਰੇ ਨਸਲਵਾਦੀ ਨੇ ਉਹਨਾਂ ਦੇ ਨਾਲ ਮਿਲ ਕੇ ਚੱਲ ਰਹੇ ਨੇ, ਕਿਉਂਕਿ ਉਹਨਾਂ ਦੇ ਏਜੰਡੇ 'ਚ ਵੀ ਐਂਟਾਈ ਮੁਸਲਿਮ ਲਾਈਨ ਹੈ। ਔਰ ਜ਼ਾਹਰ ਹੈ ਅਮਰੀਕਾ 'ਚ ਰਹਿੰਦੇ ਆ, ਉਹ ਹਰ ਬਾਕੀ ਜਿਹੜਾ ਗੋਰਾ ਸ਼ਕਲੋ ਸੂਰਤ ਦਾ ਨਹੀਂ ਉਸ ਤੋਂ ਵੀ ਨਫ਼ਰਤ ਕਰਦੇ ਨੇ। ਔਰ ਇਹੀ ਹਿੰਦੂਤਵੀਆਂ ਦਾ ਏਜੰਡਾ ਹੈ। ਲੈ ਦੇ ਕੇ ਹਿੰਦੂਤਵਾ ਆਈਡੀਓਲੋਜੀ ਵੀ ਬ੍ਰਾਹਮਣਵਾਦ ਜਿਹਨੂੰ ਅਸੀਂ ਕਹਿੰਦੇ ਆ, ਆਰੀਅਨ ਆਈਡੀਓਲੋਜੀ ਹੈ ਰੇਸਿਜ਼ਮ ਦੀ, ਜਿਹਦੇ ਤੋਂ ਹਿਟਲਰ ਨੇ ਮੋਟੀਵੇਸ਼ਨ ਹੀ ਨਹੀਂ ਹੋਈ, ਲਫ਼ਜ਼ ਵੀ ਉਹਨੇ ਆਰੀਆ ਵਰਤਿਆ, ਸਵਸਤਕਾ ਵਰਗਾ ਹੀ ਉਹਨੇ ਆਪਣਾ ਜਿਹੜਾ ਨਾਜ਼ੀ ਪਾਰਟੀ ਦਾ ਚਿੰਨ੍ਹ ਚੁਣਿਆ, ਔਰ ਕਿਸ ਅੰਦਾਜ਼ ਦੇ ਵਿੱਚ ਜਿਹੜਾ ਹੈ ਉਹਦਾ ਹਮੇਸ਼ਾ ਇਹ ਰਿਹਾ ਕਿ ਭਾਈ ਉਹਨਾਂ ਨੇ ਜਿਹੜਾ ਉਹ ਆਰੀਅਨ ਦੇ ਨਾਲ ਔਰ ਇੰਡੀਅਨਸ ਦੇ ਨਾਲ, ਈਵਨ ਬਰਲਿਨ ਦੇ ਵਿੱਚ ਸੰਸਕ੍ਰਿਤ ਯੂਨੀਵਰਸਿਟੀ ਹਿਟਲਰ ਨੇ ਬਣਾਈ। ਹੁਣ ਅਮਰੀਕਾ ਦੇ ਵਿੱਚ ਵਾਈਟ ਸੁਪਰੈਮੈਸਿਸਟ ਔਰ ਹਿੰਦੂਤਵੀ ਸੁਪਰੈਮੈਸਿਸਟ ਜਿਹੜੇ ਨੇ ਇਹ ਇਕੱਠੇ ਨੇ, ਔਰ ਵਿਦਿਨ ਦਾ ਸਿਸਟਮ ਇਹਨਾਂ ਦਾ ਜਿਸ ਕਿਸਮ ਦਾ ਹੈ ਜ਼ੋਰ, ਇਹਨਾਂ ਨੂੰ ਅਪੋਜ਼ ਕਰਨਾ। ਸਿੱਖ ਤਾਂ ਆਪਣੇ ਲੈਵਲ ਤੇ ਸਾਡੇ ਜਿੰਨੇ ਕੁ ਰਿਸੋਰਸ ਨੇ ਉਹ US ਕਾਂਗਰੈਸ਼ਨਲ ਸਿੱਖ ਕਾਕਸ ਦੇ ਰੂਪ 'ਚ ਅਸੀਂ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਤਾਂ ਕਰਦੇ, ਪਰ ਜਿੰਨਾ ਵੱਡਾ ਨੈਟਵਰਕ ਔਰ ਰਿਸੋਰਸਿਸ ਇਹਨਾਂ ਦੇ ਨੇ ਕਿ ਇਹਦੇ ਬਾਵਜੂਦ ਕਿ ਇਸ ਬਾਰੇ ਕਿੰਨੀਆਂ ਸਟਰੋਂਗ ਹਿੰਦੂਤਵਾਦੀ ਆਈਡੀਓਲੋਜੀ ਕੀ ਹੈ, ਕਿਵੇਂ ਨਫ਼ਰਤ ਫੈਲਾ ਰਹੇ ਨੇ। ਇਕੱਲਾ ਇਹੀ ਨਹੀਂ ਵੀ ਐਮਨੈਸਟੀ ਇੰਟਰਨੈਸ਼ਨਲ ਜਾਂ ਹਿਊਮਨ ਰਾਈਟਸ ਵਾਚ ਦੀਆਂ ਰਿਪੋਰਟਸ ਨੇ। US ਸਰਫ ਜਿਹੜਾ ਅਮਰੀਕਨ ਕਾਂਗਰਸ ਦੇ 1996 ਦੇ ਲਾਅ ਦੇ ਥੱਲੇ ਹੋਂਦ 'ਚ ਆਇਆ ਹੋਇਆ ਹੈ, ਜਿਹਦੇ 'ਚ ਬਾਈ ਪਾਰਟੀਸਨ ਮੈਂਬਰ ਨੇ ਜਿਨ੍ਹਾਂ ਦੇ ਬੋਰਡ ਦੇ ਵਿੱਚ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम। ਹੁਣ ਪਿਛਲੇ 3 ਸਾਲਾਂ ਤੋਂ ਲਗਾਤਾਰਤਾ ਨਾਲ ਉਹ ਰਿਕਮੈਂਡ ਕਰ ਰਿਹਾ ਵੀ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਕਿ ਵੀ ਰੈੱਡ ਜ਼ੋਨ 'ਚ ਪਾਓ ਜੋ ਉੱਥੇ ਵਾਇਲੇਟ ਕਰ ਰਹੇ, ਪਰ ਉਹ ਵੇਵਰ ਲੈ ਲੈਂਦੇ ਨੇ ਕਿਉਂਕਿ ਉੱਪਰ ਉਹਨਾਂ ਦੇ ਲੋਕ ਬੈਠੇ ਨੇ। ਅਲਟੀਮੇਟਲੀ ਪੋਲੀਟੀਕਲ ਸਿਸਟਮ 'ਚ ਤਾਂ ਹਰ ਥਾਂ ਦੇ ਉੱਤੇ ਤੁਸੀਂ ਡੋਨੇਸ਼ਨ ਔਰ ਮਨੀ, ਸੌਫਟ ਮਨੀ ਜਿਹੜੀ ਆ ਉਹਦੇ ਥੱਲੇ ਜਾਂਦੇ ਹੋ। ਪਰ ਅਸੀਂ ਸਮਝਦੇ ਹਾਂ ਵੀ ਇਹ ਕਿਤੇ ਨਾ ਕਿਤੇ ਜਿੱਥੇ ਗ੍ਰਾਸ ਰੂਟ ਤੇ ਕੁਝ ਆਰਗੇਨਾਈਜੇਸ਼ਨਸ ਆਪਣਾ ਲਗਾਤਾਰਤਾ ਨਾਲ ਕੰਮ ਕਰ ਰਹੀਆਂ ਕਿ ਹਿੰਦੂਤਵੀਆਂ ਨੂੰ ਐਕਸਪੋਜ਼ ਕੀਤਾ ਜਾਏ। ਇੱਕ ਖਬਰ ਸਾਡੀ ਜਿਹੜੀ ਸਾਨੂੰ ਸਾਡੇ ਵੀਰ ਸਰ ਗੁਰਚਰਨ ਸਿੰਘ ਹੋਰਾਂ ਨੇ ਹਿਊਸਟਨ ਤੋਂ ਭੇਜੀ ਹੈ, ਔਰ ਇਹ TNEC ਇੱਕ ਸਮਾਲ ਮਿਊਨਿਸਪਲ ਕਮੇਟੀ ਹੈ ਨਿਊ ਜਰਸੀ ਦੇ ਵਿੱਚ, ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਜਿਹੜੀ ਡੈਮੋਕ੍ਰੈਟਿਕ ਪਾਰਟੀ ਦੀ ਯੂਨਿਟ ਹੈ, ਉਹਨਾਂ ਨੇ ਰੈਜ਼ੋਲੂਸ਼ਨ ਕੀਤਾ ਕਿ ਭਾਈ ਇਹ ਜਿਹੜਾ ਹਿੰਦੂਤਵਾ ਹੈ, ਸੁਪਰਾਮੈਸਿਜ਼ਮ ਹੈ, ਇਸ ਦੇ ਉੱਤੇ ਔਰ ਖ਼ਾਸ ਤੌਰ 'ਤੇ ਉਹਨਾਂ ਦੀ ਰੈਜ਼ੋਲੂਸ਼ਨ ਦੀ ਡੀਟੇਲ ਡਿਸਕਸ ਕਰਾਂਗਾ ਕਿ ਇਹ ਜਿਹੜੀ FBI ਔਰ CIA ਜਿਹੜੀ ਅਮਰੀਕਾ 'ਚ ਹਿੰਦੂ ਨਸਲਵਾਦੀ ਨੇ, ਇਹਨਾਂ ਦੀਆਂ ਜਥੇਬੰਦੀਆਂ, ਇਹਨਾਂ ਦੀ ਇਨਵੈਸਟੀਗੇਸ਼ਨ ਕਰੇ। ਔਰ ਇਸ ਦੇ ਵਿੱਚ ਉਹਨਾਂ ਨੇ ਪ੍ਰਮੁੱਖਤਾ ਦੇ ਨਾਲ ਜਿੱਥੇ ਉਹਨਾਂ ਨੇ ਵਿਸ਼ਵ ਹਿੰਦੂ ਪਰਿਸ਼ਦ ਦੀ ਗੱਲ ਕੀਤੀ ਹੈ, ਹਿੰਦੂ ਅਮਰੀਕਨ ਫਾਊਂਡੇਸ਼ਨ ਦੀ ਗੱਲ ਕੀਤੀ ਹੈ,
ਸੇਵਾ ਇੰਟਰਨੈਸ਼ਨਲ ਦੀ ਗੱਲ ਕੀਤੀ ਹੈ, ਨਾਲ ਦੀ ਨਾਲ ਉਹਨਾਂ ਨੇ ਜਿਹੜੇ ਇਹਨਾਂ ਦੀਆਂ ਹੋਰ ਆਰਗੇਨਾਈਜੇਸ਼ਨਸ ਨਾਲ ਖੜੀਆਂ ਕੀਤੀਆਂ ਹੋਈਆਂ ਨੇ, ਇਨਫਿਨਿਟੀ ਫਾਊਂਡੇਸ਼ਨ, ਏਕਲ ਵਿਦਿਆਲੇ ਫਾਊਂਡੇਸ਼ਨ, ਉਹਨੇ ਕਿਹਾ ਵੀ ਇਹ ਵੀ ਜਿਹੜੀਆਂ ਨੇ ਦੇ ਹੈਡ ਡਾਇਰੈਕਟ ਐਂਡ ਇਨਡਾਇਰੈਕਟ ਟਾਈਜ਼ ਟੂ RSS, an Indian right-wing Hindu nationalist paramilitary organization whose ideology are part of Nazism and European fascism, ਕਿ ਜਿਹੜਾ ਨਾਜ਼ੀਜ਼ਮ ਔਰ ਯੂਰਪ ਦਾ ਫਾਸ਼ਿਜ਼ਮ ਹੈ ਉਹਦੇ ਨਾਲ ਤਾਲੁਕ ਹੈ। ਔਰ ਉਹਨਾਂ ਨੇ ਇਸ ਰੈਜ਼ੋਲੂਸ਼ਨ ਦੀ ਬਿਗਨਿੰਗ ਹੀ ਇਹ ਕੀਤੀ ਹੈ ਔਰ ਇਹ ਹੈ TNEC ਡੈਮੋਕ੍ਰੈਟਿਕ ਮਿਊਨਿਸਪਲ ਕਮੇਟੀ, ਉਹਨਾਂ ਨੇ ਇਸ ਹਫ਼ਤੇ ਪਾਸ ਕੀਤਾ ਹੈ ਔਰ ਉਹਨਾਂ ਨੇ ਰੈਜ਼ੋਲੂਸ਼ਨ ਐਡਰੈਸ ਕੀਤਾ ਹੈ ਕਿ ਜਿਹੜੇ ਨਿਊ ਜਰਸੀ ਤੋਂ ਸੈਨੇਟਰ ਨੇ, 2 ਸੈਨੇਟਰ ਨੇ US ਸੈਨੇਟ ਦੇ ਵਿੱਚ, ਬੌਬ ਮੈਨੇਂਡੇਜ਼ ਔਰ ਕੌਰੀ ਬਰੋਕਰ, ਫਿਰ ਉਹਨਾਂ ਨੇ ਗਵਰਨਰ ਨਿਊ ਜਰਸੀ ਦਾ ਫਿਲ ਮਰਫੀ ਔਰ ਕਾਂਗਰਸਮੈਨ ਜੋਸ਼ ਗੋਦਮੇਰ, ਉਹਨਾਂ ਨੂੰ ਇਹ ਕਿਹਾ ਕਿ ਜੀ FBI ਔਰ CIA ਤੋਂ ਸਪੈਸ਼ਲ ਇਨਵੈਸਟੀਗੇਸ਼ਨ ਕਰਾਓ ਇਹਨਾਂ ਦੀ ਇਹ ਫੋਰਨ ਹੇਟ ਗਰੁੱਪਸ that have domestic branches with tax exempt status। ਇਹੀ ਨਹੀਂ ਵੀ ਇਹ ਹੇਟਡ ਫੈਲਾ ਰਹੇ ਨੇ, ਇਹਨਾਂ ਨੇ ਟੈਕਸ ਐਗਜ਼ੈਂਪਟ ਸਟੇਟਸ ਲਏ ਹੋਏ ਨੇ ਪਰ ਕੰਮ ਇਹ ਨਫ਼ਰਤ ਫੈਲਾਉਣ ਦਾ ਕਰਦੇ ਨੇ। ਔਰ ਹਿੰਦੂ ਨੈਸ਼ਨਲਿਸਟ ਆਰਗੇਨਾਈਜੇਸ਼ਨਸ ਹੈਵ ਇਨਫਿਲਟਰੇਟਡ all levels of politics, ये उन्होंने resolution है। Hindu nationalist organizations have infiltrated all levels of politics and were highly effective in blocking US House Resolution 417, which was congressional attempt to warn against Hindu nationalist movement। पिछले दिनों resolution introduce होया सी US Congress और उन्होंने जेड़ा है ਸਾਰੇ ਪਾਸੇ ਪੈਸਾ ਤਾਂ ਖੁੱਲਾ ਸੁੱਟਿਆ ਹੋਇਆ, ਪੋਲੀਟੀਸ਼ੀਅਨ ਤਾਂ ਹਰ ਥਾਂ ਹੀ ਪੈਸੇ ਨੂੰ ਹੀ ਪੈਂਦੇ ਨੇ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਹੈ ਕਿਉਂਕਿ ਰੈਜ਼ੋਲੂਸ਼ਨ ਪਾਸ ਨਹੀਂ ਹੋਇਆ, ਜੇ ਹੁੰਦਾ ਫਿਰ ਤਾਂ ਅੱਪਰ ਲੈਵਲ ਜਾਂਦਾ ਹੈ। ਉਹਨੂੰ ਕਹਿੰਦੇ ਨੇ ਵੀ ਸਾਡਾ ਫਰਜ਼ ਹੈ ਕਿ ਅਸੀਂ ਲੋਕਲ ਲੈਵਲ ਦੇ ਉੱਤੇ ਹਰ ਪਾਸੇ ਐਜੂਕੇਟ ਕਰੀਏ ਕਿ ਵੀ ਇਹ ਜਿਹੜੀਆਂ ਹਿੰਦੂਤਵੀ ਆਰਗੇਨਾਈਜੇਸ਼ਨਸ ਨੇ ਕਿਵੇਂ ਇਹ ਜਿਹੜਾ ਫਾਊਂਟੇਨ ਹੈਡ ਨੇ ਹੇਟਰੇਡ ਦਾ ਔਰ ਸੁਸਾਇਟੀ ਨੂੰ ਡਿਵਾਈਡ ਕਰਨ ਦਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਵੀਜ਼ਾ ਵੇਵਰ ਪ੍ਰੋਗਰਾਮ ਹੈ ਔਰ ਇਸ ਦੇ ਉੱਤੇ ਵੀ ਜਿਹੜਾ ਇਸ ਦੇ ਉੱਤੇ ਨਜ਼ਰ ਰੱਖੀ ਜਾਏ। ਟੈਰਰਿਸਟ ਟਰੈਵਲ ਪ੍ਰੀਵੈਂਸ਼ਨ ਐਕਟ 2015, ਕਿਉਂਕਿ ਇਹ ਜਿਹੜੇ ਇਸ ਵੇਲੇ ਉੱਥੋਂ ਦੇ ਵੱਡੇ ਟੈਰਰਿਸਟ ਨੇ RSS ਤੇ ਹਿੰਦੂਤਵੀ, ਉਹਦੇ 'ਚ ਉਹਨਾਂ ਨੇ ਨਾਂ ਵੀ ਦਿੱਤੇ ਨੇ। ਐਕਸਟ੍ਰੀਮਿਸਟ who routinely spew venomous hate towards minorities are invited to speak at large events and temples in the US। ਸੋ ਉਹਨਾਂ ਨੇ BJP ਦਾ ਜਿਹੜਾ ਗ੍ਰੈਂਡ ਮਾਰਸ਼ਲ ਜਿਹਨੂੰ ਬਣਾਇਆ ਸੀ ਪਿਛਲੇ ਦਿਨਾਂ 'ਚ, ਉਸ ਦਾ ਜ਼ਿਕਰ ਕੀਤਾ, ਸੰਬਿਤ ਪਾਤਰਾ। ਔਰ ਇਸ ਦੇ ਵਿੱਚ ਇਕੱਲਾ ਇਹੀ ਨਹੀਂ ਕਿ ਸੰਬਿਤ ਪਾਤਰਾ ਜਿਹੜੀ ਇਹਨਾਂ ਨੇ ਨਿਊ ਜਰਸੀ 'ਚ ਪੈਰੇਡ ਕੱਢੀ ਹੈ ਪਿਛਲੇ 15 ਅਗਸਤ ਦੇ ਮੌਕੇ, ਉਹਦੇ 'ਚ ਯੋਗੀ ਔਰ ਮੋਦੀ ਦੀ ਫੋਟੋ ਲਾ ਕੇ ਬੁਲਡੋਜ਼ਰ ਜਿਹੜਾ ਹੈ ਉਹ ਰੀਅਲ ਬੁਲਡੋਜ਼ਰ ਪੈਰੇਡ 'ਚ ਮਾਰ, ਕਿਉਂਕਿ ਹੁਣ ਇਹ ਬੁਲਡੋਜ਼ਰ ਰਾਹੀਂ ਉਹ ਮੈਸੇਜ ਦੇ ਰਹੇ ਨੇ ਕਿ ਜਿਵੇਂ ਯੋਗੀ ਦਾ ਬੁਲਡੋਜ਼ਰ UP ਦੇ ਵਿੱਚ ਮੁਸਲਮਾਨਾਂ ਦੇ ਘਰ, ਦੁਕਾਨਾਂ, ਕਾਰੋਬਾਰੀ ਅਦਾਰੇ ਤਬਾਹ ਕਰ ਰਿਹਾ, ਅਸੀਂ ਹਰ ਚੀਜ਼ ਨੂੰ ਬੁਲਡੋਜ਼ ਕਰ ਦਿਆਂਗੇ। ਉਹਨਾਂ ਨੇ ਕਿਹਾ ਵੀ ਇਕੱਲਾ ਇਹੀ ਨਹੀਂ ਹੈ ਕਿ ਕਿਵੇਂ ਈਵਨ ਇਹ ਜਿਹੜੇ ਹਿੰਦੂ ਸੁਪਰੈਮੈਸਿਸਟ ਨੇ ਇਹ US ਐਕੈਡਮੀਆ ਉਹਨਾਂ ਦੇ ਉੱਤੇ ਅਟੈਕ ਕਰ ਰਹੇ ਨੇ। 1 million emails, death threats and rape threats were sent by Hindu extremists to US academy scholars like Rutger Professor Audrey Twainshake and their families when 50 universities supported a conference titled Dismantling Hindutva। 2021 ਚ ਇੱਕ ਐਕੈਡੈਮਿਸ਼ੀਅਨਸ ਦੀ ਜਿਹਦੇ 'ਚ ਕਿ 50 ਯੂਨੀਵਰਸਿਟੀਆਂ ਦੇ ਸਕਾਲਰ ਸੀ ਔਰ ਉਹਦਾ ਟਾਈਟਲ ਹੀ ਇਹ ਸੀ ਡਿਸਮੈਂਟਲਿੰਗ ਹਿੰਦੂਤਵਾ। ਔਰ ਇਹਨੂੰ ਕਿਉਂਕਿ ਰਟਗਰ ਯੂਨੀਵਰਸਿਟੀ ਦੀ ਪ੍ਰੋਫੈਸਰ ਆਡਰੀ ਟ੍ਰਸ਼ਕੇ ਉਹ ਵੀ ਹੈਂਡਲ ਕਰ ਫਰੰਟ ਰੈਂਕਿੰਗ ਰੋਲ 'ਚ ਸੀ। ਔਰ ਇਹ ਜਿਹੜਾ ਲਿਟਰਲੀ 1 ਮਿਲੀਅਨ ਔਰ ਬਹੁਤ ਸਾਰੇ ਐਕੈਡੈਮਿਸ਼ੀਅਨ ਵਿਚਾਰੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਕੇ ਦੌੜ ਗਏ, ਉਹਨਾਂ ਦੇ ਟੱਬਰਾਂ ਨੂੰ ਥ੍ਰੈਟਸ, ਉਹਨਾਂ ਨੂੰ ਡੈਥ ਥ੍ਰੈਟਸ, ਪ੍ਰੋਫੈਸਰਸ ਨੂੰ ਰੇਪ ਥ੍ਰੈਟਸ, ਇਹ ਸਾਰਾ ਜਿਹੜਾ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਕੀ ਕਾਰਨ ਹੈ ਕਿ US ਸਰਫ ਨੇ 3 ਵਾਰ ਇੰਡੀਆ ਨੂੰ ਕੰਟਰੀ ਆਫ ਕੰਸਰਨ ਕਿਹਾ ਵੀ ਇਹਨਾਂ ਨੂੰ ਤੁਸੀਂ ਆਫ ਦਾ ਹੁੱਕ ਕਰ ਰਹੇ ਹੋ। ਔਰ ਇਸ ਦੇ ਉੱਤੇ ਜਿਹੜੇ ਖਾਸ ਤੌਰ ਤੇ ਇਸ ਜਿਹੜੀ ਡੈਮੋਕ੍ਰੈਟਿਕ ਮਿਊਨਿਸਪਲ ਕਮੇਟੀ ਹੈ TNEC, ਉਹਨਾਂ ਦੇ ਮਿਸਟਰ ਜਿਮ ਨਾਰਮਨ ਕਹਿੰਦੇ ਨੇ, when I first heard about Hindu supremacism, I was aghast that yet another force for repression is reaching into United States। ਕਿ ਵੀ ਨੂੰ ਪਤਾ ਲੱਗਾ ਕਿ ਵੀ ਉਹਨਾਂ ਨੇ ਕਿਹਾ ਅੱਛਾ ਹੁਣ ਕਿਉਂਕਿ ਖਾਸ ਤੌਰ ਤੇ ਜਿਹੜੇ ਯਹੂਦੀ ਨੇ ਉਹਨਾਂ ਦਾ ਤਾਂ ਇੱਕਦਮ ਮੱਥਾ ਠਣਕਦਾ ਕਿ ਵੀ
ਕੀ ਹੈਗਾ, ਇਹ ਕਿੱਧਰ ਨੂੰ ਜਾ ਰਹੇ ਨੇ। ਫਿਰ ਉਹਨਾਂ ਨੇ ਕਿਹਾ ਮੋਸਟ ਆਫ ਅਸ ਹੀਅਰ ਇਨ ਦ ਯੂਨਾਈਟਿਡ ਸਟੇਟਸ ਆਰ ਕੰਪਲੀਟਲੀ ਇਗਨੋਰੈਂਟ ਆਫ ਦ ਰੀਚ ਆਫ ਥੀਸ ਫੋਰਸਿਸ। ਫਿਰ ਉਹਨਾਂ ਨੇ ਕਿਹਾ ਯੂਜ਼ਿੰਗ ਬੁਲਡੋਜ਼ਰ ਐਟ ਦ ਪਰੇਡ ਵਾਜ਼ ਹੌਰੀਫਾਈਂਗ। Norman said no one anywhere including in the United States and here in New Jersey is safe। ਕਿ ਹੁਣ ਜਿੰਨੀ ਹਿੰਦੂ ਤਵੀਆਂ ਦੀ ਨਫ਼ਰਤ ਹੈ, ਔਰ ਅਸੀਂ ਦੇਖ ਰਹੇ ਹਾਂ ਹੁਣ ਜੇ ਕੈਨੇਡਾ ਦੇ ਵਿੱਚ ਪੀਸਫੁਲ ਰੈਫਰੈਂਡਮ 2020 ਹੁੰਦਾ ਹੈ ਤੇ ਉੱਥੇ ਹਿੰਦੂ ਤਵੀਆਂ ਨੂੰ ਪੀਲ ਪੁਲਿਸ ਨੇ ਚੁੱਕਿਆ ਕਿ ਉਹ ਪਾੜ ਰਿਹਾ ਉਹਨਾਂ ਦੇ ਜਿਹੜੇ ਲੱਗੇ ਹੋਏ ਪੋਸਟਰ ਨੇ ਔਰ ਦੂਜੇ ਨੇ। ਆਸਟ੍ਰੇਲੀਆ ਦੇ ਹਵਾਲੇ ਨਾਲ ਅਸੀਂ ਦੇਖਿਆ ਕਿ ਕਿਵੇਂ ਵਿਸ਼ਾਲ ਸੂਦ ਜਿਹੜਾ ਉਹ ਅਟੈਕ ਵੀ ਕਰਦਾ ਹੈ ਔਰ ਉਹਦਾ ਸਾਥੀ ਜਿਹੜਾ ਹੁਣ ਡਿਪੋਰਟ ਹੋਣ ਵਾਲਾ ਹੈ ਉਹ ਕਿਸ ਕਦਰ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾਉਂਦੇ ਨੇ। ਕਿੰਨੇ ਇਹਨਾਂ ਨੇ ਸੋਸ਼ਲ ਮੀਡੀਆ ਅਕਾਊਂਟ ਇਸ ਕਿਸਮ ਦੇ ਬਣਾਏ ਹੋਏ ਨੇ। ਇਸੇ ਤਰ੍ਹਾਂ TDMC ਉਸੇ ਹੀ ਮਿਊਨਿਸਪਲ ਕੌਂਸਲ ਦੀ ਮੈਂਬਰ ਹੈ ਚੈਰੀ ਹਾਲ, ਰੋਮਨ ਕੈਥੋਲਿਕ ਹੈ। ਉਹਨੇ ਕਿਹਾ ਰਿਲੀਜੀਅਸ ਐਕਸਟ੍ਰੀਮਿਜ਼ਮ ਟਚਿਜ਼ ਐਵਰੀਵੇਅਰ ਐਂਡ ਦੈਟ ਨੀਡਸ ਟੂ ਬੀ ਐਡਰੈਸਡ। ਕਿ ਜਿਹੜਾ ਮਜ਼ਹਬੀ ਫੈਨੈਟਿਸਿਜ਼ਮ ਹੈ ਇਸ ਨੂੰ ਚੈੱਕ ਕਰਨ ਦੀ ਲੋੜ ਹੈ। ਔਰ ਇਹ ਸਾਰੇ ਦੇ ਨਾਲ ਨਾਲ ਆਲਰੇਡੀ ਜਿਹੜੀਆਂ ਬਹੁਤ ਸਾਰੀਆਂ ਹੋਰ ਵੀ ਜਥੇਬੰਦੀਆਂ ਨੇ, ਈਵਨ ਉਹਨਾਂ 'ਚ ਹਿੰਦੂਜ਼ ਫॉर ਹਿਊਮਨ ਰਾਈਟਸ ਹੈ, ਜਿਹੜੇ ਇਸ ਕਿਸਮ ਦੀ ਹਿੰਦੂ ਤੋਂ ਵੀ ਨਫ਼ਰਤ ਦੇ ਅਗੇਂਸਟ ਆਵਾਜ਼ ਚੁੱਕਦੇ ਨੇ। ਇਸੇ ਤਰ੍ਹਾਂ ਕੇਅਰ ਹੈ ਔਰ IAMC ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਪੋਜ਼ਿਟਿਵ ਪੇਸ਼ਕਦਮੀ ਹੈ। ਬੇਸ਼ੱਕ ਵੱਡੇ ਲੈਵਲ ਦੀ ਡੈਮੋਕ੍ਰੈਟਿਕ ਪਾਰਟੀ ਇਸ ਵੇਲੇ 140 ਦੇ ਕਰੀਬ ਇੰਡੀਅਨ ਓਰੀਜਨ ਦੇ ਲੋਕ, ਜਿਨ੍ਹਾਂ 'ਚ ਬਹੁਤੇ ਹਿੰਦੂਤਵ ਵੀ ਹੋਣਗੇ, ਉਹ ਤਾਂ ਬਾਈਡਨ ਐਡਮਿਨਿਸਟ੍ਰੇਸ਼ਨ 'ਚ ਵੜੇ ਹੋਏ ਨੇ। ਪੈਸਾ ਸਵੀਟ ਮਨੀ ਕਿਉਂ ਮਾੜੀ ਲੱਗਦੀ ਹੈ, ਪਰ ਅਮਰੀਕਨਾਂ ਦੀ ਇੱਕ ਖੂਬਸੂਰਤੀ ਵੀ ਹੈ ਕਿ ਜਦੋਂ ਇਹਨਾਂ ਤੱਕ ਕੋਈ ਮੈਸੇਜ ਪਹੁੰਚਦਾ ਹੈ ਫਿਰ ਨੋ ਮੈਟਰ ਕਿੰਨੀ ਸਟੀਲ ਵਾਲ ਵਿੱਚ ਖੜੀ ਕੀਤੀ ਹੋਏ, ਫਿਰ ਅਮਰੀਕਨ ਜਨਤਾ ਉਹਨੂੰ ਤੋੜਨ ਦੀ ਹਿੰਮਤ ਵੀ ਰੱਖਦੀ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ TNEC ਡੈਮੋਕ੍ਰੈਟ ਮਿਊਨਿਸਪਲ ਕਮੇਟੀ ਨੇ ਜਿਹੜਾ ਉਹ ਕੰਧ ਦੇ ਉੱਤੋਂ ਦੀ ਜਾ ਕੇ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਇਹ ਬਹੁਤ ਵੱਡੀ ਨਫ਼ਰਤ ਔਰ ਫੈਨੈਟਿਸਿਜ਼ਮ ਦੀ ਇੱਕ ਜਿਹੜੀ ਵੱਡਾ ਇੱਕ ਸਟਾਰਮ ਹੈ ਇਹ ਹਿੰਦੂਤਵੀ ਜਥੇਬੰਦੀਆਂ ਇੱਥੇ ਲਿਆ ਰਹੀਆਂ। ਔਰ ਇਹ ਅਮਰੀਕਨ ਟੈਕਸ ਪੇਅਰ ਮਨੀ ਦਾ ਮਿਸਯੂਜ਼, ਕਿਉਂਕਿ ਜਦੋਂ ਅਸੀਂ ਚੈਰਿਟੀ ਬੇਸਡ ਆਰਗੇਨਾਈਜੇਸ਼ਨਸ ਨਾਨ ਪ੍ਰੋਫਿਟ ਦੇਖਦੇ ਹਾਂ ਤੇ ਇਸ ਦਾ ਭਾਰ ਟੈਕਸ ਪੇਅਰ ਚੱਲਦਾ ਹੈ। ਹੁਣ ਅਮਰੀਕਾ ਜਿਹਦੀ ਫਾਊਂਡੇਸ਼ਨ ਹੀ ਜਿਹੜੀ ਹੈ ਲਿਬਰਟੀ, ਜਸਟਿਸ, ਫਰੀडम ਆਫ ਰਿਲੀਜਨ, ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਹੈ, ਉਹਨਾਂ ਦੇ ਪੈਸੇ ਨਾਲ ਉਹ ਜਥੇਬੰਦੀਆਂ ਹਿੰਦੂਤਵਾ ਦੀਆਂ ਜਿਹੜੀਆਂ ਨਾਜ਼ੀਜ਼ਮ 'ਚ ਯਕੀਨ ਰੱਖਦੀਆਂ, ਜਿਹੜੀਆਂ ਜ਼ਾਤ-ਪਾਤ ਯਕੀਨ ਰੱਖਦੀਆਂ, ਜਿਹੜੀਆਂ ਦੂਜੇ ਮਜ਼ਹਬ ਦੀ ਜਿਹੜੀ ਆ ਹੋਂਦ ਨੂੰ ਟੋਲਰੇਟ ਨਹੀਂ ਕਰਦੀਆਂ, ਜੇ ਉਹ ਉਹਨੂੰ ਫੀਡ ਕਰ ਰਿਹਾ ਤੇ ਇਹ ਤਾਂ ਫਿਰ ਸੱਪ ਨੂੰ ਦੁੱਧ ਪਿਉਣ ਵਾਲੀ ਗੱਲ ਹੈ। ਸੋ ਜਿੰਨੀ ਜਲਦੀ ਅਮਰੀਕਨ ਲਾਅ ਮੇਕਰ, ਓਪੀਨੀਅਨ ਮੇਕਰ, ਡਿਸੀਜਨ ਮੇਕਰਸ ਜਾਗਣਗੇ ਉਨਾ ਹੀ ਬਿਹਤਰ ਹੋਏਗਾ ਅਮਰੀਕਨ ਸਮਾਜ ਲਈ। ਜੀ ਰਾਸਾ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮਸ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਉਜ਼ਬੇਕਿਸਤਾਨ ਦੇ ਸ਼ਹਿਰ ਸਮਰਕੰਦ ਵਿੱਚ ਹੋਈ SCO ਮੁਲਕਾਂ ਦੀ ਮੀਟਿੰਗ ਵਿੱਚ ਭਾਰਤ ਅਲੱਗ-ਥਲੱਗ ਨਜ਼ਰ ਆਇਆ। 6 ਮੈਂਬਰ ਮੁਲਕਾਂ ਨੇ ਚਾਈਨਾ ਦੇ ਵਨ ਬੈਲਟ ਵਨ ਰੋਡ
ਇਨੀਸ਼ੀਏਟਿਵ ਦੀ ਹਮਾਇਤ ਕੀਤੀ ਜਦੋਂ ਕਿ ਭਾਰਤ ਇਸ ਦੇ ਵਿਰੋਧ ਵਿੱਚ ਨਜ਼ਰ ਆਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤੀ ਸਿਸਟਮ ਜਿਸ ਨੂੰ ਅੱਜ ਹਿੰਦੂਤਵੀ ਸਿਸਟਮ ਕਿਹਾ ਜਾਂਦਾ ਹੈ, ਉਸ ਦਾ ਆਧਾਰ ਹੀ ਝੂਠ, ਵੱਡਾ ਝੂਠ ਔਰ ਬਾਰ-ਬਾਰ ਉਸ ਝੂਠ ਨੂੰ ਰਿਪੀਟ ਕਰਨਾ, ਲੋਕਾਂ ਨੂੰ ਹਨੇਰੇ 'ਚ ਰੱਖਣਾ। ਵੈਸੇ ਤਾਂ ਬ੍ਰਾਹਮਣਵਾਦ ਦੀ ਜਦੋਂ ਅਸੀਂ ਰੂਹਾਨੀ ਦੁਨੀਆ ਦੇ ਵਿੱਚ ਵੀ ਦੇਖਦੇ ਹਾਂ ਤੇ ਜਦੋਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਭਾਈ ਅੰਧੀ ਰਈਅਤ ਗਿਆਨ ਵਿਹੂਣੀ ਪਾਹੇ ਪਰੇ ਮੁਰਦਾਰ, ਸੋ ਇਹ ਰਈਅਤ ਪ੍ਰਜਾ ਨੂੰ ਕਹਿੰਦੇ ਨੇ। ਔਰ ਕਿਉਂਕਿ ਐਜੂਕੇਸ਼ਨ ਦੇ ਉੱਤੇ ਬ੍ਰਾਹਮਣ ਨੇ ਪਹਿਲੇ ਦਿਨ ਤੋਂ ਕਬਜ਼ਾ ਕੀਤਾ, ਜਦੋਂ ਜਾਤ ਪਾਤੀ ਸਿਸਟਮ ਬਣਾਇਆ, ਵਿਦਿਆ ਦੇਣ ਦਾ ਹੱਕ ਆਪਣੇ ਕੋਲ ਰੱਖਿਆ। ਔਰ ਜੇ ਅਸੀਂ ਲਗਭਗ 4000 ਸਾਲ ਦੀ ਹਿਸਟਰੀ ਦੇਖੀਏ ਤੇ ਉਹ ਅੱਜ ਵੀ ਕਿਸੇ ਨਾ ਕਿਸੇ ਹਵਾਲੇ ਦੇ ਨਾਲ ਹੁਣ ਤੌਰ ਤਰੀਕੇ ਬਦਲ ਰਹੇ ਨੇ। ਹੁਣ ਜਿਵੇਂ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਇਲਾਹਾਬਾਦ ਯੂਨੀਵਰਸਿਟੀ 'ਚ ਬਹੁਤ ਵੱਡਾ ਜਿਹੜਾ ਉੱਥੇ ਇੱਕ ਨੇ ਸਟੂਡੈਂਟ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ, ਸਟ੍ਰਾਈਕ ਚੱਲ ਰਹੀ ਹੈ ਕਿਉਂਕਿ ਫੀਸਾਂ 400% ਵਧਾ ਦਿੱਤੀਆਂ ਗਈਆਂ। ਕਿਉਂਕਿ ਹੁਣ ਬ੍ਰਾਹਮਣ ਨੇ ਔਰ ਉਹਨਾਂ ਦੇ ਨਾਲ ਰਲੇ ਹੋਏ ਬਾਣੀਏ ਜਿਹੜੇ ਨੇ ਸਾਰੇ ਗੁਜਰਾਤੀ, ਇਹਨਾਂ ਨੇ ਪੈਸਾ ਪੂਸਾ ਇਕੱਠਾ ਵੀ ਕਰ ਲਿਆ ਔਰ ਇਹਨਾਂ ਨੇ ਆਲਰੇਡੀ ਮੁਲਕ ਤਾਂ ਵੇਚਿਆ, ਜਹਾਜ਼, ਗੱਡੀਆਂ, ਇਹ ਉਹ। ਹੁਣ ਐਜੂਕੇਸ਼ਨ ਨੂੰ ਪ੍ਰਾਈਵੇਟਾਈਜ਼ ਕਰਨ ਦੇ ਨਾਂ ਥੱਲੇ ਜਿਹੜਾ ਇਸ ਲੈਵਲ ਦੇ ਉੱਤੇ ਉਹ ਐਜੂਕੇਸ਼ਨ ਦੀ ਕਾਸਟ ਲਿਜਾ ਰਹੇ ਨੇ ਤਾਂ ਕਿ ਕਾਮਨ ਕਿਸਾਨਾਂ ਦੇ ਬੱਚੇ, ਮਜ਼ਦੂਰਾਂ ਦੇ ਬੱਚੇ, ਗਰੀਬਾਂ ਦੇ ਬੱਚੇ ਉਹ ਸਿਰਫ ਹਾਈ ਸਕੂਲ ਲੈਵਲ ਤੇ ਪੜ੍ਹ ਕੇ ਜਾਂ ਤਾਂ ਛੱਲੀਆਂ ਵੇਚਣ, ਬੱਸ ਅੱਡਿਆਂ ਤੇ ਖਲੋ ਕੇ, ਜਾਂ ਮਜ਼ਦੂਰੀ ਕਰਨ, ਜਾਂ ਵੱਧ ਤੋਂ ਵੱਧ ਉਹ ਇਹ ਐਸਪਾਇਰ ਕਰਨ ਕਿ ਜੀ ਇੱਕ ਬਾਬੂ ਦਾ ਜੌਬ ਉਹਨਾਂ ਨੂੰ ਮਿਲ ਜਾਏ। ਉਹ ਕਿਤੇ ਬੈਠ ਕੇ ਨਾ ਉਹ ਸਾਇੰਟਿਸਟ ਬਣਨ, ਨਾ IT ਸੈਕਟਰ 'ਚ ਆਉਣ, ਨਾ ਦੂਜਾ। ਉਹਦੇ ਨਾਲ ਕਿਉਂਕਿ ਪ੍ਰਾਈਵੇਟ ਸੈਕਟਰ ਨੂੰ ਐਨਕਰੇਜ ਕਰਨ ਨਾਲ ਇਹ ਹੋਇਆ ਕਿ ਜਿਹੜਾ ਸਰਕਾਰੀ ਸੈਕਟਰ ਦੇ ਜੌਬ ਸੀ ਉਹਦੇ 'ਚ ਤਾਂ ਰਿਜ਼ਰਵੇਸ਼ਨ ਹੈ, ਉਹਦੇ 'ਚ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਬੈਕਵਰਡ ਕਲਾਸਿਸ, ਉਹਨਾਂ ਦੇ ਬੱਚੇ ਬੱਚੀਆਂ ਜਿਹੜੇ ਨੇ ਥੋੜ੍ਹਾ ਬਹੁਤ ਉਹਨਾਂ ਲਈ ਨੌਕਰੀਆਂ ਦੀਆਂ ਓਪਰਚੁਨਿਟੀ ਔਰ ਉਹ ਬ੍ਰਾਹਮਣ ਦੇ ਬਰਾਬਰ ਬਹਿਣ ਦਾ ਜਿਹੜਾ ਉਹਨਾਂ ਨੂੰ ਹੱਕ ਮਿਲ ਜਾਂਦਾ ਸੀ ਜਦੋਂ ਉਹ ਨੌਕਰੀ ਉਹਨਾਂ ਨੂੰ ਮਿਲਦੀ ਸੀ। ਹੁਣ ਜਦੋਂ ਪ੍ਰਾਈਵੇਟ ਸੈਕਟਰ 'ਚ ਸਭ ਕੁਝ ਜਾ ਰਿਹਾ ਹੈ ਤੇ ਪ੍ਰਾਈਵੇਟ 'ਚ ਤਾਂ ਕੋਈ ਰਿਜ਼ਰਵੇਸ਼ਨ ਪਹਿਲਾਂ ਹੀ ਤੁਸੀਂ ਡਿਪਰਾਈਵ ਕੀਤਾ। ਹੁਣ ਜੇ ਤੁਸੀਂ ਪ੍ਰਾਈਵੇਟ ਸੈਕਟਰ 'ਚ ਵੀ ਕੰਪੀਟੀਸ਼ਨ ਦੇ ਨਾਲ ਪਹੁੰਚਣਾ ਹੈ ਤੇ ਐਜੂਕੇਸ਼ਨ ਯੂਨੀਵਰਸਿਟੀ ਲੈਵਲ ਦੀ ਇੰਨੀ ਮਹਿੰਗੀ ਕਰ ਦਿਓ ਕਿ ਉਹ ਅਫੋਰਡ ਹੀ ਨਾ ਕਰ ਸਕੇ ਕੋਈ। ਹੁਣ ਇਸ ਸਭ ਦੇ ਚੱਲਦੇ ਆ ਜਿਹੜਾ, ਔਰ ਉੱਥੇ ਬਿਲਕੁਲ ਝੂਠ ਬੋਲਿਆ ਜਾ ਰਿਹਾ, ਅਦਰਵਾਈਜ਼ ਹੋ ਰਿਹਾ ਜੀ ਅਸੀਂ ਜਿਹੜਾ ਉਹ ਇਹਨਾਂ ਨੂੰ ਸ਼ਖਸੀਅਤ ਬਣਾ ਰਹੇ ਹਾਂ, ਇਹਨਾਂ ਇਹ ਕਰ ਰਹੇ ਹਾਂ, ਝੂਠ ਮਾਰ ਰਹੇ ਨੇ ਸਾਡੀ ਇਕੋਨਮੀ, ਅਸੀਂ ਅਗਲੇ 30 ਸਾਲਾਂ 'ਚ ਇਸ ਇਕੋਨਮੀ ਨੂੰ ਪਿੱਛੇ ਛੱਡ ਦਿਆਂਗੇ, ਅਸੀਂ ਉਹਨੂੰ ਪਿੱਛੇ ਛੱਡਤਾ ਸੀ। ਲੇਕਿਨ ਮਤਲਬ ਉਹ ਇੰਨਾ ਪ੍ਰਚਾਰਦੇ ਨੇ, ਆਮ ਲੋਕ ਜਿਹੜੇ ਵਿਚਾਰੇ ਕੋਈ ਗੈਸ ਸਿਲੰਡਰਾਂ ਦੀ ਕੀਮਤ 'ਚ ਫਸਿਆ ਹੋਇਆ, ਕਿਸੇ ਹੋਰ 'ਚ ਫਸਿਆ ਹੋਇਆ, ਉਹਨਾਂ ਨੂੰ ਨਜ਼ਰ ਹੀ ਨਹੀਂ ਆਉਂਦਾ ਵੀ ਕੀ ਹੋ ਰਿਹਾ। ਹੁਣ ਈਵਨ ਫੋਰਨ ਪਾਲਿਸੀ ਦੇ ਹਵਾਲੇ ਨਾਲ ਜਾਂ ਭਾਰਤ ਦੀ ਇੰਟਰਨਲ ਸਿਕਿਉਰਿਟੀ ਦੇ ਹਵਾਲੇ ਨਾਲ ਜਾਂ ਡਿਫੈਂਸ ਪਾਲਿਸੀ ਦੇ ਹਵਾਲੇ ਨਾਲ ਜਿੰਨਾ ਵੱਡਾ ਧਰੋਹ ਇਸ ਹਕੂਮਤ ਨੇ ਕਮਾਇਆ ਆਪਣੇ ਮੁਲਕ ਦੇ ਲੋਕਾਂ ਨਾਲ, ਆਪਣੇ ਸਾਰੇ ਸਿਸਟਮ ਦੇ ਨਾਲ। ਹੁਣ ਅਸੀਂ ਦੇਖਦੇ ਹਾਂ 2020 'ਚ ਫਰਵਰੀ ਮਾਰਚ ਟੈਨਸ਼ਨ, ਜੂਨ ਮਹੀਨੇ ਤੱਕ ਪਹੁੰਚਦੇ ਹਾਂ ਗਲਵਾਨ ਵੈਲੀ ਦੀ ਟੱਕਰ, 20 ਇਹਨਾਂ ਦੇ ਫੌਜੀਆਂ ਦਾ ਮਾਰੇ ਜਾਣਾ, 8-10 ਇਹਨਾਂ ਦੇ ਵੱਡੇ ਅਫਸਰਾਂ ਸਮੇਤ ਜਵਾਨਾਂ ਦਾ ਪ੍ਰਿਜ਼ਨਰ ਆਫ ਵਾਰ ਬਣਨਾ। ਫਿਰ ਇੱਕ ਸੈਕਟਰ 'ਚ ਨਹੀਂ, ਈਸਟਰਨ ਲਦਾਖ ਦੇ ਕਿੰਨੇ, ਡੈਪਸੋਂਗ, ਡੈਮਚੌਕ, ਪੈਂਗੋਂਗ ਸੂ ਲੇਕ, ਉਸ ਤੋਂ ਪਹਿਲਾਂ 2017 ਦੇ ਵਿੱਚ ਡੋਕਲਾਮ, ਔਰ ਉਹ ਸਾਰਾ ਐਂਡ ਆ ਕੇ ਹੁੰਦਾ ਜਦੋਂ ਕਿ ਸਾਹਮਣੇ ਆਉਂਦਾ ਹੈ ਸਾਰੇ ਹੀ ਸੋਰਸਿਸ ਰਾਹੀਂ, ਸੈਟੇਲਾਈਟ ਇਮੇਜਸ ਰਾਹੀਂ ਕਿ 1000 ਕਿਲੋਮੀਟਰ ਤੋਂ ਜ਼ਿਆਦਾ ਟੈਰੀਟੋਰੀ ਜਿਹਨੂੰ ਇੰਡੀਆ ਆਪਣਾ ਕਹਿੰਦਾ ਸੀ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ, ਜਿੱਥੇ ਇਹਨਾਂ ਦੀ ਜਿਹੜੀ ਹੈ ਉਹ ਪੈਟਰੋਲਿੰਗ ਹੁੰਦੀ ਸੀ, ਉਸ ਦੇ ਉੱਤੇ ਚਾਈਨਾ ਨੇ ਆਪਣੇ ਝੰਡੇ ਗੱਡ ਦਿੱਤੇ। 50,000 ਤੋਂ ਜ਼ਿਆਦਾ ਫੌਜ ਚਾਈਨਾ ਨੇ ਜਿਹੜੀ ਉਹ, ਕਿਉਂਕਿ ਤਿੱਬਤ ਹਾਈਐਸਟ ਪਲੇਟਿਊ ਤੇ ਬੈਠੇ ਨੇ, ਵਿਦਨ ਆਵਰਸ ਅਸੈਂਬਲ ਕਰ ਸਕਦੇ ਨੇ। ਇਹਨਾਂ ਨੇ ਇੱਕ ਪਾਸੇ ਤਾਂ ਅੱਜ ਤੱਕ ਨਾ ਇੰਡੀਅਨ ਗਵਰਨਮੈਂਟ ਨੇ, ਨਾ ਮੋਦੀ, ਨਾ ਕਿਸੇ ਹੋਰ ਡਿਫੈਂਸ ਮਿਨਿਸਟਰ ਜਾਂ ਜੈ ਸ਼ੰਕਰ ਫੋਰਨ ਮਿਨਿਸਟਰ ਕਦੇ ਨਹੀਂ ਕਿਹਾ ਕਿ ਜੀ ਸਾਡੀ ਜ਼ਮੀਨ ਚੀਨ ਦੇ ਕੋਲ ਹੈ ਜੀ। ਫਿਰ ਤਾਂ ਜਿਹੜਾ ਝੂਠ ਵੇਚਣਾ ਲੋਕਾਂ ਨੂੰ ਕਿ ਹਮ ਰਾਸ਼ਟਰ ਕੇ ਪੁੱਤਰ, ਔਰ ਨਹਿਰੂ ਨੂੰ 62 ਦੇ ਲਈ ਗਾਲਾਂ ਕੱਢ ਰਹੀਆਂ ਜੀ, 35,000 ਸਕੁਅਰ ਕਿਲੋਮੀਟਰ ਉਹਨੇ ਚੀਨ ਨੂੰ, ਫਿਰ ਤਾਂ ਪ੍ਰਚਾਰ ਖਤਮ ਹੋ ਜਾਂਦਾ। ਪਰ ਦੂਸਰੇ ਪਾਸੇ ਅਮਰੀਕਾ ਦੀ ਕੱਛ ਵੜ ਕੇ ਰੋਈ ਜਾਣਾ ਵੀ ਸਾਥੋਂ ਖੋ ਰਿਹਾ, ਸਾਥੋਂ ਖੋ ਰਿਹਾ, ਕੁਛ ਕਰੋ।
ਅਮਰੀਕਾ ਐਗਰੈਸਿਵ ਬਿਆਨਬਾਜ਼ੀ ਕਰ ਦਿੰਦਾ, ਇਸ ਤੋਂ ਬਿਨਾਂ ਤਾਂ ਇਹਨਾਂ ਨੇ ਵੀ ਕੀ ਕਰਨਾ। ਜੀ ਹੁਣ ਇਸ ਸਾਰੇ ਦੇ ਚੱਲਦਿਆਂ ਚਾਈਨਾ ਦੇ ਨਾਲ ਵਾਹ ਵੀ ਪੈਣਾ। ਬਿਲਕੁਲ। ਚਾਈਨਾ ਦੁਨੀਆ ਦੀ ਦੂਸਰੀ ਵੱਡੀ ਇਕਨੋਮੀ, $15 ਟ੍ਰਿਲੀਅਨ ਦੀ, ਔਰ ਬਰਾਬਰ ਦੀ ਪਾਵਰ ਅਮਰੀਕਾ ਦੇ ਆ ਕੇ, ਉਸ ਤੋਂ ਬਿਨਾਂ ਕਿਵੇਂ? ਔਰ ਲੋਕਲ ਸਾਊਥ ਏਸ਼ੀਆ 'ਚ ਹੀ ਨਹੀਂ, ਸਾਊਥ ਈਸਟ ਏਸ਼ੀਆ 'ਚ, ਸੈਂਟਰਲ ਏਸ਼ੀਆ 'ਚ, ਔਰ ਇੱਕ ਵੱਡਾ SCO ਜਿਹੜੀ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨਸ ਦਾ ਗਰੁੱਪ, ਜਿਹਦੇ 'ਚ ਇੰਡੀਆ ਨੂੰ ਉਹਨਾਂ ਨੇ ਮੈਂਬਰਸ਼ਿਪ ਦਿੱਤੀ ਇਹਨਾਂ ਦੀ ਰਿਕੁਐਸਟ ਦੇ ਉੱਤੇ। ਹੁਣ ਅਸੀਂ ਦੇਖਿਆ ਕਿ ਉਹਦੀ ਮੀਟਿੰਗ ਸੀ ਸਮਰਕੰਦ ਦੇ ਵਿੱਚ ਉਜ਼ਬੇਕਿਸਤਾਨ 'ਚ। ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਇਹ SCO ਸਮਿਟ ਸ਼ੁਰੂ ਹੋਣ ਤੋਂ 2-3 ਦਿਨ ਪਹਿਲਾਂ ਕਿ ਜੀ 16th ਜਿਹੜੀ ਕਮਾਂਡਰ ਲੈਵਲ ਗੱਲਬਾਤ ਸੀ, ਉਹਦੇ ਨਤੀਜੇ ਦੇ ਤੌਰ ਤੇ ਗੋਗਰਾ ਹਾਈਟਸ ਦੇ ਪੁਆਇੰਟ 15 ਤੋਂ ਚੀਨ ਨੇ ਵੀ ਆਪਣੀ ਫੌਜ ਪਿੱਛੇ ਹਟਾ ਲਈ, ਇੰਡੀਆ ਨੇ ਵੀ ਪਿੱਛੇ ਹਟਾ ਲਈ, ਔਰ ਬਿਲਕੁਲ ਜਿਵੇਂ ਬਹੁਤ ਵੱਡੀ ਪ੍ਰਾਪਤੀ ਹੋ ਗਈ। ਹੁਣ ਖਬਰ ਤਾਂ ਇਹਨਾਂ ਦੇ ਮੀਡੀਆ 'ਚੋਂ ਹੀ, ਜਦੋਂ ਤੁਸੀਂ ਬਿਟਵੀਨ ਦਾ ਲਾਈਨਸ ਦੇਖਦੇ ਹੋ, ਲਦਾਖ ਸਟੈਂਡ ਆਫ, ਨੋ ਕੰਪਲੀਟ ਪੁੱਲ ਬੈਕ ਫਾਰ ਨਾਓ। ਉਹਨਾਂ ਨੇ ਕਿਹਾ ਕਿ ਜੀ ਇਹ ਅਜੇ ਬੈਨਰਜੀ ਨੇ ਟ੍ਰਿਬਿਊਨ 'ਚ ਦਿੱਤੀ ਕਿ ਵੀ ਦਾ ਡਿਸਐਨਗੇਜਮੈਂਟ ਐਟ ਗੋਗਰਾ ਹੌਟ ਸਪ੍ਰਿੰਗਸ ਪੈਟਰੋਲਿੰਗ ਪੁਆਇੰਟ 15 ਵੈਰੀਫਾਈਡ ਔਨ September 13 was only a pull back of troops by a few kilometers, कि कुछ किलोमीटर पीछे आए हैं। The stationing of troops along the LAC was the new normal and the same would be factored in the planning। ਉਹ ਗੋਲ ਮੋਲ ਗੱਲ ਕੁਛ ਨਹੀਂ। ਹੁਣ ਇੱਕ ਸਟੋਰੀ ਜਿਹੜੀ BBC ਨੇ ਤਾਂ ਨਹੀਂ ਹੈ BBC ਦੀ, ਇਹ ਹੈ ਕਿਸੇ ਉਹਨਾਂ ਦੇ ਕ੍ਰੈਡੀਬਲ ਹਿੰਦੀ ਨੈਟਵਰਕ ਦੀ NDTV ਨਾਲ ਗੱਲਬਾਤ ਕੀਤੀ। ਹੁਣ ਪ੍ਰਭਾਵ ਇਹ ਦਿੱਤਾ ਗਿਆ ਕਿ ਜਿਵੇਂ ਚਾਈਨਾ ਨੇ ਕੰਸੈਸ਼ਨ ਦੇ ਦਿੱਤਾ, ਸਾਨੂੰ ਵੀ ਲੱਗਾ ਵੀ ਹੋ ਸਕਦਾ ਇੱਕ ਅੱਧੇ ਪੁਆਇੰਟ ਤੇ, ਕਿਉਂਕਿ SCO ਦੀ ਮੀਟਿੰਗ ਹੋਣੀ ਸੀ ਸ਼ੰਘਾਈ ਕਾਰਪੋਰੇਸ਼ਨ ਗਰੁੱਪ ਦੀ, ਤਾਂ ਉਹਨਾਂ ਨੇ ਕਿਹਾ ਵੀ ਚਲੋ ਮੋਦੀ ਨੂੰ ਥੋੜਾ ਜਿਹਾ ਫੇਸ ਸੇਵਿੰਗ ਦੇ ਦਈਏ, ਪਰ ਐਕਚੁਅਲੀ ਉਹ ਵੀ ਨਹੀਂ ਹੋਇਆ। ਹੁਣ ਇਹ ਖਬਰ ਹੈ, ਔਰ ਇਹ ਗੱਲ ਜਿਹੜਾ ਲੋਕਲ ਕਾਉਂਸਲਰ ਹੈ ਉੱਥੋਂ ਦਾ, ਉਹਦਾ ਕਹਿਣਾ ਹੈ PP 15 ਨਹੀਂ 16 ਤੋਂ ਵੀ ਪਿੱਛੇ ਹਟੀ ਭਾਰਤੀ ਫੌਜ। 50 ਸਾਲਾਂ ਤੋਂ ਕਬਜ਼ੇ 'ਚ ਸੀ ਇਹ ਇਲਾਕਾ, ਲਦਾਖ ਦੇ ਕਾਉਂਸਲਰ ਦਾ ਦਾਵਾ। ਉਹਨਾਂ ਨੇ ਕਿਹਾ ਜੀ ਇਹ ਨਹੀਂ ਕਿ ਵੀ ਪੁਆਇੰਟ 15 ਉਹਨਾਂ ਨੇ ਛੱਡਿਆ, ਉਹਨਾਂ ਨੂੰ ਪੁਆਇੰਟ 16 ਵੀ ਛੱਡਤਾ ਉਹਨਾਂ ਨੇ ਚੀਨ ਦੇ ਲਈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਗੋਗਰਾ ਹਾਈਟਸ ਹੌਟ ਸਪ੍ਰਿੰਗ ਇਲਾਕੇ 'ਚ, ਜਿਹਨੂੰ ਇਹ ਕਿਹਾ ਜਾ ਰਿਹਾ ਜੀ ਅਸੀਂ ਡਿਸਐਨਗੇਜਮੈਂਟ ਕੰਪਲੀਟ ਕਰ ਲਈ ਹੈ, ਉਹਨਾਂ ਇਸ ਦੇ ਉੱਤੇ ਕਾਉਂਸਲਰ ਨੇ ਕਿਹਾ ਕਿ ਵੀ ਅਸੀਂ ਪੁਆਇੰਟ 15 ਵੀ ਔਰ ਪੁਆਇੰਟ 16 ਤੋਂ ਵੀ ਪਿੱਛੇ ਹਟੇ ਹਾਂ, ਜਿੱਥੇ 50 ਸਾਲ ਤੋਂ ਸਾਡਾ ਕਬਜ਼ਾ ਸੀ। ਔਰ ਇਹ ਕਾਉਂਸਲਰ ਨੇ ਮਿਸਟਰ ਕੌਨਚਕ ਸਟੈਨਜ਼ਨ, ਉਹਨਾਂ ਨੇ NDTV ਨਾਲ ਗੱਲ ਕਰਦਾ ਕਿਹਾ ਕਿ ਵੀ ਸਾਡੀ ਸੈਨਾ PP 16 ਤੋਂ ਵੀ ਪਿੱਛੇ ਹਟੀ ਹੈ, ਜਿੱਥੇ 50 ਸਾਲਾਂ ਤੋਂ ਪਿਛਲੇ ਪਰਮਾਨੈਂਟ ਪੋਸਟ ਸੀ। ਵੱਡਾ ਝਟਕਾ ਇੱਥੇ ਜਿਹੜੀ ਹੈ ਚਾਰਗਾਹ ਜਿੱਥੇ ਚਰਵਾਏ ਜਿਹੜੇ ਨੇ ਉਹ ਆਪਣੇ ਡੰਗਰਾਂ ਨੂੰ ਚਾਰਦੇ ਨੇ, ਹੁਣ ਉਹਨੂੰ ਉਹਨਾਂ ਨੇ ਬਫਰ ਏਰੀਆ ਬਣਾ ਦਿੱਤਾ। ਹੁਣ ਕਿਹੜਾ ALC ਹੋਏ, ਜਿਹੜਾ LAC ਹੋਏਗਾ, ਲਾਈਨ ਆਫ ਐਕਚੁਅਲ ਕੰਟਰੋਲ, ਤੇ ਕਿਹੜੀ ਨਵੀਂ ਪੋਸਟ, ਇਹਦਾ ਕੋਈ ਮਤਲਬ ਇਹ ਹੈ ਕਿ ਜਿਹੜੀ ਇੰਡੀਆ ਦੇ ਕਬਜ਼ੇ 'ਚ ਸੀ ਉਹ ਇੱਕ ਹਿੱਸਾ ਚੀਨ ਕੋਲ ਹੈ, ਤੇ ਬਾਕੀ ਚੀਨ ਇੰਡੀਆ ਨੇ ਪਿੱਛੇ ਹਟ ਕੇ ਆਪਣੀ ਟੈਰੀਟਰੀ ਦੇ ਵਿੱਚ ਹੀ ਜਿਹੜਾ ਬਫਰ ਜ਼ੋਨ ਬਣਾ ਦਿੱਤਾ। ਫਿਰ ਇਹ ਕਾਉਂਸਲਰ ਕਹਿ ਰਿਹਾ ਕਰੀਬ 30-40 ਕਿਲੋਮੀਟਰ ਦਾ ਇਲਾਕਾ ਬਫਰ ਜ਼ੋਨ ਬਣ ਗਿਆ, 30-40 ਕਿਲੋਮੀਟਰ। ਕੌਨਚਕ ਸਟੈਨਜ਼ਨ ਨੇ ਕਿਹਾ ਅੱਜ ਦੀ ਤਾਰੀਖ 'ਚ ਫਿੰਗਰ 4 ਫਿੰਗਰ 3 ਦੇ ਵਿਚਾਲੇ ਜਿਹੜਾ ਏਰੀਆ ਉਹ ਵੀ ਬਫਰ ਜ਼ੋਨ ਬਣ ਚੁੱਕਾ ਹੈ। PP 15 ਤੋਂ ਲੈ ਕੇ ਰੇ ਜੰਗਲਾ ਤੱਕ ਦਾ ਪੂਰਾ ਇਲਾਕਾ ਬਫਰ ਜ਼ੋਨ ਬਣਿਆ ਹੋਇਆ। ਇਸ ਨਾਲ ਉਹਨੇ ਕਿਹਾ, ਇਹ ਲੋਕਲ ਕਾਉਂਸਲਰ ਹੈ, ਵੀ ਸਾਡੀਆਂ ਲਾਈਵਸ ਦੇ ਉੱਤੇ ਅਸਰ ਪਏਗਾ, ਕਿਉਂਕਿ ਇੱਥੇ ਅਸੀਂ, ਇਹ ਸਾਡੀ ਲੈਂਡ ਰਹੀ ਹੈ, ਅਸੀਂ ਇੱਥੇ ਸਾਡੇ ਚਰਵਾਏ ਵੀ ਡੰਗਰ ਚਰਾਉਂਦੇ ਰਹੇ ਨੇ। ਪਹਿਲੇ PP 16 ਸਾਡੀ ਪੋਸਟ ਸੀ, ਜਿੱਥੇ ਹੁਣ ਇਹ ਸ਼ਿਫਟ ਕਰ ਰਹੇ ਨੇ, ਪਤਾ ਨਹੀਂ ਸਾਡੀ ਪੋਸਟ ਕਿੱਥੇ ਆਏਗੀ, ਸਾਨੂੰ ਇਹ ਕੋਈ ਜਾਣਕਾਰੀ ਨਹੀਂ ਦਿੰਦੇ। ਸਾਡੇ ਤੋਂ ਇਲਾਕਿਆਂ ਨੂੰ ਖਾਲੀ ਕਰਵਾਈ ਜਾ ਰਹੇ ਨੇ। ਔਰ ਜਿਹੜੀ 16 ਰਾਉਂਡ ਦੀ ਗੱਲਬਾਤ ਹੋਈ ਉਹਦੇ 'ਚ ਵੀ ਲੋਕਾਂ ਨੂੰ ਕੁਝ ਨਹੀਂ ਦੱਸਿਆ ਗਿਆ, ਹਾਲਾਂਕਿ ਅਸੀਂ ਕਈ ਨਸਲਾਂ ਤੋਂ ਇੱਥੇ ਰਹਿ ਰਹੇ ਹਾਂ ਤੇ ਸਾਡਾ ਹੱਕ ਬਣਦਾ ਹੈ ਕਿ ਸਾਨੂੰ ਇਸ ਬਾਰੇ ਕੁਝ ਦੱਸਿਆ ਜਾਏ। ਹੁਣ ਇਹ ਤਾਂ ਹਕੀਕਤ ਹੈ ਕਿ ਲਦਾਖ ਬਾਰਡਰ ਦੇ ਉੱਤੇ ਔਰ ਖਾਸ ਤੌਰ ਤੇ ਜਿਹੜਾ ਪੁਆਇੰਟ 15-16 ਡਿਸਐਨਗੇਜਮੈਂਟ, ਔਰ ਉਹਨੂੰ ਇੰਡੀਅਨ ਮੀਡੀਆ 'ਚ ਇਵੇਂ ਪ੍ਰੈਜ਼ੈਂਟ ਕੀਤਾ ਜਾ ਰਿਹਾ ਸੀ ਜਿਵੇਂ ਚੀਨ ਨੂੰ ਜਿਹੜਾ ਉਹ ਸਟੈਪ ਬੈਕ ਕਰਵਾ ਦਿੱਤਾ। ਹੁਣ ਜਿਹੜੀ SCO ਮੀਟਿੰਗ ਸਮਰਕੰਦ ਦੇ ਵਿੱਚ ਹੋਈ, ਚੀਨ ਦਾ ਪ੍ਰੀਮੀਅਰ ਮਿਲਿਆ ਨਹੀਂ ਹੈ ਮੋਦੀ ਨੂੰ। ਉਹ ਜਿਹੜਾ ਇਹ ਵੀ ਗੱਲ ਮੁੱਕ ਗਈ ਕਿ ਜੀ ਸ਼ਾਇਦ
ਇਹ ਡਿਸਐਂਗੇਜਮੈਂਟ ਦੇ ਬਹਾਨੇ ਮੋਦੀ ਦੀ ਉਹਦੇ ਨਾਲ ਮੁਲਾਕਾਤ ਹੋਈ ਹੈ। ਹੁਣ ਇਹ SCO ਚਾਈਨਾ ਹੈਡਡ ਬਾਡੀ ਹੈ ਔਰ ਜ਼ਾਹਰ ਹੈ ਕਿ ਚਾਈਨਾ ਦਾ ਜਿਹੜਾ ਡ੍ਰੀਮ ਪ੍ਰੋਜੈਕਟ ਹੈ ਔਰ ਜਿਹਦੇ ਤੇ ਉਹਨਾਂ ਨੇ ਬਹੁਤ ਇਨਵੈਸਟਮੈਂਟ ਕੀਤੀ ਹੈ, $380 ਬਿਲੀਅਨ ਦਾ ਉਹਨਾਂ ਦਾ ਬਜਟ ਹੈ। ਪਾਕਿਸਤਾਨ ਨਾਲ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ, ਅਦਰਵਾਈਜ਼ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਹੈ। ਹੁਣ ਇਸ ਸਾਰੇ ਦੇ ਵਿੱਚ ਇਹਨਾਂ ਦੇ ਆਪਣੇ ਮੀਡੀਆ ਦੀ ਖਬਰ ਰਾਇਟਰ ਇੰਟਰਨੈਸ਼ਨਲ ਨਿਊਜ਼ ਕਿ ਭਾਈ ਸਮਰਕੰਦ ਡੈਕਲੇਰੇਸ਼ਨ ਦੇ ਵਿੱਚ 6 ਨੇਸ਼ਨਸ ਨੇ, ਕਜ਼ਾਕਿਸਤਾਨ, ਕਿਰਗਿਸਤਾਨ ਰਿਪਬਲਿਕ, ਪਾਕਿਸਤਾਨ, ਰਸ਼ੀਆ, ਤਾਜ਼ਿਕਸਤਾਨ ਤੇ ਉਜ਼ਬੇਕਿਸਤਾਨ, ਉਹਨਾਂ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੀ ਹਮਾਇਤ ਕੀਤੀ, ਫੁੱਲੀ ਬੈਕਿੰਗ ਉਹਨਾਂ ਨੇ ਸਾਰੇ ਹੀ ਜਿਹੜੇ ਨੇ ਉਹਨੂੰ ਐਂਡੋਰਸ ਕੀਤਾ ਸਿਵਾਏ ਇੰਡੀਆ ਤੋਂ। ਸੋ ਇਹਦਾ ਮਤਲਬ ਇਹ ਹੈ ਕਿ ਵੀ ਇਹੀ ਨਹੀਂ ਕਿ ਸਾਊਥ ਏਸ਼ੀਆ 'ਚ ਇੰਡੀਆ ਬਿਲਕੁਲ ਅਲੱਗ ਥਲੱਗ ਹੈ। ਈਵਨ SCO ਦੇ ਵਿੱਚ ਜਿਹੜੇ ਸਾਰੇ ਹੀ ਉਹਨਾਂ ਦੇ ਮੈਂਬਰ ਦੇਸ਼ ਨੇ ਉਹਨਾਂ ਨੇ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੀ ਹਮਾਇਤ ਕੀਤੀ ਹੈ। ਹਾਲਾਂਕਿ ਆਇਆ ਜੀ 121 ਪੁਆਇੰਟ ਦਾ ਡੈਕਲੇਰੇਸ਼ਨ ਜਿਹਦੇ 'ਚ ਸੈਂਟਰਲ ਏਸ਼ੀਆ ਔਰ ਦੂਜੇ ਤੀਜੇ ਉਹ ਸਾਰਿਆਂ ਨੇ ਜੁਆਇੰਟ ਡੈਕਲੇਰੇਸ਼ਨ ਦਿੱਤੀ, ਪਰ ਇਸ ਸਾਰੇ 'ਚੋਂ ਇੰਡੀਆ ਦੇ ਲਈ ਇੱਕ ਵੱਡਾ ਮੂੰਹ ਤੇ ਚਪੇੜ ਹੈ ਕਿ ਇਸ ਮਾਮਲੇ 'ਚ ਵੀ ਇੰਡੀਆ ਇਕੱਲਾ ਹੋਇਆ। ਸ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਵੀ ਨਹੀਂ ਮਿਲੀ ਇਸ 'ਚੋਂ ਔਰ ਈਵਨ ਈਸਟਰਨ ਫਰੰਟ ਦੇ ਉੱਤੇ ਉਹਨਾਂ ਦੇ ਆਪਣੇ ਕੌਂਸਲਰ ਦੇ ਕਹਿਣ ਮੁਤਾਬਕ ਜਿਹੜਾ ਆਪਣੀ ਥਾਂ ਤਾਂ ਛੱਡੀ ਚਾਈਨਾ ਨੂੰ, ਹੁਣ ਆਪਣੀ ਥਾਂ ਦੇ ਵਿੱਚ ਹੀ ਬਫਰ ਜ਼ੋਨ ਬਣਾ ਦਿੱਤਾ ਹੈ। ਹੁਣ ਭਾਰਤ ਮਾਤਾ ਦੇ ਬਹਾਦਰ ਸਪੁੱਤਰਾਂ ਤੋਂ ਹੋਰ ਕੀ ਆਸ ਕੀਤੀ ਜਾ ਸਕਦੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੱਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਬਥੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸ। ਦਰਸ਼ਕੋ, ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ। ਸੋ ਗੱਲਬਾਤ ਹੋਣ ਜਾ ਰਹੀ ਹੈ ਕਿ ਪਟਿਆਲਾ ਦੇ ਸ਼ਾਹੀ ਖਾਨਦਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਖਾਨਦਾਨੀ ਗੱਦਾਰੀ ਦਾ ਇਤਿਹਾਸ ਮੁੜ ਦੁਹਰਾਇਆ ਹੈ। ਕੈਪਟਨ ਅਮਰਿੰਦਰ BJP ਵਿੱਚ ਜਾ ਸ਼ਾਮਲ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਵੀਕਐਂਡ ਤੇ ਕਿਉਂਕਿ ਟਰੈਵਲ ਮੈਂ ਨਹੀਂ ਸੀ ਕਰ ਰਿਹਾ ਤੇ ਮੇਰੇ ਕੋਲ ਵਕਤ ਸੀ ਔਰ ਪੰਜਾਬ ਡਿਜੀਟਲ ਲਾਇਬ੍ਰੇਰੀ ਜਿਹੜੇ ਨੇ ਉਹ ਬਹੁਤ ਸਾਰੇ ਪੁਰਾਣੇ ਡਾਕੂਮੈਂਟਸ ਨੂੰ ਜਿਹੜਾ ਹੈ ਉਹ ਪ੍ਰੀਜ਼ਰਵ ਕਰ ਰਹੇ ਨੇ। ਉਸਦੀ ਕਾਪੀ ਡਿਜੀਟਲਾਈਜ਼ ਕੀਤੀ ਹੁੰਦੀ ਹੈ ਔਰ ਮੇਰੀਆਂ ਨਜ਼ਰਾਂ 'ਚੋਂ ਮੈਟਕਾਫ ਜਿਹੜਾ 1807-8 ਦੇ ਵਿੱਚ 8 ਦੇ ਵਿੱਚ ਸਿੱਖ ਰਾਜ ਦੀ ਟੈਰੀਟਰੀ 'ਚ ਆਇਆ ਮਹਾਰਾਜਾ ਰਣਜੀਤ ਸਿੰਘ ਦੀ, ਇਹ ਉਹ ਪੀਰੀਅਡ ਸੀ ਕਿ ਦਿੱਲੀ ਤੱਕ ਉਹ ਪਹੁੰਚ ਚੁੱਕੇ ਹੋਏ ਸੀ ਔਰ ਇੱਧਰ ਮਹਾਰਾਜਾ ਰਣਜੀਤ ਸਿੰਘ ਜਿਹੜਾ ਹੈ ਉਹ ਆਪਣੇ ਰਾਜ ਨੂੰ ਐਕਸਟੈਂਡ ਕਰ ਰਿਹਾ ਸੀ ਔਰ ਜਿਹੜੀਆਂ ਮਾਲਵੇ ਦੀਆਂ ਰਿਆਸਤਾਂ ਨੇ ਪਟਿਆਲਾ, ਨਾਭਾ, ਜੀਂਦ, ਕੈਥਲ, ਥਾਨੇਸਰ, ਮਲੇਰਕੋਟਲਾ, ਇਹਨਾਂ ਦਾ ਫਿਊਚਰ ਡਿਸਾਈਡ ਹੋਣਾ ਸੀ ਔਰ ਮਹਾਰਾਜਾ ਰਣਜੀਤ ਸਿੰਘ ਦੇ ਬਿਲਕੁਲ ਪੈਰਾਂ ਦੇ ਵਿੱਚ ਮਾਲਵਾ ਪਿਆ ਸੀ ਔਰ ਉਸ ਪੀਰੀਅਡ ਦੇ ਵਿੱਚ ਅੰਗਰੇਜ਼ ਜਿਹੜੇ ਨੇ
ਉਹਨਾਂ ਨੂੰ ਇਹ ਫੀਅਰ ਸੀ ਕਿ ਨੈਪੋਲੀਅਨ ਬੋਨਾਪਾਰਟ ਫਰਾਂਸ ਦਾ ਉਹ ਅਟੈਕ ਕਰੇਗਾ ਉਸ ਪਾਸਿਓਂ। ਸੋ ਉਹਨਾਂ ਨੇ ਆਪਣੇ ਡੈਲੀਗੇਸ਼ਨ ਗੱਲਬਾਤ ਦੇ ਲਈ ਈਰਾਨ ਵੀ ਭੇਜੇ ਹੋਏ ਸੀ, ਕਾਬਲ ਵੀ ਭੇਜੇ ਹੋਏ ਸੀ, ਔਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਗੱਲਬਾਤ ਦੇ ਲਈ ਉਹਨਾਂ ਨੇ ਮੈਟਕਾਫ ਨੂੰ ਭੇਜਿਆ। ਔਰ ਉਹ ਸਾਰੇ ਦੇ ਉੱਤੇ ਬੇਸਡ ਕਿ ਵੀ ਮਹਾਰਾਜਾ ਰਣਜੀਤ ਸਿੰਘ ਨੇ ਕਿਵੇਂ ਰਨ ਅਰਾਊਂਡ ਦਿੱਤਾ ਮੈਟਕਾਫ ਨੂੰ, ਔਰ ਉਹ ਆਲਮੋਸਟ 80 ਸਫ਼ੇ ਦੀ ਇੱਕ ਬੜਾ ਰਿਸਰਚ ਉਹਨਾਂ ਦੇ ਓਰੀਜਨਲ ਡਾਕੂਮੈਂਟ 'ਚੋਂ ਕੱਢਿਆ ਹੋਇਆ ਸੀ। ਔਰ ਮੇਰੇ ਲਈ ਹਾਲਾਂਕਿ ਕੁਛ ਮੈਨੂੰ ਫੈਕਟਸ ਦੇ ਪਤਾ ਸੀ, ਲੇਕਿਨ ਕਈ ਵਾਰ ਤੁਸੀਂ ਪੁਰਾਣੀ ਚੀਜ਼ ਨੂੰ ਉਸੇ ਰੰਗ ਦੇ ਵਿੱਚ ਪੜ੍ਹੋ, ਉਸੇ ਅੰਗਰੇਜ਼ੀ 'ਚ। ਔਰ ਉਹ ਜਦੋਂ ਮੈਂ ਪੜ੍ਹ ਰਿਹਾ ਸੀ ਤੇ ਮੈਨੂੰ ਇੱਕ ਖਿਆਲ ਮੇਰੇ ਮਾਈਂਡ 'ਚ ਆ ਰਿਹਾ ਸੀ ਕਿ ਵੀ ਇਹ ਪਟਿਆਲੇ ਦੇ ਰਾਜਿਆਂ ਦਾ, ਗਦਾਰਾਂ ਦਾ ਟੱਬਰ ਪਹਿਲੇ ਦਿਨ ਤੋਂ, ਔਰ ਇਹ ਵੀ ਅਸੀਂ ਅਕਸਰ ਜਦੋਂ ਮਿਸਲਾਂ ਦਾ ਇਤਿਹਾਸ ਪੜ੍ਹਦੇ ਆਂ ਤਾਂ ਸਾਨੂੰ ਇਹ ਪਤਾ ਹੈ ਵੀ ਜਿਹੜੀਆਂ 12 ਮਿਸਲਾਂ ਅਸੀਂ ਕਹਿੰਦੇ ਹਾਂ, ਪਰ ਇਹ ਜਿਹੜੀਆਂ ਬਾਬੇ ਫੂਲ ਕੀਆਂ ਮਿਸਲਾਂ ਸੀ ਜਿਨ੍ਹਾਂ ਦਾ ਨਾਂ ਹੀ, ਇਹ ਤਾਂ ਕਦੇ ਵੀ ਸਰਬੱਤ ਖਾਲਸਾ ਦਾ ਹਿੱਸਾ ਨਹੀਂ ਸੀ ਹੁੰਦੇ। ਤੇ ਵੀ ਈਵਨ ਇਹਨਾਂ ਦਾ ਵਡੇਰਾ ਆਲਾ ਸਿੰਘ, ਉਹਨੂੰ ਜਿਹੜਾ ਰਾਜਾ ਦਾ ਟਾਈਟਲ ਦਿੱਤਾ ਹੋਇਆ ਸੀ ਉਹ ਵੀ ਅਹਿਮਦ ਸ਼ਾਹ ਅਬਦਾਲੀ ਨੇ ਦਿੱਤਾ ਹੋਇਆ, ਕਿਉਂਕਿ ਇਹਨਾਂ ਨੇ ਜਿਹੜਾ ਸਿੱਖਾਂ ਦੇ ਖਿਲਾਫ ਆਪਣੀ ਪਹਿਲਾਂ ਮੁਗਲਾਂ ਦੇ ਨਾਲ ਸਮਝੌਤਾ ਕਰਕੇ ਆਪਣੀ ਸਲਤਨਤ ਕਾਇਮ ਰੱਖੀ, ਆਪਣਾ ਜੋ ਵੀ ਸੀ ਇਹਨਾਂ ਦਾ ਏਰੀਆ, ਫਿਰ ਅਬਦਾਲੀ ਦੇ ਨਾਲ ਕੰਪਰੋਮਾਈਜ਼ ਕਰਕੇ ਰਾਜੇ ਦਾ ਟਾਈਟਲ ਵੀ ਉਹਦੇ ਤੋਂ ਲਿਆ। ਇਹਨਾਂ ਦੇ ਰਾਜ ਸਿੱਕੇ ਵੀ ਅਬਦਾਲੀ ਦੇ ਚੱਲਦੇ ਸੀ। ਕਿਉਂਕਿ ਇਸ ਸਭ ਦੇ ਬਾਵਜੂਦ ਇਹਨਾਂ ਦੇ ਟੱਬਰ ਦੇ ਉੱਤੇ ਕਿਉਂ, ਔਰ ਇਹ ਪਤਾ ਨਹੀਂ, ਮੈਨੂੰ ਤਾਂ ਕਈ ਵਾਰੀ ਇਹ ਵੀ ਲੱਗਦਾ ਵੀ ਉਹ ਜਾਲੀ ਜਾ ਇਹਨਾਂ ਨੇ ਉਹ ਕੋਈ ਗੁਰੂ ਹਰਰਾਏ ਸਾਹਿਬ ਦੇ ਨਾਂ ਨਾਲ ਜੋੜ ਕੇ ਲਿਆ ਹੋਇਆ ਹੁਕਮਨਾਮਾ ਜੀ, ਉਹਨਾਂ ਨੇ ਕਿਹਾ ਸੀ ਤੇਰਾ ਘਰ ਮੇਰਾ ਆਸ ਹੈ, ਇਹ ਵੀ ਫਰਾਡ ਹੀ ਲੱਗਦਾ। ਕਿਉਂਕਿ ਇਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੋਏ ਵੀ, ਪਰ ਜਦੋਂ ਇੱਕ ਵਾਰੀ ਤੁਹਾਨੂੰ ਨਜ਼ਰ ਆ ਗਿਆ ਕਿ ਭਾਈ ਇਹ ਪੂਰਾ ਟ੍ਰੇਟਰਸ ਦਾ ਕੰਮ ਕਰਦੇ ਨੇ ਇਹ ਮੁਗਲਾਂ ਔਰ ਅਫਗਾਨਾਂ ਦੇ ਨਾਲ ਵੀ, ਔਰ ਜਿਹੜਾ ਮੈਂ ਮੈਟਕਾਫ ਮਿਸ਼ਨ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਿਲਕੁਲ ਕਲੀਅਰ ਸੀ ਕਿ ਸਿੱਖ ਰਾਜ ਦੀਆਂ ਹੱਦਾਂ, ਉਦੋਂ ਦਾ ਜੇ ਪਿਸ਼ਾਵਰ ਵੀ ਨਹੀਂ ਸੀ ਲਿਆ ਜਾਂ ਦੂਜਾ 1808 ਦੀ ਗੱਲ ਕਰ ਰਹੇ, ਪਰ ਇਧਰੋਂ ਕਲੀਅਰ ਸੀ ਕਿ ਸਿੱਖ ਨੇਸ਼ਨ ਜਿਹਦੇ ਵਿੱਚ ਮਾਝਾ, ਮਾਲਵਾ, ਦੁਆਬਾ ਔਰ ਜਿਹੜੀ ਸੋਵਰਨਿਟੀ ਉਹ ਜਮਨਾ ਤੱਕ ਜਾਏਗੀ। ਔਰ ਇਹ ਰਿਆਸਤਾਂ ਜਿਹੜੀਆਂ ਨੇ ਇਹ ਅਲਟੀਮੇਟਲੀ ਸਿੱਖ ਰਾਜ ਦਾ ਹੀ ਹਿੱਸਾ ਬਣ ਗਈਆਂ, ਔਰ ਇਸ ਦੇ ਲਈ ਉਹ ਅਟੈਂਪਟ ਕਰ ਰਿਹਾ ਸੀ। ਪਰ ਇਹਨਾਂ ਦੀ ਤੁਸੀਂ ਗਦਾਰੀ ਦਾ ਹਾਲ ਦੇਖੋ। ਹੁਣ ਮੈਟਕਾਫ ਨੂੰ ਤਾਂ ਰਨ ਅਰਾਊਂਡ ਦੇ ਰਿਹਾ ਮਹਾਰਾਜਾ ਰਣਜੀਤ ਸਿੰਘ, ਕਦੇ ਸਤਲੁਜ ਟੱਪ ਗਿਆ, ਫਰੀਦਕੋਟ ਜਾ ਕੇ ਉਹਨੇ ਲੈ ਲਿਆ, ਫਿਰ ਅੰਬਾਲੇ ਪਹੁੰਚ ਗਿਆ ਰਣਜੀਤ ਸਿੰਘ, ਉਹਨੂੰ ਲੈ ਲਿਆ, ਇੱਧਰ ਉੱਧਰ ਉਹਨੂੰ ਕਹਿ ਰਿਹਾ ਗੱਲਬਾਤ, ਆਪਣੇ ਵਜ਼ੀਰ ਛੱਡੇ ਹੋਏ ਨੇ ਇਮਾਮੂਦੀਨ, ਅਜ਼ੀਜ਼ੂਦੀਨ, ਮੋਹਕਮ ਚੰਦ, ਦੂਜੇ ਗੱਲਬਾਤ ਦੇ ਲਈ ਉਹ ਇੰਨਾ, ਔਰ ਉਹ ਉਹਨੂੰ ਇੱਕ ਪ੍ਰਾਈਡ ਨਾਲ ਵੀ ਮੈਂ ਦੇਖਿਆ। ਮੈਂ ਕਿਹਾ ਵੀ ਅਸੀਂ ਬਹੁਤ ਵਾਰ ਮਹਾਰਾਜਾ ਰਣਜੀਤ ਸਿੰਘ ਨੂੰ ਬਹੁਤ ਅੰਡਰ ਐਸਟੀਮੇਟ ਕਰਦੇ ਹਾਂ, ਔਰ ਇਹ ਉਹਦੀ ਡਿਪਲੋਮੈਟਿਕ ਸਕਿੱਲ ਵੀ ਸੀ ਕਿ ਮੈਟਕਾਫ ਨੂੰ ਉਹਨੇ ਨਾਲ ਰੱਖਿਆ ਹੋਇਆ, ਨਾਲ ਉਹ ਇਲਾਕੇ ਵੀ ਫਤਿਹ ਕਰ ਰਿਹਾ। ਉਦੋਂ 27 ਸਾਲਾਂ ਦਾ ਹੈ, ਔਰ ਬਿਲਕੁਲ ਜਿਹਦੇ ਕੋਈ ਫਾਰਮਲ ਐਜੂਕੇਸ਼ਨ ਨਹੀਂ, ਕੋਈ ਦੂਜਾ ਨਹੀਂ, ਔਰ ਅੰਗਰੇਜ਼ ਜਿਹੜੇ ਰੈਸਟ ਆਫ ਇੰਡੀਆ 'ਚ ਆ ਕੇ ਦਿੱਲੀ ਤੱਕ ਬੈਠੇ ਹੋਏ ਨੇ, ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਕੀ ਕਰੇ। ਉਹਨੂੰ ਸਵਾਗਤ ਬੜਾ ਕਰ ਰਿਹਾ, ਜਦੋਂ ਆਇਆ ਉਹਨੂੰ ਹਾਥੀ ਪੇਟ ਕੀਤਾ, ਗਲੀਚੇ ਨੇ ਬੜੇ ਬੜੇ ਸ਼ਾਨੋ ਸ਼ੌਕਤ, ਉਹਨੂੰ ਕਹਿ ਰਿਹਾ ਮਰ ਜਾ ਰਿਹਾ ਕਿ ਬਈ ਅਸੀਂ ਸਾਂਝੀ ਪਰੇਡ ਕੇ ਆਪਣੇ ਘੋੜਸਵਾਰੀ ਦੇ ਜ਼ੋਰ ਵੀ ਦਿਖਾ ਰਿਹਾ, ਤਲਵਾਰਬਾਜ਼ੀ ਵੀ ਦਿਖਾ ਰਿਹਾ, ਪਰ ਨਾਲ ਦੀ ਨਾਲ ਉਹ ਇਲਾਕੇ ਫਤਿਹ ਗੱਲਬਾਤ ਲਮਕਾ ਰਿਹਾ। ਉਹਨੂੰ 3 ਮਹੀਨੇ ਉਹਨੇ ਐਸਾ ਦੌੜਾਇਆ ਮੈਟਕਾਫ ਨੂੰ। ਲੇਕਿਨ ਜਦੋਂ ਕਹਿੰਦੇ ਨੇ ਵੀ ਆਪਣੇ ਸਿੱਕੇ ਖੋਟੇ ਹੋਣ, ਔਰ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੂੰ ਸਾਹਿਬ ਸਿੰਘ ਇਹਦਾ ਵਡੇਰਾ ਹੈ ਜਿਹੜਾ ਉਹ ਪਟਿਆਲੇ ਦੇ ਤਖਤ ਦੇ ਉੱਤੇ ਸੀ, ਔਰ ਉਹ ਪਹਿਲਾਂ ਅੰਗਰੇਜ਼ਾਂ ਵੱਲ ਵੀ ਝੁਕਦਾ ਸੀ, ਪਰ ਉਹਨੇ ਜਦੋਂ ਦੇਖਿਆ ਵੀ ਦਾਬਾ ਬੜਾ ਹੈ, ਉਹਨੇ ਆਪਣੇ ਬੰਦੇ ਵੀ ਭੇਜਤੇ, ਲਾਹੌਰ ਬੈਠੇ ਨੇ, ਜੀਂਦ ਵਾਲੇ ਦੇ ਵੀ ਬੈਠੇ ਨੇ, ਇਹ ਵੀ ਬੈਠੇ ਨੇ। ਔਰ ਉਸ ਦੌਰ ਦੇ ਵਿੱਚ ਜਿਹੜਾ ਫਾਈਨਲੀ ਜਦੋਂ ਗੱਲਬਾਤ ਦਾ ਜਾਂ ਦੂਜਾ ਹੁੰਦਾ ਹੈ, ਈਵਨ ਇੱਕ ਸਮਾਗਮ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਸਾਹਿਬ ਸਿੰਘ ਬੇਦੀ ਗੁਰੂ ਨਾਨਕ ਸਾਹਿਬ ਦੇ ਖਾਨਦਾਨ ਦੇ ਡਿਸੈਂਡੈਂਟ 91, 14ਵੇਂ ਕਿ 15ਵੇਂ ਸੀ, ਉਹਨਾਂ ਨੇ ਇੱਕ ਫੰਕਸ਼ਨ ਕਰਕੇ ਮਹਾਰਾਜਾ ਰਣਜੀਤ ਸਿੰਘ ਔਰ ਸਾਹਿਬ ਸਿੰਘ ਪਟਿਆਲੇ ਨੂੰ ਇਕੱਠੇ ਕਰਕੇ ਇਹਨਾਂ ਦੀਆਂ ਪੱਗਾਂ ਐਕਸਚੇਂਜ ਕੀਤੀਆਂ ਉਹਨੂੰ, ਤਾਂ ਕਿ ਸਾਹਿਬ ਸਿੰਘ ਨੂੰ ਯਕੀਨ ਹੋਏ ਕਿ ਭਾਈ ਤੇਰਾ ਰਾਜ ਨਹੀਂ ਖੋਂਦੇ, ਪਰ ਸਿੱਖ ਰਾਜ ਦੀਆਂ ਹੱਦਾਂ ਜਿਹੜੀਆਂ ਨੇ ਉਹ ਜਮਨਾ ਤੱਕ ਜਾਣਗੇ। ਹੁਣ ਇਸ ਦੇ ਚੱਲਦਿਆਂ ਵੀ ਇਧਰੋਂ ਪੱਗਾਂ ਐਕਸਚੇਂਜ ਹੁੰਦੀਆਂ। 2 ਦਿਨ ਬਾਅਦ ਕਲਕੱਤਾ ਬੇਸ ਜਿਹੜਾ ਇਹਨਾਂ ਦਾ ਹੈੱਡਕੁਆਰਟਰ ਸੀ ਬ੍ਰਿਟਿਸ਼ਰ ਕੌਂਸਲ ਦਾ ਡਿਸੀਜਨ ਮੇਕਿੰਗ, ਉਹ ਮਾਰਕ ਕਰਦਾ ਹੈ ਕਿ ਜੀ ਮੈਟਕਾਫ ਦਾ ਜਿਹੜਾ ਮਿਸ਼ਨ ਹੈ ਉਹਨੂੰ ਫੇਲ ਹੋ ਗਿਆ ਸੀ। ਉਹਦੇ 'ਚ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਇੱਕੋ ਮੰਗ ਸੀ ਕਿ ਵੀ ਜਿਹੜਾ ਜਮਨਾ ਤੱਕ ਸਿੱਖ ਸੋਵਰਨ ਜਿਹੜਾ ਨੇਸ਼ਨ ਹੈ ਉਸ ਦੀ ਸਰਦਾਰੀ ਲਾਹੌਰ ਦਰਬਾਰ ਕੋਲ ਹੋਏਗੀ, ਔਰ ਅੰਗਰੇਜ਼ਾਂ ਨੇ ਕਲਕੱਤੇ ਬੈਠੇ ਡਿਸਾਈਡ ਕੀਤਾ ਵੀ ਨਹੀਂ, ਕਿਉਂਕਿ ਉਹਨਾਂ ਦੀ ਤਾਂ ਨੀਅਤ ਪਹਿਲਾਂ ਹੀ ਮਾੜੀ ਸੀ। ਉਹਨਾਂ ਨੇ ਜਨਰਲ ਆਕਟਰ ਲੋਨੀ ਨੂੰ ਭੇਜਿਆ,
ਔਰ ਉਹਨਾਂ ਨੇ ਪਟਿਆਲੇ ਵਾਲਿਆਂ ਨੂੰ, ਜੀਂਦ ਵਾਲਿਆਂ ਨੂੰ, ਥਾਨੇਸਰ ਵਾਲੇ ਜਿਹੜੇ ਇਹਨਾਂ ਦੇ ਸੀ, ਇਹ ਉਹਨਾਂ ਨੂੰ ਮੈਸੇਜ ਭੇਜਿਆ ਵੀ ਅਸੀਂ ਤੁਹਾਨੂੰ ਆਪਣੀ ਪ੍ਰੋਟੈਕਸ਼ਨ ਥੱਲੇ ਲੈਣ ਨੂੰ ਤਿਆਰ ਹਾਂ। ਰਿਕੁਐਸਟ ਇਹਨਾਂ ਨੇ ਪਹਿਲਾਂ ਭੇਜੀ ਸੀ, ਫਿਰ ਰਣਜੀਤ ਸਿੰਘ ਵੱਲ ਝੁਕ ਗਏ ਸੀ। ਹੁਣ 2 ਦਿਨ ਪਹਿਲਾਂ ਜਿਹੜਾ ਸਾਹਿਬ ਸਿੰਘ ਪਟਿਆਲੇ ਦਾ ਪੱਗ ਐਕਸਚੇਂਜ ਕਰ ਰਿਹਾ ਮਹਾਰਾਜਾ ਰਣਜੀਤ ਸਿੰਘ ਨਾਲ, ਉਹ ਅਗਲੇ ਦਿਨ ਓਕਟਰ ਕਲੋਨੀ ਦੇ ਦਰਬਾਰ 'ਚ ਪਹੁੰਚ ਜਾਂਦਾ ਹੈ। ਔਰ ਇਸ ਤਰੀਕੇ ਨਾਲ ਜਿਹੜਾ ਡ੍ਰੀਮ ਸੀ ਸਿੱਖ ਰਾਜ ਦਾ ਕਿ ਹੱਦਾਂ ਜਮਨਾ ਤੱਕ ਜਾਣਗੀਆਂ, ਉਹ ਸਤਲੁਜ ਦੇ ਉੱਤੇ ਆ ਕੇ ਟੁੱਟ ਜਾਂਦੀਆਂ। ਔਰ ਇਹ ਪਟਿਆਲਾ, ਨਾਭਾ, ਜੀਂਦ ਔਰ ਫਰੀਦਕੋਟ ਦੇ ਸਾਰੇ ਜਿਹੜੇ ਨੇ ਜਾ ਕੇ ਅੰਗਰੇਜ਼ਾਂ ਦੀ ਝੋਲੀ 'ਚ ਬਹਿ ਜਾਂਦੇ ਨੇ। ਫਿਰ ਇਹਨਾਂ ਨੇ ਸੈਕੰਡ ਐਂਗਲੋ ਸਿੱਖ ਵਾਰ ਵੇਲੇ ਕੀ ਰੋਲ ਅਦਾ ਕੀਤਾ, ਇਹਨਾਂ ਨੇ 1857 ਦੇ ਵੇਲੇ ਕੀ ਰੋਲ ਅਦਾ ਕੀਤਾ। ਇਹਦੇ ਦਾਦੇ ਨੇ ਭੁਪਿੰਦਰ ਸਿੰਘ ਨੇ, ਇਹਦੇ ਪਿਓ ਯਾਦਵਿੰਦਰ ਨੇ। ਫਿਰ 1947 'ਚ ਕਿਵੇਂ ਇਹ ਚੈਂਬਰ ਆਫ ਪ੍ਰਿੰਸਿਸ ਦਾ ਚਾਂਸਲਰ ਸੀ, ਗਦਾਰੀ ਕਰਕੇ ਜਿਹੜਾ ਜਾ ਕੇ ਪਟੇਲ ਦੇ ਨਾਲ ਸਭ ਤੋਂ ਪਹਿਲੀ ਰਿਆਸਤ ਇੰਡੀਅਨ ਯੂਨੀਅਨ ਨਾਲ ਇਹਨਾਂ ਨੇ ਰਲਾਈ। ਹੁਣ ਇਸ ਸਾਰੀ ਬੈਕਗਰਾਉਂਡ ਦੇ ਹੁੰਦੇ ਆ ਸਾਡੀ ਕੌਮ ਕਿਉਂ ਇਹਨਾਂ ਟ੍ਰੇਟਰਸ ਦੇ ਉੱਤੇ ਟਰਸਟ ਕਰਦੀ ਰਹੀ ਹੈ। 18ਵੀਂ ਸਦੀ ਦੀ ਗੱਲ ਤਾਂ ਹੁਣ ਵੀ, ਮਤਲਬ ਮੈਨੂੰ ਉਹ ਦਿਨ ਯਾਦ ਹੈ ਜਦੋਂ ਇਹ ਜੂਨ 84 ਦੇ ਫੌਜੀ ਹਮਲੇ ਤੋਂ ਬਾਅਦ 2-3 ਮਹੀਨੇ ਬਾਅਦ ਵੱਡਾ ਇਕੱਠ ਜਿਹਨੂੰ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਗੁਰਦੁਆਰਾ ਸ਼ਹੀਦਾਂ 'ਚ ਹੋਇਆ ਅੰਮ੍ਰਿਤਸਰ 'ਚ। ਉੱਥੇ ਇਹ ਤਾਜ਼ਾ ਅਮਰਿੰਦਰ ਜਿਹੜਾ ਅਸਤੀਫਾ ਦੇ ਕੇ ਜੀ ਐਮਪੀਸ਼ਿਪ ਛੱਡਤੀ, ਦੂਜੀ 5 ਲੱਖ ਸ਼ਹੀਦ ਪਰਿਵਾਰਾਂ ਨੂੰ ਦੇਣ ਦਾ ਕੀਤਾ। ਉੱਥੇ ਉਹਨੂੰ 5 ਮਿੰਟ ਬੋਲਣ ਨੂੰ ਵੀ ਅਕਾਲੀ ਬਣ ਗਿਆ ਹੈ ਕਿ ਜੀ ਮੈਂ ਹੁਣ ਕਾਂਗਰਸ। ਫਿਰ ਉਹਨਾਂ ਦੇ ਥੱਲੇ ਮਿਨਿਸਟਰ ਵੀ ਬਣ ਗਿਆ। ਫਿਰ ਅਸੀਂ ਦੇਖਦੇ ਹਾਂ ਵੀ ਇਹੀ ਅਮਰਿੰਦਰ ਹੈ ਜਿਹੜਾ ਇੰਦਰਾ ਗਾਂਧੀ ਤੋਂ ਜਿਹੜਾ ਬਾਅਦ ਦੇ ਵਿੱਚ ਉਸ ਤੋਂ ਪਹਿਲਾਂ 1981 ਦੇ ਵਿੱਚ ਜਿਹੜਾ ਕਪੂਰੀ ਦੀ ਥਾਂ ਤੇ SYL ਕਨਾਲ ਦਾ ਟੱਪ ਵੀ ਲਵਾਉਂਦਾ। ਪਰ ਉਹ ਫਿਰ ਅਕਾਲੀ ਸਿੱਖਾਂ ਨੂੰ ਵੀ ਜੋ ਬੋਲੇ ਸੋ ਨਿਹਾਲ ਅਮਰਿੰਦਰ ਆ ਗਿਆ ਜੀ, ਉਹਨੇ ਇਹ ਕਿਹਾ ਕਿ ਜੀ ਉਹਨੇ ਰਿਜ਼ਾਈਨ ਕਰਤਾ, ਉਹਨੇ ਫਲਾਣਾ ਕਰਤਾ। ਫਿਰ ਕੀ ਰੰਗ ਦਿਖਾ ਕੇ ਅਲਟੀਮੇਟਲੀ ਜਿਹੜੀ ਖੋਤੀ ਹੈ ਉਹਨੇ ਤਾਂ ਬੋਰਡ ਥੱਲੇ ਜਾਣਾ। ਇਹ ਤਾਂ ਟ੍ਰੇਟਰਸ ਦਾ ਟੱਬਰ, ਇਹਨਾਂ ਨੇ ਪਾਵਰ ਦੇ ਨੇੜੇ ਰਹਿਣਾ, ਸਿੱਖਾਂ ਦੇ ਨਾਂ ਨੂੰ, ਸੈਂਟੀਮੈਂਟ ਨੂੰ ਇਸਤੇਮਾਲ ਕਰਦੇ ਆ। ਅਕਾਲੀਆਂ 'ਚ ਰਹਿ ਕੇ ਮਿਨਿਸਟਰੀ ਮਾਣ ਕੇ ਫਿਰ ਕਾਂਗਰਸ ਜਾ ਵੜਿਆ ਵਾਪਸ। ਫਿਰ ਕਾਂਗਰਸ ਵੱਲੋਂ 2004 ਦੇ ਵਿੱਚ ਜਿਹੜਾ ਉਹ 2002 ਚੀਫ ਮਿਨਿਸਟਰ ਬਣਦਾ। ਫਿਰ ਹੁਣ ਤੋਂ ਪਹਿਲਾਂ ਤੱਕ ਫਿਰ ਚੀਫ ਮਿਨਿਸਟਰ ਬਣਦਾ ਹੈ ਔਰ ਕਿਸ ਲੈਵਲ ਦੀ ਕਰਪਸ਼ਨ, ਚੋਰੀ। ਲੇਕਿਨ 2018 ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਵੀ ਜਦੋਂ ਇਹਨੂੰ ਲੱਗਦਾ ਹੈ ਵੀ ਹੁਣ ਜਿਹੜਾ ਕਾਂਗਰਸ 'ਚ ਰਿਹਾ ਔਰ ਸਕੈਂਡਲ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਕਿ ਭਾਈ ਇਹਦਾ ਅਕਾਊਂਟ, ਇਹਦੀ ਘਰ ਵਾਲੀ ਦਾ ਅਕਾਊਂਟ ਸਵਿਸ ਬੈਂਕ, ਬਲੈਕ ਮਨੀ, ਇਹਦੇ ਪੁੱਤਰ, ਇਹਦੇ ਜਵਾਈ ਦੇ ਖਿਲਾਫ ਕਰਪਸ਼ਨ ਕੇਸਿਸ ਔਰ ਵੱਡੀ ਮੋਟੀ ਰਕਮ ਜਿਹੜੀ ਆ ਡੱਫੀ ਹੋਈ ਹੈ। ਹੁਣ ਜਦੋਂ ਇਸ ਕਿਸਮ ਦੇ ਕਾਣੇ ਲੋਕ ਜਿਹੜੇ ਨੇ, ਕੋਈ ਵੀ ਸਾਮਰਾਜ ਦੇ ਨਾਲ ਤਾਂ ਟੱਕਰ ਜ਼ੁਲਮ ਦੇ ਨਾਲ ਉਹੀ ਲੈਂਦਾ ਹੈ ਜਿਹੜਾ ਟਰਾਂਸਪੇਰੈਂਟਲੀ ਓਨੈਸਟ ਹੁੰਦਾ ਹੈ। ਔਰ ਇਹਨੇ ਐਂਟਾਈ ਸਿੱਖ ਲਾਈਨ ਆਪਣੀ ਪਿਛਲੀ ਚੀਫ ਮਿਨਿਸਟਰੀ ਦੇ ਪੀਰੀਅਡ ਸ਼ੁਰੂ ਕਰ ਦਿੱਤੀ। ਕਰਤਾਰਪੁਰ ਕੋਰੀਡੋਰ ਦਾ ਵਿਰੋਧ, ਪਾਕਿਸਤਾਨ ਦੇ ਖਿਲਾਫ ਬਿਆਨਬਾਜ਼ੀਆਂ, ਜੇ ਅੱਧਾ ਪੰਜਾਬ BSF ਦੇ ਹਵਾਲੇ ਕਰ BSF ਦੇ ਹਵਾਲੇ ਸੈਂਟਰ ਗਵਰਨਮੈਂਟ ਕਰ ਦਿੰਦੀ ਹੈ, ਉਹਦੀ ਸਪੋਰਟ 'ਚ ਬਿਆਨਬਾਜ਼ੀ। ਔਰ ਕਰਦੇ ਉਹ ਲੈਵਲ ਜਦੋਂ ਤੱਕ ਕਾਂਗਰਸ ਨੂੰ ਪਤਾ ਲੱਗਦਾ ਵੀ ਇਹ ਤਾਂ BJP ਦਾ ਭਗਵਾ ਬੰਦਾ, ਕਾਂਗਰਸ ਦੇ ਝੰਡੇ ਥੱਲੇ ਕਾਂਗਰਸ ਦਾ, ਜਦੋਂ ਉਹ ਟੂ ਲੇਟ ਹੋ ਚੁੱਕਾ ਸੀ। ਪਰ ਫਿਰ ਵੀ ਇਹ ਆਪਣੇ ਆਕਾਵਾਂ ਮੋਦੀ, ਅਮਿਤ ਸ਼ਾਹ ਨੂੰ ਸਰਵ ਕਰਦਾ ਹੈ ਔਰ ਲੈ ਕੇ ਇੱਕ ਗਰੁੱਪ ਕਿ ਜੀ ਮੈਂ ਹੁਣ ਇਹ ਫਲਾਣੀ ਆਪਣੀ ਪਾਰਟੀ ਬਣਾ ਲਈ ਹੈ, ਪਤਾ ਨਹੀਂ 3rd ਰੇਟ ਜਿਹਾ ਨਾ, ਸਭ ਦੀਆਂ ਜ਼ਮਾਨਤਾਂ ਜ਼ਬਤ ਹੁੰਦੀਆਂ। ਫਿਰ ਇੰਗਲੈਂਡ ਪਹੁੰਚ ਜਾਂਦਾ ਜੀ, ਸਰਜਰੀ ਮੇਰੀ। ਹੁਣ ਖਬਰ ਜਿਹਦੇ ਕਰਕੇ ਮੈਂ ਇਹਨਾਂ ਦਾ ਸਾਰਾ ਇਹ ਕੱਚਾ ਚਿੱਠਾ ਜਿਹੜਾ ਇਹਨਾਂ ਦਾ ਉਹ ਫਰੋਲਿਆ, ਉਹ ਇਹ ਹੈ ਕਿ ਜੀ ਅਮਰਿੰਦਰ ਸਿੰਘ ਨੇ ਦਿੱਲੀ ਜਾ ਕੇ BJP ਜੁਆਇਨ ਕਰ ਲਈ, ਆਪਣੀ ਪਾਰਟੀ ਮਰਜ ਕਰਤੀ। ਔਰ ਕਿਸ ਕਦਰ ਘਟੀਆ ਬੇਗੈਰਤ ਨੇ ਕਿ ਜਿਹੜਾ ਮੋਦੀ ਔਰ ਅਮਿਤ ਸ਼ਾਹ ਦੇ ਬਰਾਬਰ ਬਹਿ ਕੇ ਆਪਣੇ ਆਪ ਨੂੰ ਜਿਹੜਾ ਉਹ ਈਵਨ ਉਸ ਕਾਨਫਰੰਸ ਵੀ ਨਹੀਂ ਆਏ, ਨੱਡੇ ਤੋਂ ਇਲਾਵਾ ਜਿਹੜਾ BJP ਪ੍ਰੈਜ਼ੀਡੈਂਟ ਹੈ ਜਿਹਦੇ 'ਚ ਕਿ BJP ਜਾ ਰਿਹਾ ਔਰ ਇਹ ਕਹਿ ਰਿਹਾ ਕਿ ਨਾਓ ਇਜ਼ ਦਾ ਟਾਈਮ ਟੂ ਡੂ ਸਮਥਿੰਗ ਫॉर ਦਾ ਕੰਟਰੀ। ਹੁਣ ਟਾਈਮ ਆਇਆ 80 ਸਾਲਾਂ ਦਾ, ਜਿਹੜਾ ਦਿਨੇ ਰਾਤ ਕਿਸ ਕਿਸਮ ਦਾ ਇਹਦਾ, ਮੈਂ ਹੁਣ ਜੇ ਉਹ ਲਫ਼ਜ਼ ਜਿਹੜੇ ਕਹਾਂ ਕਿ ਬਦ ਇਖਲਾਕ, ਬਦ ਕਿਰਦਾਰ, ਬਦ ਈਮਾਨ, ਜਿੰਨੇ ਬਦ ਲੱਗਦੇ ਨੇ ਉਹ ਲਾਓ। ਉਹ ਕਹਿ ਰਿਹਾ ਜੀ ਹੁਣ ਕੰਟਰੀ ਲਈ ਕੁਝ ਕਰਨ ਦਾ ਟਾਈਮ ਹੈ। ਵੀ ਹੈਵ ਸੀਨ ਦਾ ਕਾਂਗਰਸ, ਨਾਓ ਇਟ ਇਜ਼ ਟਾਈਮ ਟੂ ਗੋ ਟੂ ਦਾ ਪਾਰਟੀ that has been doing so much for the country and its security। ਸਿਕਿਉਰਿਟੀ ਲਈ ਅਸੀਂ ਡਿਸਕਸ ਕੀਤਾ ਹੈ। ਚੀਨ ਦੇ ਹਵਾਲੇ 1000 ਕਿਲੋਮੀਟਰ ਤੋਂ ਜ਼ਿਆਦਾ ਜੁੱਤੀਆਂ 4 ਚੁਫੇਰੇ ਪੈ ਰਹੀਆਂ।
ਇਟ ਇਜ਼ ਅ ਪਲੇਜ਼ਰ ਬੀਇੰਗ ਹੇਅਰ। ਬਹੁਤ ਸਵਾਦ ਆ ਰਿਹਾ ਅੱਜ ਇਹਨਾਂ ਹਿੰਦੂ ਤਵੀਆਂ ਦੀ ਗੋਦ 'ਚ ਬਹਿ ਕੇ। ਅਜੇ ਘਰ ਵਾਲੀ ਨੂੰ ਰੱਖਿਆ ਕਾਂਗਰਸ ਦੇ ਵਿੱਚ ਪਰਨੀਤ ਕੌਰ ਨੂੰ, ਕਿਉਂਕਿ ਇਹ ਵੀ ਡਰਾਮੇਬਾਜ਼ੀ ਹੋਣੀ ਹੈ ਕਿ ਭਾਈ ਮੌਕੇ ਤੇ ਆ ਕੇ ਦੇਖੇਗਾ, ਨਾ ਹੋਇਆ ਤਾਂ ਉਹਨੂੰ ਤਾਂ ਉਹ ਕਹਿਣਗੇ ਜੀ ਉਹਨੂੰ ਤਾਂ ਦੇ ਦਿਓ, ਕਾਂਗਰਸ 'ਚ ਹੀ ਹੈ ਉਹ ਕਹਿੰਦਾ ਘਰ ਵਾਲੀ ਤੇ ਘਰ ਵਾਲੇ ਵੱਖਰੇ ਵੱਖਰੇ ਕਿਉਂ ਨਹੀਂ ਹੋ ਸਕਦੇ ਉਹਨਾਂ ਦੇ ਵਿਊ ਪੁਆਇੰਟ। ਲੇਕਿਨ ਮੈਂ ਸਮਝਦਾ ਵੀ ਇਹ ਸਾਡਾ ਜਦੋਂ ਅਸੀਂ ਅਤੀਤ ਦੇਖਦੇ ਹਾਂ ਇਹਨਾਂ ਦਾ ਅਫਸੋਸ ਇਹਨਾਂ ਤੇ ਨਹੀਂ ਹੈ। ਟ੍ਰੇਟਰ ਤਾਂ ਟ੍ਰੇਟਰ ਹੀ ਹੈ, ਇਹਨਾਂ ਦੀਆਂ ਨਸਲਾਂ ਹੀ ਗੱਦਾਰਾਂ ਦੀਆਂ ਨੇ, ਪਰ ਅਫਸੋਸ ਆਪਣਿਆਂ ਤੇ ਹੈ ਕਿ ਉਹ ਅੰਗਰੇਜ਼ੀ ਦਾ ਮੈਂ ਅਕਸਰ ਅਖਾਣ ਕਹਿੰਦਾ ਕਿ once you fool me shame on you, twice you fool me shame on me। ਤੇ ਅਸੀਂ ਬਾਰ-ਬਾਰ ਹੀ ਫੂਲ ਬਣਨਾ। ਇਸ ਕਿਸਮ ਦੇ ਜਿਹੜੇ ਟ੍ਰੇਟਰ ਖਾਨਦਾਨ ਹੈ ਇਹਨਾਂ ਨੂੰ ਇਹ ਕਹਿ ਕੇ ਜੀ ਇਹ ਪਟਿਆਲਾ ਸ਼ਾਹੀ ਘਰਾਨਾ ਤੇਰਾ ਕਰ ਮੇਰਾ ਸੇ, ਲੱਖ ਲਾਨਤ ਇਹਨਾਂ ਸਾਰਿਆਂ ਦੇ ਸ਼ਾਹੀ ਖਾਨਦਾਨ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਐਨਵਲ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਰਨਾਟਕਾ ਸਰਕਾਰ ਵੱਲੋਂ ਸਕੂਲਾਂ ਵਿੱਚ ਮੁਸਲਮਾਨ ਬੱਚਿਆਂ ਦੇ ਹਿਜਾਬ ਪਹਿਨਣ ਤੇ ਪਾਬੰਦੀ ਦਾ ਜਿਹੜਾ ਕੇਸ ਹੈ, ਇਸ ਵੇਲੇ ਭਾਰਤੀ ਸੁਪਰੀਮ ਕੋਰਟ ਵਿੱਚ ਐਮਨੈਸਟੀ ਇੰਟਰਨੈਸ਼ਨਲ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਬੱਚਿਆਂ ਨੂੰ ਮਜ਼ਹਬ ਅਤੇ ਐਜੂਕੇਸ਼ਨ ਚੋਂ ਇੱਕ ਚੁਣਨ ਲਈ ਕਹਿਣਾ ਬਿਲਕੁਲ ਨਾ ਵਾਜਬ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਸਾਂਤਵਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਬੀਜੇਪੀ ਸਟੈਪ ਬਾਈ ਸਟੈਪ ਬੜੀ ਤੇਜ਼ੀ ਨਾਲ ਆਪਣੇ ਹਿੰਦੂਤਵਾ ਦੇ ਏਜੰਡੇ ਨੂੰ ਇੰਪਲੀਮੈਂਟ ਕਰ ਰਹੀ ਹੈ ਜੀ। ਔਰ ਸਾਊਥ ਦੇ ਵਿੱਚ ਜਿਹੜੀ ਕਰਨਾਟਕਾ ਸਟੇਟ ਜਿੱਥੇ ਬੀਜੇਪੀ ਦੀ ਹਕੂਮਤ ਹੈ, ਉਹਨਾਂ ਨੇ ਇੱਕ ਤੋਂ ਬਾਅਦ ਇੱਕ ਕੋਈ ਨਾ ਕੋਈ ਇਸ਼ੂ ਉਹ ਰੇਕ ਕਰਦੇ ਨੇ ਔਰ ਫਿਰ ਲੋਕਲ ਵਾਇਲੈਂਸ ਕਰਦੇ ਨੇ, ਮੁਸਲਮਾਨਾਂ ਨੂੰ ਉਸ ਲਈ ਬਲੇਮ ਕਰਦੇ ਨੇ, ਫਿਰ ਉਹਨਾਂ ਦੇ ਉੱਤੇ ਤਸ਼ੱਦਦ ਕਰਦੇ ਨੇ, ਫਿਰ ਕਾਨੂੰਨ ਬਣਾਉਂਦੇ ਨੇ, ਫਿਰ ਕਰਨਾਟਕਾ ਹਾਈ ਕੋਰਟ ਵੀ ਜਿਹੜਾ ਉਹਨਾਂ ਦੇ ਹੱਕ 'ਚ ਖਲੋਂਦਾ, ਕਿਉਂਕਿ ਸਾਰੇ ਉਹਨਾਂ ਨੇ ਜੁਡੀਸ਼ਰੀ ਵੀ ਆਪਣੇ ਪੂਰੇ ਕੰਟਰੋਲ 'ਚ ਕੀਤੀ ਹੋਈ ਹੈ। ਫਿਰ ਸੁਪਰੀਮ ਕੋਰਟ ਤੱਕ ਪਹੁੰਚ ਹੁੰਦੀ ਹੈ ਤੇ ਸੁਪਰੀਮ ਕੋਰਟ 'ਚੋਂ ਵੀ ਅੱਗੇ ਇਹਨਾਂ ਦੇ ਗੁਰਗੇ ਬੈਠੇ ਹੋਏ ਨੇ। ਤੇ ਇਸ ਹਵਾਲੇ ਨਾਲ ਜਿਹੜਾ ਹੈ ਉਹ ਇੱਕ ਤੋਂ ਬਾਅਦ ਇੱਕ ਜੋ ਉਹਨਾਂ ਦੇ ਜ਼ੁਲਮ ਦੀ ਕਹਾਣੀ ਹੈ ਉਸ ਦੇ ਉੱਤੇ ਕਾਨੂੰਨੀ ਮੋਹਰ ਵੀ ਲਵਾ ਕੇ ਉਹਨੂੰ ਪ੍ਰਮਾਣਿਤ ਕਰ ਲੈਂਦੇ ਨੇ। ਹਿਜਾਬ ਬੈਨ ਕਰਨਾਟਕਾ ਦੇ ਸਕੂਲਾਂ ਤੋਂ ਸ਼ੁਰੂ ਹੋਇਆ, ਕਾਲਜਾਂ ਯੂਨੀਵਰਸਿਟੀਆਂ ਤੱਕ ਪਹੁੰਚਦੇ ਆ। ਕਰਨਾਟਕਾ ਹਾਈ ਕੋਰਟ ਨੇ ਜਸਟੀਫਾਈ ਕਰਤਾ ਹੈ, ਉਹਨੇ ਕਿਹਾ ਜੀ ਇਹ ਜਿਹੜੀ ਫਰੀडम ਹੈ ਰਿਲੀਜਨ ਦੀ, ਇਹ ਕੋਈ ਹਿਜਾਬ ਕੋਈ ਜਿਹੜਾ ਇਸਲਾਮ ਦਾ ਕੋਈ ਬੇਸਿਕ ਫੰਡਾਮੈਂਟਲ ਉਹਨਾਂ ਦੀ ਟੀਚਿੰਗ ਦਾ ਹਿੱਸਾ ਨਹੀਂ ਹੈ ਔਰ ਇਹ ਯੂਨੀਵਰਸਿਟੀਆਂ ਦੇ ਕੋਲ ਹੱਕ ਹੈ ਖਾਸ ਤੌਰ ਤੇ ਕਿ ਵੀ ਉਹ ਕੋਈ ਵੀ ਇਸ ਕਿਸਮ ਦਾ ਡਰੈਸ ਕੋਡ ਬਣਾਉਣ ਔਰ ਇਹ ਡਰੈਸ ਕੋਡ 'ਚ ਉਹ ਪਾਬੰਦੀ ਲਾ ਸਕ। ਹੁਣ ਇਹ ਕੇਸ ਸੁਪਰੀਮ ਕੋਰਟ ਦੇ ਕੋਲ ਹੈ, ਉਸ ਦੀ ਸੁਣਵਾਈ ਚੱਲ ਰਹੀ ਹੈ। ਹੁਣ ਇਸ ਸਭ ਦੇ ਚੱਲਦੇ ਐਮਨੈਸਟੀ ਇੰਟਰਨੈਸ਼ਨਲ ਨੇ ਠੀਕ ਲਾਈਨ ਲਈ ਹੈ, ਉਹਦੇ 'ਚ ਉਹਨਾਂ ਦੀ ਸਟੇਟਮੈਂਟ ਆ ਅੱਜ ਔਰ ਕਿ ਵੀ ਇਹ ਉਹਨਾਂ ਨੇ ਕਿਹਾ ਕਿ ਵੀ ਐਮਫੇਸਾਈਜ਼ that forcing women to choose between their rights to freedom of expression and religion and their education is a form of discrimination and miles away from the goal of women's equality। ਇੱਕ ਪਾਸੇ UN ਚਾਰਟਰ ਵਿਮਨ ਇਕੁਐਲਿਟੀ ਦੀ ਗੱਲ ਕਰਦਾ ਹੈ, ਇੰਡੀਅਨ ਕਨਸਟੀਟਿਊਸ਼ਨ ਵੀ ਵਿਮਨ ਇਕੁਐਲਿਟੀ ਦੀ ਗੱਲ ਕਰਦਾ ਹੈ, ਪਰ ਹੁਣ ਤੁਸੀਂ ਔਰਤ ਦੇ ਸਾਹਮਣੇ ਬੱਚਿਆਂ ਦੇ ਸਾਹਮਣੇ ਚੁਆਇਸ ਰੱਖੋ ਕਿ ਜਾਂ ਤਾਂ ਤੁਸੀਂ ਆਪਣਾ ਮਜ਼ਹਬ ਚੁਣੋ, ਜੇ ਤੁਸੀਂ ਹਿਜਾਬ ਪਹਿਨਣਾ ਫਿਰ ਤੁਸੀਂ ਪੜ੍ਹਾਈ ਨਹੀਂ ਕਰ ਸਕਦੇ ਕਿਉਂਕਿ ਪੜ੍ਹਾਈ ਤੁਹਾਨੂੰ ਹਿਜਾਬ ਲਾ ਕੇ ਕਰਨੀ ਪਏਗੀ। ਉਹਨਾਂ ਨੇ ਕਿਹਾ ਕਿ ਭਾਈ ਇਹ ਬਿਲਕੁਲ ਅਨਫੇਅਰ ਹੈ ਔਰ ਅਨਐਕਸੈਪਟੇਬਲ ਹੈ ਕਿ ਤੁਸੀਂ ਔਰਤਾਂ ਨੂੰ ਬੱਚਿਆਂ ਨੂੰ ਫੋਰਸ ਕਰ ਰਹੇ ਹੋ ਕਿ ਉਹ ਆਪਣੇ ਮਜ਼ਹਬ ਔਰ ਆਪਣੀ ਐਜੂਕੇਸ਼ਨ ਵਿੱਚੋਂ ਇੱਕ ਨੂੰ ਚੁਣਨ। ਹਾਲਾਂਕਿ ਸੁਪਰੀਮ ਕੋਰਟ ਕੀ ਕਹਿੰਦਾ ਹੈ ਕੀ ਨਹੀਂ ਇਹ ਤਾਂ ਬਿਸਾਈਡਸ ਦਾ ਪੁਆਇੰਟ ਹੈ ਕਿ ਆਉਣ ਵਾਲੇ ਪੀਰੀਅਡ 'ਚ ਕੀ ਹੋਏਗਾ, ਲੇਕਿਨ ਇਸ ਸਾਰੇ ਤੋਂ ਅਸੀਂ ਇਹ ਦੇਖ ਸਕਦੇ ਹਾਂ ਕਿ ਇਸ ਵੇਲੇ ਜਿਹੜਾ ਟੈਰਰ ਹੈ ਉਹ ਇੱਕ ਲੈਵਲ ਤੇ ਨਹੀਂ ਹੈ ਕਿ ਗੁੰਡੇ ਗਲੀਆਂ 'ਚ ਛੱਡੇ ਹੋਏ ਨੇ ਜਾਂ ਸਰਕਾਰ ਦੀ ਪੁਲਿਸ ਯੂਨੀਫਾਰਮਡ ਗੁੰਡੇ ਨੇ ਜਿਹੜੇ
ਜ਼ੁਲਮ ਕਰਦੇ ਨੇ। ਪਰ ਜੁਡੀਸ਼ੀਅਲ ਟੈਰਰ ਦਾ ਵੀ ਲੈਵਲ ਇਹ ਹੈ ਕਿ ਭਾਈ ਜਿਹਨੂੰ ਮਰਜ਼ੀ ਉਹ ਕਿਸੇ ਦੇ ਉੱਤੇ ਕੋਈ ਫਰਦ ਪੁਲਿਸ ਲਾਂਦੀ ਹੈ ਔਰ ਜੁਡੀਸ਼ਰੀ ਉਹਨਾਂ ਦੇ ਹੱਕ 'ਚ ਖਲੋ ਜਾਂਦੇ। ਇਹੀ ਕਾਰਨ ਹੈ ਕਿ ਵੀ ਜਿਹੜੇ ਈਵਨ CAA ਪੀਰੀਅਡ ਦੇ ਜਾਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦੇ ਜਾਂ ਦਿੱਲੀ ਯੂਨੀਵਰਸਿਟੀ ਜਾਂ ਜਾਮੀਆ ਮਿਲੀਆ ਇਸਲਾਮੀਆ ਦੇ ਸਟੂਡੈਂਟ ਜਿਨ੍ਹਾਂ ਦੇ ਉੱਤੇ UAPA ਵਰਗੇ ਕਾਨੂੰਨ ਦੂਜੇ ਤੀਜੇ ਲਾਏ ਨੇ, ਕੋਰਟ ਜਿਹੜੇ ਨੇ ਉਹਨਾਂ ਦੀਆਂ ਜ਼ਮਾਨਤਾਂ ਤੱਕ ਮੰਨਣ ਨੂੰ ਤਿਆਰ ਨਹੀਂ ਨੇ। ਸੋ ਇਸ ਹਵਾਲੇ ਨਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਈਵਨ ਸੁਪਰੀਮ ਕੋਰਟ 'ਚੋਂ ਵੀ ਰਾਹਤ ਮਿਲਣ ਦਾ ਚਾਂਸ ਹੈ। ਲੇਕਿਨ ਇੱਕ ਬਹਾਨੇਬਾਜ਼ੀ ਜ਼ਰੂਰ ਹੈ। ਦੇਖੋ ਜੀ, ਅਸੀਂ ਜੋ ਵੀ ਕਰ ਰਹੇ ਹਾਂ ਐਜ਼ ਪਰ ਲਾਅ ਕਰ ਰਹੇ ਹਾਂ। ਔਰ ਜਿਵੇਂ ਅਸੀਂ ਕਨਕਲੂਜਨ ਦੇ ਵਿੱਚ ਹਮੇਸ਼ਾ ਹੀ ਵਿਚਾਰ ਕਰਦੇ ਹਾਂ ਰੂਹਾਨੀਅਤ ਦਾ, ਔਰ ਅੱਜ ਦੀ ਵਿਚਾਰ ਲਈ ਵੀ ਅਸੀਂ ਸ੍ਰੀ ਰਾਗ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਭ ਤੋਂ ਰਾਗਾਂ ਵਿੱਚ ਸ੍ਰੀ ਰਾਗ ਹੈ, ਬੜਾ ਫੇਵਰੇਟ ਰਾਗ। ਉਹਦੇ ਵਿੱਚ ਮਹੱਲਾ ਪਹਿਲਾ ਦਾ ਹੀ ਸ਼ਬਦ ਹੈ, ਮਨ ਮੁਖ ਭੁੱਲੈ ਭੁਲਾਈ ਹੈ, ਭੂਲੀ ਠੌਰ ਨਾ ਕਾਏ, ਗੁਰ ਬਿਨ ਕੋ ਨਾ ਦਿਖਾਵੇ, ਅੰਧੀ ਆਵੇ ਜਾਏ, ਗਿਆਨ ਪਦਾਰਥ ਖੋਇਆ, ਠੱਗਿਆ ਮੁੱਠਾ ਜਾਏ, ਬਾਬਾ ਮਾਇਆ ਭਰਮ ਭੁਲਾਏ, ਭਰਮ ਭੁੱਲੀ ਡੋਹਾਗਣੀ, ਨਾ ਫਿਰ ਅੰਕ ਸਮਾਏ ਰਹਾਓ। ਰਹਾਓ ਦੀ ਤੁਕ ਕੇਂਦਰੀ ਨੁਕਤਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਯਾਦ ਦਹਾਨੀ ਕਰਵਾ ਰਹੇ ਨੇ ਹਰ ਇਨਸਾਨ ਨੂੰ ਕਿ ਮਾਇਆ ਤੁਹਾਨੂੰ ਰੱਬ ਦੇ ਨਾਲੋਂ ਤੋੜਦੀ ਹੈ। ਮਾਇਆ ਇੱਕ ਪਰਦਾ ਹੈ ਜਿਹਦੇ 'ਚ ਤੁਸੀਂ ਜੋ ਨਜ਼ਰ ਆ ਰਿਹਾ ਹੈ, ਜਿਹਨੂੰ ਤੁਹਾਡੇ ਸੈਂਸਸ ਮਹਿਸੂਸ ਕਰਦੇ ਨੇ ਜਾਂ ਸੈਂਸਸ ਇੰਜੋਏ ਕਰਦੇ ਨੇ, ਇਹਨੂੰ ਤੁਸੀਂ ਅਲਟੀਮੇਟ ਟਰੂਥ ਸਮਝਦੇ ਹੋ। ਬਾਬਾ ਮਾਇਆ ਭਰਮ ਭੁਲਾਏ, ਕਿ ਮਾਇਆ ਨੇ ਤੁਹਾਨੂੰ ਭਰਮ ਦੇ ਵਿੱਚ ਭੁਲਾਇਆ ਹੋਇਆ ਹੈ। ਭਰਮ ਭੁੱਲੀ ਡੋਹਾਗਣੀ, ਕਿ ਜਿਹੜੀਆਂ ਰੂਹਾਂ ਇਸ ਭਰਮ ਦੇ ਵਿੱਚ ਗਵਾਚ ਜਾਂਦੀਆਂ ਨੇ, ਮਾਇਆ ਦੇ ਰੰਗ 'ਚ ਰੰਗੀਆਂ ਜਾਂਦੀਆਂ ਨੇ, ਉਹ ਫਿਰ ਸੁਹਾਗਣਾ ਨਹੀਂ, ਉਹ ਦੁਹਾਗਣਾ ਨੇ। ਨਾ ਫਿਰ ਅੰਕ ਸਮਾਏ, ਉਹਨਾਂ ਨੂੰ ਆਪਣੇ ਪਿਆਰੇ ਵਾਹਿਗੁਰੂ ਦੀ ਗਲਵੱਕੜੀ ਨਸੀਬ ਨਹੀਂ ਹੁੰਦੀ ਕਿ ਉਹ ਰੂਹਾਂ ਪਰਮਾਤਮਾ ਦੇ ਨਾਲ, ਉਸ ਪਰਮ ਰੂਹ ਦੇ ਨਾਲ, ਉਸ ਜਿਹੜਾ ਵਾਹਿਗੁਰੂ ਹੈ ਉਸ ਦੇ ਨਾਲ ਉਹਨਾਂ ਦਾ ਮੇਲ ਨਹੀਂ ਹੁੰਦਾ। ਪਰ ਕਿਉਂਕਿ ਜਿਹੜੇ ਮਾਇਆ 'ਚ ਫਸਦੇ ਨੇ ਉਹ ਜ਼ਾਹਰ ਹੈ ਮਨਮੁਖ, ਮਨ ਦੇ ਮਗਰ ਲੱਗਣ ਵਾਲੇ ਨੇ, ਉਹਨਾਂ ਨੇ ਭੁੱਲਣਾ। ਮਨਮੁਖ ਭੁੱਲੈ ਭੁਲਾਈ ਹੈ, ਭੂਲੀ ਠੌਰ ਨਾ ਕਾਏ। ਔਰ ਉਹ ਜਿਹੜੇ ਨੇ ਫਿਰ ਧੋਖੇ ਦੇ ਵਿੱਚ ਫਸਦੇ ਨੇ, ਉਹਨਾਂ ਨੂੰ ਕੋਈ ਟਿਕਾਣਾ ਨਹੀਂ ਮਿਲਦਾ, ਉਹਨਾਂ ਦੇ ਲਈ ਕੋਈ ਠਾਰ ਨਹੀਂ ਹੁੰਦੀ, ਕਿਉਂਕਿ ਮਨਮੁਖ ਗੁਰੂ ਵੱਲ ਤਾਂ ਮੂੰਹ ਕਰਦਾ ਨਹੀਂ ਹੈ। ਜਿਹੜਾ ਗੁਰੂ ਵੱਲ ਮੂੰਹ ਕਰੇਗਾ ਉਹ ਗੁਰਮੁਖ ਹੈ। ਗੁਰਬਿਨ ਕੋ ਨਾ ਦਿਖਾਵੇ, ਅੰਧੀ ਆਵੇ ਜਾਏ। ਤੇ ਜਿਸ ਰੂਹ ਨੂੰ ਗੁਰੂ ਦਾ ਸਹਾਰਾ ਨਹੀਂ ਹੈ, ਗੁਰੂ ਦੀ ਮੱਤ 'ਚੋਂ ਨਹੀਂ ਤੁਰਦੀ, ਉਹ ਅੰਨੀ ਹੈ। ਔਰ ਆਵਣ ਜਾਣ ਦਾ ਚੱਕਰ ਜਿਹੜਾ ਹੈ ਜਨਮ ਮਰਨ ਦਾ, ਉਸ ਦੇ ਵਿੱਚ ਉਹ ਫਸ ਜਾਂਦੀ ਹੈ ਰੂਹ। ਗਿਆਨ ਪਦਾਰਥ ਖੋਇਆ, ਠੱਗਿਆ ਮੁੱਠਾ ਜਾਏ। ਜਦੋਂ ਤੁਹਾਡੇ ਕੋਲ ਗਿਆਨ ਹੀ ਨਹੀਂ ਹੈ, ਗੁਰਬਿਨ ਗਿਆਨ ਨਾ ਹੋਏ, ਜਦੋਂ ਤੁਸੀਂ ਗਿਆਨ ਤੋਂ ਬਿਨਾਂ ਹੋ, ਫਿਰ ਤੁਸੀਂ ਠੱਗੇ ਜਾਓਗੇ, ਲੁੱਟੇ ਜਾਓਗੇ। ਮੁੱਠਾ ਹੁੰਦਾ ਹੈ ਲੁੱਟਿਆ ਜਾਣਾ, ਕਿ ਭਾਈ ਉਹ ਰੂਹ ਜਿਹੜੀ ਮਨ ਦੇ ਮਗਰ ਲੱਗੀ, ਗੁਰੂ ਦੇ ਸ਼ਬਦ ਤੇ ਅਮਾਨਾ ਨਹੀਂ ਕੀਤੀ, ਉਹ ਠੱਗੀ ਗਈ, ਲੁੱਟੀ ਗਈ। ਰੋਹੀ ਦੁਹਾਗਣ ਹੈ, ਔਰ ਉਸ ਨੂੰ ਕਦੇ ਵੀ ਸੁਹਾਗਣ ਵਾਲਾ ਰੱਬ ਦੀ ਗਲਵੱਕੜੀ ਦਾ ਆਨੰਦ ਨਸੀਬ ਨਹੀਂ ਹੋਇਆ। ਭੂਲੀ ਫਿਰੈ ਦਸੰਤਰੀ, ਭੂਲੀ ਗ੍ਰਹਿ ਤਜ ਜਾਏ, ਭੂਲੀ ਡੂੰਗਰ ਥਲ ਚੜ੍ਹੈ, ਭਰਮੈ ਮਨ ਡੋਲਾਏ, ਤੁਰੋਂ ਵਿਛੁੰਨੀ ਕਿਉਂ ਮਿਲੈ, ਗਰਭ ਮੁੱਠੀ ਬਿਲ ਲਾਏ। ਜਿਹੜੀ ਰੂਹ ਗਵਾਚੀ ਹੋਈ ਹੈ ਰੱਬ ਨਾਲ, ਦਸੰਤਰੀ ਹੁੰਦਾ 10 ਦਿਸ਼ਾਵਾਂ 'ਚ, 4 ਚਫੇਰੇ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾ ਪਾਲੇ। ਉਹ 4 ਚਫੇਰੇ। ਭੂਲੀ ਫਿਰੈ ਦਸੰਤਰੀ, ਭੂਲੀ ਗ੍ਰਹਿ ਤਜ ਜਾਏ। ਉਹ ਆਪਣੇ ਅਸਲ ਘਰ ਨਾਲੋਂ, ਅਸਲ ਰੱਬ ਨਾਲੋਂ ਟੁੱਟੀ ਗਵਾਚੀ ਰੂਹ ਹੁੰਦੀ ਹੈ। ਔਰ ਜਦੋਂ ਤੁਸੀਂ ਭੁੱਲਦੇ ਹੋ, ਜਿਵੇਂ ਰਾਹ 'ਚ ਭੁੱਲ ਜਾਂਦੇ ਹੋ, ਫਿਰ ਕਦੇ ਤੁਸੀਂ ਡੂੰਗਰ ਪਹਾੜ ਤੇ ਚੜ੍ਹਦੇ ਹੋ, ਕਦੇ ਥਲ 'ਚ ਉਤਰਦੇ ਹੋ, ਰਾਹ 'ਚ ਤੁਹਾਨੂੰ ਰਾਹ ਲੱਭਦਾ ਨਹੀਂ ਹੈ। ਇਵੇਂ ਹੀ ਭਰਮੈ ਮਨ ਡੋਲਾਏ, ਮਨ ਜਿਹੜਾ ਹੈ ਉਹ ਭਰਮ ਦੇ ਵਿੱਚ ਡੋਲਦਾ ਜਾਂਦਾ ਹੈ। ਇੱਕ ਮੰਜ਼ਿਲ ਵੱਲ ਤੁਹਾਡੀ ਸੇਧਤ ਜਿਹੜੀ ਹੈ ਉਹ ਚਾਲ ਨਹੀਂ ਹੁੰਦੀ। ਔਰ ਇਹ ਕਿਉਂਕਿ ਤੁਸੀਂ ਵਾਹਿਗੁਰੂ ਤੋਂ ਹੀ ਧੁਰੋਂ ਵਿੱਚ, ਉਸ ਜਿਹੜਾ ਧੁਰ ਦਾ ਦਾਤਾ ਵਾਹਿਗੁਰੂ ਹੈ, ਧੁਰੋਂ ਵਿਛੁੰਨੀ ਕਿਉਂ ਮਿਲੇ। ਜੇ ਉਹਦੇ ਨਾਲੋਂ ਹੀ ਟੁੱਟ ਗਏ ਫਿਰ ਤੁਹਾਨੂੰ ਜ਼ਿੰਦਗੀ ਦਾ ਰਾਹ ਕਿਉਂ ਮਿਲੇਗਾ। ਗਰਭ ਮੁੱਠੀ ਬਿਲ ਲਾਏ, ਗਰਭ ਦੇ ਵਿੱਚ ਫਸੀ ਹੋਈ, ਹੰਕਾਰ ਦੇ ਵਿੱਚ ਫਸੀ ਹੋਈ, ਹਉਮੈ ਦੇ ਵਿੱਚ ਫਸੀ ਹੋਈ ਇਹੋ ਜਿਹੀ ਰੂਹ ਜਿਹੜੀ ਹੈ
ਉਹ ਦੁੱਖ ਪਾਉਂਦੀ ਹੈ, ਵਿਰਲਾਏ ਹੈ ਕਿ ਉਸ ਦੇ ਅੰਦਰ ਇੱਕ ਛਟਪਟਾਹਟ ਹੁੰਦੀ ਹੈ, ਇੱਕ ਤਕਲੀਫ ਹੁੰਦੀ ਹੈ। ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ, ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ, ਜਿਉ ਭਾਵੈ ਤਿਉ ਰਖ ਤੂੰ ਮੈਂ ਤੁਝ ਬਿਨ ਕਵਨ ਪਤਾਰ। ਹੁਣ ਇਹ ਗੁਰੂ ਦੇ ਅੱਗੇ ਜੋਦੜੀ ਹੈ ਕਿ ਜੇ ਅਸੀਂ ਵਿਛੜੇ ਹੋਏ ਹਾਂ ਤੇ ਗੁਰੂ ਸਾਡਾ ਮਿਲੇਗਾ, ਜੇ ਅਸੀਂ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਕਰਾਂਗੇ। ਸਾਚ ਸਹਿਜ ਸੋਭਾ ਕਣੀ, ਜੇ ਅਸੀਂ ਸੱਚ ਦੇ ਰਸਤੇ ਤੇ ਆ ਜਾਈਏ, ਸਹਿਜ ਦੀ ਸਾਨੂੰ ਬਖਸ਼ਿਸ਼ ਹੋਏ ਤੇ ਉਸ ਵਾਹਿਗੁਰੂ ਦੇ ਨਾਲ ਜੁੜ ਕੇ ਹਰ ਗੁਣ ਨਾਮ ਆਧਾਰ, ਨਾਮ ਨੂੰ ਆਧਾਰ ਬਣਾਈਏ, ਫਿਰ ਸੋਭਾ ਕਣੀ, ਫਿਰ ਅੰਦਰ ਦੀ ਦੁਨੀਆ ਦੇ ਅੰਦਰ ਸੋਭਾ ਜਿਉਂ ਭਾਵੇਂ ਤਿਉਂ ਰੱਖ ਤੂੰ। ਫਿਰ ਭਾਣੇ 'ਚ ਰਹਿਣ ਦੀ ਜਾਚ ਆ ਜਾਂਦੀ ਹੈ ਕਿ ਹੇ ਵਾਹਿਗੁਰੂ ਜਿਵੇਂ ਤੂੰ ਰੱਖੇ ਉਵੇਂ ਅਸੀਂ ਰਹੀਏ। ਮੈਂ ਤੁਝ ਬਿਨ ਕਵਨ ਪਤਾਰ, ਤੇਰੇ ਬਿਨਾ ਮੇਰਾ ਹੋਰ ਕਿਹੜਾ ਪਤੀ ਹੈ। ਹੇ ਵਾਹਿਗੁਰੂ ਤੂੰ ਹੀ ਮੇਰਾ ਮਾਲਕ ਹੈ। ਅੱਖਰ ਪੜ ਪੜ ਭੁੱਲੀਐ ਭੇਖੀ ਬਹੁਤ ਅਭਿਮਾਨ, ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ, ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ। ਔਰ ਇਸ ਦੇ ਵਿੱਚ ਜਿਹੜੇ ਲੋਕ ਸਿਰਫ ਅੱਖਰੀ ਗਿਆਨ ਦੇ ਵਿੱਚ ਫਸੇ ਹੁੰਦੇ ਨੇ, ਕਿਤਾਬੀ ਗਿਆਨ ਪੜ ਗੱਡੀ ਲੱਦੀ ਹੈ ਜਿਵੇਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ, ਉਹ ਭੁੱਲਦੇ ਨੇ, ਭੇਖ ਦੇ ਵਿੱਚ ਫਸਦੇ ਨੇ, ਪੜ੍ਹਾਈ ਦੇ ਹੰਕਾਰ ਦੇ ਵਿੱਚ ਹੀ ਗਰਕ ਹੋ ਰਹੇ ਹੁੰਦੇ ਨੇ। ਇੱਕ ਉਹ ਨੇ ਜਿਹੜੇ ਤੀਰਥਾਂ ਤੇ ਗੇੜੇ ਦਿੰਦੇ ਨੇ ਕਿ ਜੀ 68 ਤੀਰਥ ਅਸੀਂ ਨਹਾ ਲਏ, ਗੰਗਾ ਜਮਨਾ ਗੋਦਾਵਰੀ ਸਾਰੇ ਪਹੁੰਚ, ਤੀਰਥ ਨਾਤਾ ਕਿਆ ਕਰੇ। ਉੱਥੇ ਤੀਰਥਾਂ ਤੇ ਜਾਣ ਦਾ ਕੀ ਫਾਇਦਾ ਹੈ। ਮਨ ਮੈਂ ਮੈਲ ਗੁਮਾਨ, ਕਿ ਰਾਦਰ ਹੋਰ ਮੈਲ ਇਕੱਠੀ ਹੁੰਦੀ ਹੈ ਹੰਕਾਰ ਦੀ ਕਿ ਮੈਂ ਤੀਰਥਾਂ ਤੇ ਐ, ਦੇਖੋ ਕੋਈ ਮੇਰੇ ਬਰਾਬਰ ਨਹੀਂ ਹੈ। ਗੁਰ ਬਿਨ ਕਿਨ ਸਮਝਾਈਏ, ਕਿ ਗੁਰੂ ਤੋਂ ਬਿਨਾਂ ਇਹ ਮਨ ਜਿਹੜਾ ਕਿ ਡਿਸਾਈਡਿੰਗ ਫੈਕਟਰ ਬਣਿਆ ਹੋਇਆ, ਸੁਲਤਾਨ ਬਣਿਆ ਹੋਇਆ, ਇਹਨੂੰ ਜਦੋਂ ਤੱਕ ਗੁਰੂ ਦੀ ਸਿੱਖਿਆ ਦੇ ਨਾਲ ਜਿਹੜਾ ਇਸ ਦੀ ਟਿਊਨਿੰਗ ਨਹੀਂ ਕੀਤੀ ਜਾਂਦੀ ਹੈ, ਟੀਮਿੰਗ ਨਹੀਂ ਕੀਤੀ ਜਾਂਦੀ। ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ, ਇਹ ਸੈਨਾਪਤੀ ਨੇ ਕਿਹਾ ਸੀ। ਤੇ ਮਨ ਨੂੰ ਹੀ ਇਹ ਸਮਝਾਉਣ ਦੇ ਲਈ ਹੈ ਬਾਰ-ਬਾਰ ਕਿ ਭਾਈ ਇਹ ਮਨ ਪਿਆਰਿਆ ਕਿ ਇਹ ਗੱਲ ਸੁਣ ਕਿ ਤੂੰ ਸਦਾ ਸੱਚ ਸੰਭਾਲੇ, ਕਿ ਸੱਚ ਦੀ ਸੰਭਾਲ ਕਰ। ਔਰ ਗੁਰੂ ਤੋਂ ਬਿਨਾਂ ਇਹ ਗੱਲ ਜਿਹੜੀ ਹੈ ਸਮਝ ਨਹੀਂ ਆਉਂਦੀ। ਪ੍ਰੇਮ ਪਦਾਰ ਗੁਰਬਿਨ ਕਿਨ ਸਮਝਾਈ ਹੈ ਮਨ ਰਾਜਾ ਸੁਲਤਾਨ, ਗੁਰੂ ਦੀ ਮੱਤ ਹੀ ਇਸ ਮਨ ਨੂੰ ਜਿਹੜਾ ਇੱਕ ਥਾਂ ਰੱਖ ਸਕਦੀ ਹੈ। ਪ੍ਰੇਮ ਪਦਾਰਥ ਪਾਈ ਹੈ ਗੁਰਮੁਖ ਤਤ ਵਿਚਾਰ, ਸਾ ਤਨ ਆਪ ਗਵਾਇਆ ਗੁਰ ਕੈ ਸ਼ਬਦ ਸਿਗਾਰ, ਘਰ ਹੀ ਸੋ ਪਿਰ ਪਾਇਆ ਗੁਰ ਕੈ ਹੇਤ ਪਿਆਰ, ਗੁਰ ਕੈ ਹੇਤ ਅਪਾਰ। ਪ੍ਰੇਮ ਪਦਾਰਥ ਪਾਈ ਹੈ ਗੁਰਮੁਖ ਤਤ ਵਿਚਾਰ। ਜੇ ਅਸੀਂ ਜ਼ਿੰਦਗੀ ਦੇ ਅੰਦਰ ਵਾਹਿਗੁਰੂ ਦੇ ਪਿਆਰ ਦਾ ਰਸਤਾ ਚੁਣਦੇ ਹਾਂ, ਉਸ ਨੂੰ ਆਪਾਂ ਆਪ ਸਮਰਪਿਤ ਕਰਦੇ ਹਾਂ, ਫਿਰ ਅਸੀਂ ਗੁਰਮੁਖ ਹੁੰਦੇ ਹਾਂ। ਜੀਵਨ ਦੇ ਤੱਤ ਵਿਚਾਰ ਇਸ ਦੀ ਸਮਝ ਹੁੰਦੀ ਹੈ। ਤੇ ਜਿਹੜੀ ਰੂਹ ਸਾ ਧਨ ਆਪ ਗਵਾਇਆ ਗੁਰ ਕੈ ਸ਼ਬਦ ਸਿਗਾਰ, ਇੱਕ ਉਹ ਨੇ ਜਿਹੜੀਆਂ ਆਪਣੇ ਮਾਣਮਤੀਆਂ ਹੰਕਾਰ ਦੇ ਵਿੱਚ ਜ਼ਿੰਦਗੀ ਵਿਅਰਥ ਕਰ ਰਹੇ। ਇੱਕ ਉਹ ਰੂਹ ਹੈ ਜਿਹਨੇ ਗੁਰੂ ਦੇ ਸ਼ਬਦ ਦੇ ਪਿਆਰ ਦਾ ਸ਼ਿੰਗਾਰ ਕੀਤਾ, ਯਾਨੀ ਆਪਣਾ ਆਪਾ ਗੁਰੂ ਦੇ ਪਿਆਰ ਦੇ ਸਮਰਪਣ ਕੀਤਾ। ਘਰ ਹੀ ਸੋ ਪਿਰ ਪਾਇਆ। ਉਹਨਾਂ ਰੂਹਾਂ ਨੂੰ ਫਿਰ ਕਿਤੇ ਬਾਹਰ ਤੀਰਥਾਂ ਤੇ ਭਟਕਣ ਦੀ ਜਾਂ ਕਿਤੇ ਹੋਰ ਜਾਲੀ ਗੁਰੂ ਬਣਾਉਣ ਦੀ ਲੋੜ ਨਹੀਂ ਰਹਿੰਦੀ। ਗੁਰ ਕੈ ਹੇਤ ਅਪਾਰ, ਉਹਨਾਂ ਦੇ ਅੰਦਰ ਜਿਹੜਾ ਹੈ ਉਹਨਾਂ ਨੂੰ ਆਪਣੇ ਘਰ ਦੇ ਅੰਦਰ ਹੀ, ਆਪਣੇ ਮਨ ਦੇ ਅੰਦਰ ਹੀ ਉਸ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ, ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਏ, ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ। ਕਿ ਗੁਰੂ ਦੀ ਸੇਵਾ, ਗੁਰੂ ਦੀ ਚਾਕਰੀ, ਉਸ ਨਾਲ ਮਨ ਨਿਰਮਲ ਹੁੰਦਾ ਹੈ, ਸੁਖ ਮਿਲਦਾ ਹੈ। ਗੁਰੂ ਦਾ ਸ਼ਬਦ ਜਦੋਂ ਮਨ ਦੇ ਵਿੱਚ ਵਸ ਜਾਂਦਾ, ਅੰਦਰੋਂ ਹਉਮੈ ਨਿਕਲ ਜਾਂਦੀ ਹੈ, ਨਾਮ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ। ਔਰ ਮਨ ਦੇ ਅੰਦਰ ਹਮੇਸ਼ਾ ਹੀ ਜਿਹੜਾ ਹੈ ਉਹ ਇੱਕ ਚਾਹ ਹੁੰਦਾ ਹੈ ਕਿ ਭਾਈ ਮੈਂ ਖਰੀ ਵਣਜ ਕਰ ਰਿਹਾ, ਸੱਚ ਦਾ ਸੌਦਾ ਕਰ ਰਿਹਾ, ਜਿਸ ਦੇ ਵਿੱਚ ਲਾਭ ਹੀ ਲਾਭ ਹੈ। ਕਰਮ ਮਿਲੈ ਤਾਂ ਪਾਈ ਹੈ ਆਪ ਨਾ ਲਿਆ ਜਾਏ, ਗੁਰ ਕੀ ਚਰਨੀ ਲਗ ਰਹੋ ਵਿੱਚੋਂ ਆਪ ਗਵਾਏ, ਸੱਚੇ ਸੇਤੀ ਰਤਿਆਂ ਸੱਚੋ ਪੱਲੇ ਪਾਏ। ਕਿ ਭਾਈ ਇਹ ਵੀ ਅਵਸਥਾ ਤਾਂ ਹੀ ਮਿਲੇਗੀ ਜੇ ਵਾਹਿਗੁਰੂ ਦੀ ਨਜ਼ਰ ਹੋਏਗੀ, ਉਸ ਦਾ ਕਰਮ ਹੋਏਗਾ, ਉਸ ਦੀ ਰਹਿਮਤ ਹੋਏਗੀ। ਇਹ ਆਪ ਲਾਇਆ ਇਹ ਪ੍ਰੀਤ ਨਹੀਂ ਲੱਗਦੀ। ਜਿਹੜੇ ਫਿਰ ਉਸ ਦੇ ਕਰਮ ਦੇ ਨਾਲ ਗੁਰੂ ਦੀ ਚਰਨੀ ਲੱਗ ਜਾਂਦੇ ਨੇ, ਉਹਨਾਂ ਦਾ ਅੰਦਰੋਂ ਆਪਾ ਹਉਮੈ ਖਤਮ ਹੋ ਜਾਂਦੀ ਹੈ। ਉਹ ਸੱਚ ਦੇ ਵਿੱਚ ਰੱਤੇ ਹੁੰਦੇ ਨੇ, ਉਹਨਾਂ ਦੇ ਪੱਲੇ ਸੱਚ ਹੁੰਦਾ ਹੈ। ਤੇ ਅਖੀਰਲੇ 8ਵੇਂ ਪਦੇ 'ਚ ਗੁਰੂ ਸਾਹਿਬ ਫਰਮਾਉਂਦੇ ਨੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ,
ਗੁਰਮਤਿ ਮਨ ਸਮਝਾਇਆ ਲਾਗਾ ਤਿਸੈ ਪਿਆਰ ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦ ਅਪਾਰ। ਕਿ ਹਰ ਜੋ ਇਨਸਾਨ ਦੁਨੀਆ 'ਚ ਪੈਦਾ ਹੋਇਆ, ਜਿਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਨੇ ਟੂ ਐਰ ਇਜ਼ ਹਿਊਮਨ, ਗੁਰੂ ਸਾਹਿਬ ਨੇ ਕਿਹਾ ਦੋ ਸ਼ਖਸੀਅਤਾਂ, ਦੋ ਵਜੂਦ ਐਸੇ ਨੇ ਜਿਹੜੇ ਕਦੇ ਗਲਤੀ ਨਹੀਂ, ਇੱਕ ਰੱਬ ਤੇ ਇੱਕ ਰੱਬ ਦਾ ਭੇਜਿਆ ਹੋਇਆ ਗੁਰੂ, ਜਾਂ ਜਿਸ ਨੂੰ ਇਸਲਾਮਿਕ ਪਾਰਲੇ 'ਚ ਪੈਗੰਬਰ, ਕਿ ਇਹ ਜਿਹੜੇ ਨੇ ਇਹ ਵਿਦਆਊਟ ਫਾਲਟ ਨੇ। ਬਾਕੀ ਜਿਹੜਾ ਵੀ ਇਨਸਾਨੀ ਜਾਮੇ 'ਚ ਆਇਆ ਉਹ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਾ, ਬਾਕੀ ਸਭ ਭੁੱਲ ਕਰ ਸਕਦੇ ਨੇ, ਸਿਰਫ ਗੁਰੂ ਔਰ ਰੱਬ ਜਿਹੜੇ ਨੇ ਉਹ ਅਭੁੱਲ ਨੇ। ਗੁਰਮਤਿ ਮਨ ਸਮਝਾਇਆ ਲਾਗਾ ਤਿਸੈ ਪਿਆਰ, ਜਿਨ੍ਹਾਂ ਨੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਆਪਣੇ ਮਨ ਨੂੰ ਸਮਝਾ ਲਿਆ, ਉਹ ਰੱਬ ਦੇ ਪਿਆਰ ਦੇ ਵਿੱਚ ਰੱਤੇ ਜਾਂਦੇ ਨੇ। ਨਾਨਕ ਸਾਚ ਨਾ ਵਿਸਰੈ ਮੇਲੇ ਸ਼ਬਦਾ ਪਾਰ, ਉਹਨਾਂ ਦਾ ਜੀਵਨ ਸੱਚ ਤੇ ਮਬਨੀ ਹੁੰਦਾ ਹੈ, ਸੱਚ ਦੇ ਰਸਤੇ ਤੇ ਤੁਰਦੇ ਨੇ, ਸੱਚ ਨਾਲ ਪਿਆਰ ਕਰਦੇ ਨੇ, ਔਰ ਉਹਨਾਂ ਨੂੰ ਕਦੇ ਵੀ ਜਿਹੜਾ ਹੈ ਉਹ ਸ਼ਬਦ ਨਹੀਂ ਭੁੱਲਦਾ, ਔਰ ਉਹਨਾਂ ਦਾ ਹਮੇਸ਼ਾ ਹੀ ਸ਼ਬਦ ਰਾਹੀਂ ਅਕਾਲ ਪੁਰਖ ਦੇ ਨਾਲ ਮਿਲਾਪ ਹੁੰਦਾ ਹੈ, ਮੇਲ ਹੁੰਦਾ ਹੈ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਅੱਜ ਦੇ ਜਿਹੜੇ ਅਹਿਮ ਇਸ਼ੂ ਤੇ ਅੱਜ ਦਾ ਜਿਹੜਾ ਵਿਚਾਰ ਹੈ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।